ਘਰ ਦੇ ਨੂੰ ਪੁੱਛ ਰਹੇ ਆ ਭਾਈ ਏਦਾਂ ਹੀ ਖਾਣੀ ਹੈ ਕਿ ਪਰੌਠਿਆਂ ਚ ਪਾ ਲਈ? ਓਏ ਡਾਕਟਰ ਕਿੱਥੇ ਗਿਆ? ਘਰ ਸਾਡੀ ਇੰਨੀ ਦਵਾਈ ਖਾਂਦਾ ਲਾਲ ਚਿੱਟੇ ਵਾਲੀ ਗੇਮ 'ਚ ਜਦੋਂ ਉਹ ਬੰਬ ਛੱਡਦੇ ਆ ਤੂੰ ਕਿੰਨੀ ਕਹਿੰਦੇ ਬਰੂਫਿਨ। ਰਾਤ ਨੂੰ ਬੁੱਢੀ ਨਾਲ ਲੰਮੇ ਪਿਆ ਚਾਂਦਲ ਵੇਖ ਰਿਹਾ, ਬੁੱਢੀ ਨੇ ਕਹਿ ਰਿਹਾ ਦੇਖੋ ਪੈਰਾਸੀਟਾਮੋਲ ਕਿਤਨਾ ਅੱਛਾ 15-20 ਗੋਲੀਆਂ ਰੱਖ ਕੇ ਵਿੱਚ ਇੱਕ ਮਖਾਣਾ ਰੱਖ ਕੇ ਖਾਣ ਗਿਆ। अस्सलाम वालेकुम नाज़रीन, टी टाइम में खुश आमदीद। ਰਾਣਾ ਮੁਦੱਸਰ ਸਾਹਿਬ ਸਾਡੇ ਨਾਲ। ਰੂਹੇ ਰਵਾਂ ਤੁਸੀਂ ਵੀ ਸੋਚਦੇ ਹੋਣੇ ਖਾਈ ਜਾਂਦਾ ਪਤਾ ਨਹੀਂ ਨਜ਼ਰ ਲੱਗ ਗਈ ਤੁਹਾਡੀ ਮੇਰੀ। ਇਹੀ ਮੈਂ ਇੱਥੇ ਹੀ ਖਾਣਾ ਬਸ, ਮੁੜ ਕੇ ਨਹੀਂ ਖਾਂਦਾ ਕੁਛ। ਮੁੜ ਕੇ ਵਿਹਲੇ ਤੁਹਾਡੀਆਂ ਨਜ਼ਰਾਂ ਦੀ ਵਜ੍ਹਾ ਤੋਂ ਖਿਚੜੀ ਖਾਣੀ ਪੈ ਗਈ। ਭਾਜੀ ਨਜ਼ਰ ਵਾਲਾ ਜਿਹੜਾ ਸਿਸਟਮ ਹੈਗਾ ਪਾਕਿਸਤਾਨ 'ਚ ਹੀ ਆ, ਗੋਰਿਆਂ ਨੂੰ ਨਹੀਂ ਨਜ਼ਰ ਲੱਗਦੀ। ਇਹ ਕਿਵੇਂ ਆ? ਗੋਰੇ ਡੇਲੀ ਮਿਰਚਾਂ ਸਾੜ ਕੇ ਸੁੱਟਦੇ ਆ, ਉਹਨਾਂ ਨੂੰ ਨਜ਼ਰ ਲੱਗਦੀ। ਉਹਨਾਂ ਦੀਆਂ ਬਿੱਲੀਆਂ ਅੱਖਾਂ ਹੁੰਦੀਆਂ ਤਦ ਨਹੀਂ ਲੱਗਦੀ। ਸਾਡੇ ਇੱਥੇ ਕਾਲੀਆਂ ਚੱਲ ਭੂਰੇ ਹੁੰਦੇ, ਭੂਰੇ ਕਾਲੀ ਸ਼ੈਲ ਨੂੰ ਨਜ਼ਰ ਲੱਗਦੀ ਹੁੰਦੀ। ਉੱਥੇ ਨਹੀਂ ਕਦੀ ਕਿਸੇ ਨੇ ਕਿਹਾ ਯਾਰ। ਮੈਂ ਇੱਕ ਬਾਡੀ ਬਿਲਡਰ ਨੂੰ ਪੁੱਛਿਆ ਸੀ, ਇੱਕ ਮੈਂ ਸ਼ੋਅ ਕਰਾਂਗਾ 41 ਦਾ ਉਦੋਂ। ਮੈਂ ਕਿਹਾ ਭੈਣਾ ਸਾਡੇ ਤੇ ਮਾੜਾ ਜਿਹਾ ਕੋਈ ਵੀ ਨਾ ਲੁੱਦਰ ਟੈਪ ਜਿਸਮ ਹੁੰਦਾ, ਕਮੀਜ਼ ਲਾਈ ਹੋਵੇ, ਮਾਂ ਕਹਿੰਦੀ ਵੇ ਕਮੀਜ਼ ਪਾਵੇ ਨਜ਼ਰ ਨਾ ਲਵਾ ਲਈ, ਹੁੰਦਾ ਕੱਖ ਵੀ ਨਹੀਂ। ਇਹ ਆਟਾ ਗੁੰਨਿਆ ਇਸ ਟੈਪ ਦਾ ਹੁੰਦਾ ਨਿਜ਼ਾਮ। ਤੇ ਤੁਸੀਂ ਮੈਂ ਕਿਹਾ ਕਹਿੰਦਾ ਭੈਣ ਅਸੀਂ ਕਰੀਦਾ ਵਾ, ਅਸੀਂ ਪੜੀਦਾ ਵੀ ਆ, ਅਸੀਂ ਸਦਕਾ ਵੀ ਦੇਈਦਾ, ਅਸੀਂ ਪੂਰਾ ਆਪਣਾ ਨਿਜ਼ਾਮ ਕਰੀਦਾ। ਮੈਂ ਕਿਹਾ ਚਲੋ ਠੀਕ ਆ, ਲੇਕਿਨ ਨਜ਼ਰ ਪਰ ਹੱਕ ਆ। ਨਜ਼ਰ ਨਹੀਂ ਖਾ ਗਈਆਂ ਭਰਾਵਾ ਲੈ ਕੇ। ਖਾਣ ਪੀਣ ਵਾਲੇ ਮੈਂ ਵੀ ਬਿਮਾਰ ਸਈਆਂ, ਵੀ ਬਿਮਾਰ ਵੇ, ਆ ਵੀ ਬਿਮਾਰ ਵੇ, ਆ ਵੀ ਬਿਮਾਰ ਵੇ। ਤੂੰ ਪਰਸੋਂ ਹੋ ਕੇ ਨਹੀਂ ਆਇਆ ਝੂਠ ਬੋਲ ਕੇ? ਨਹੀਂ ਇੰਨਾ ਕੁ ਹੋਇਆ ਸੀ ਸੱਚੀ ਮੁੱਚੀ। ਜਿਹੜੇ ਹੈਗੇ ਆ, ਜਿਹੜੇ ਝੜ ਗਏ ਆ ਦੇਖੋ ਦਿਨਾਂ 'ਚ। ਤੇ ਮੈਂ ਮੁਦੱਸਰ ਸਾਹਿਬ ਬੜਾ ਨਾ ਸੈਲਡ ਹਾਂਜੀ ਫੁੱਲ ਯਖ ਉਤਲੇ ਖਾਨੇ 'ਚ ਪਿਆ ਸੀ। ਅੱਛਾ। ਹਾਲਾਂਕਿ ਉਤਲੇ ਖਾਨੇ 'ਚ ਕੀ ਉਹਦਾ ਰੱਖਣਾ ਬਣਦਾ ਹੀ ਨਹੀਂ। ਸਾਡੇ ਕਾਸ਼ੀ ਸਾਹਿਬ ਨੇ ਉਹਨੂੰ ਉਤਲੇ ਖਾਨੇ 'ਚ ਰੱਖਤਾ, ਉਹ ਜੰਮ ਗਿਆ। ਉਹ ਮੈਂ ਕੱਢ ਕੇ ਬਾਹਰ ਰੱਖਿਆ 12 ਵਜੇ, 4 ਵਜੇ ਤੱਕ ਉਹ ਥੋੜਾ ਨਰਮ ਹੋਇਆ ਤੇ ਉਹ ਮੈਂ ਚੰਗਾ ਟਕਾ ਕੇ ਖਾ ਲਿਆ। ਠੰਡਾ ਹੀ ਬੰਨ ਪਾਤਾ ਉਹਨੇ। ਉਸ ਤੋਂ ਬਾਅਦ ਲੰਮੇ ਪੈ ਕੇ ਮੈਂ ਸੌਂ ਗਿਆ। ਬਸ ਮੈਂ ਫਿਰ ਅਗਲੇ ਦਿਨ ਉੱਠਿਆ। ਹੋ ਸਾਜੀ ਨਾ ਕਰਿਆ ਕਰੋ, ਆਪਣੇ ਆਪ ਨਾਲ ਜ਼ਿਆਦਤੀ, ਆਪਣਾ ਖਿਆਲ ਰੱਖਿਆ ਕਰੋ। ਭਿਓ ਕੇ ਰੋਟੀ ਸ਼ਾਮ ਨੂੰ ਰੱਖਤੀ, ਸਵੇਰੇ ਉਹ ਖਾਓ। ਬਜ਼ੁਰਗੀ ਦੇ ਹਿਸਾਬ ਨਾਲ ਚੱਲੋ। ਚਲੋ ਯਾਰ ਬਾਬਾ ਜੀ ਕੋਈ ਕਰ ਜੀਏ ਕੁਛ ਆਪਾਂ। ਪਤਾ ਕੀ ਆ, ਜ਼ਿੰਦਗੀ ਤੁਹਾਡੀ ਦਾ ਪਤਾ ਕੋਈ ਨਹੀਂ। ਮੈਂ ਕੱਲ ਦੀ ਦਵਾਈ ਖਾ ਰਿਹਾ, ਅੱਗੇ ਨਾਲੋਂ ਅੱਲਾ ਦਾ ਸ਼ੁਕਰ ਹੈ ਠੀਕ ਆ ਕਾਫੀ। ਸ਼ੁਕਰ ਜੀ। ਅੱਛਾ ਕੁਛ ਮਤਲਬ ਕੁਛ ਵੀ। ਹਾਂਜੀ ਇਸ ਭੁੱਲ 'ਚ ਨਹੀਂ ਤੁਸੀਂ ਰਹਿਣਾ ਕਿ ਵੀ ਤੁਸੀਂ ਅਗਰ ਠੀਕ ਆ ਤੇ ਠੀਕ ਆ। ਕੋਈ ਇਹ ਝਟਕਾ ਲੱਗਦਾ ਵਾ। ਆਹੋ ਸਹੀ ਗੱਲ। ਹਾਂ ਏਦਾਂ ਹੀ। ਮੈਂ ਰਿਪੋਰਟਾਂ ਕੱਲ ਕਰਾਈਆਂ, ਉਹਨਾਂ ਨੇ ਕਿਹਾ ਸਾਰਾ ਕੁਝ ਓਕੇ ਆ, ਆਪਣੀ ਤੁਸੀਂ ਫਿਕਰ ਕਰੋ। ਪਤਾ ਕੋਈ ਨਹੀਂ ਹੈਗਾ, ਪਤਾ ਕੋਈ ਨਹੀਂ ਹੈਗਾ। ਕੁਛ ਐਸਾ ਕਰ ਜੀਏ ਕਿ ਲੋਕੀ ਸਾਡੇ ਜਾਣ ਤੋਂ ਬਾਅਦ ਵੀ ਸਾਨੂੰ ਯਾਦ ਕਰਨ ਕਿ ਯਾਰ। ਤੇ ਉਹ ਜਿਹੜਾ ਨਿਜ਼ਾਮ ਸੀ ਨਾ ਮਕਾਨਾਂ ਵਾਲਾ, ਉਹ ਮੈਂ ਬਸ ਸ਼ੁਰੂ ਕਰ ਦੇਣਾ। ਉਹਦੇ 'ਚ ਇੱਕ ਗੱਲ ਸੁਣ ਲਓ, ਬਹੁਤ ਸਾਰੇ ਲੋਕ ਮੈਨੂੰ ਇਸ ਤੋਂ ਮੇਲਾਂ ਕਰਦੇ ਆ ਕਿ ਸ਼ਾਇਦ ਕੋਈ ਰਿਟਰਨ ਵਾਲਾ ਚੱਕਰ ਵੀ ਹੈ ਕਿ ਜੀ ਕੈਸੇ ਉਹ ਸਮਝਦੇ ਪਤਾ ਨਹੀਂ ਕੋਈ ਨੇ ਕੋਈ ਕਮੇਟੀ ਪਾਉਣੀ ਆ ਜਾਂ ਇਹਨੇ ਕੋਈ ਇਦਾਂ ਕਰਨਾ ਵਾ ਤੇ ਫਿਰ ਸਾਡਾ ਵੀ ਕਿਰਾਏ ਦਾ ਮਕਾਨ ਆ ਤੇ ਸਾਨੂੰ ਵੀ ਮਿਲਣਗੇ। ਤੁਹਾਡਾ ਭੈਣ ਨਹੀਂ, ਤੁਹਾਡੇ ਇਦਾਂ ਦਾ ਕੋਈ ਚੱਕਰ ਨਹੀਂ। ਵਾਪਸੀ ਭੈਣ ਹੈ ਹੀ ਨਹੀਂ, ਚੈਰਿਟੀ ਹੈ। ਚੈਰਿਟੀ ਵਾਪਸੀ ਵਾਲਾ ਕੋਈ ਚੱਕਰ ਨਹੀਂਗਾ। ਹਾਂਜੀ ਦੇਤਾ ਬਸ। ਹਾਂਜੀ ਵਾਪਸੀ ਕੋਈ ਨਹੀਂ, ਸਿਫਾਰਿਸ਼ ਕੋਈ ਨਹੀਂ ਕਿ ਜੀ ਆ ਜੀ ਮੇਰਾ ਤਲਕ ਆ ਜੀ ਇੱਕ ਫਲਾਣਾ, ਇਦਾਂ ਦਾ ਕੋਈ ਚੱਕਰ ਨਹੀਂ, ਕੋਈ ਹਿਸਾਬ ਕਿਤਾਬ ਨਹੀਂ। ਸਿਰਫ ਤੁਸੀਂ ਦੇਣਾ ਹੀ ਆ 100% ਯਾਨੀ ਕਿ ਖਾਲਸ 5000 ਰੁਪਇਆ ਮਹੀਨਾ। ਤਾਜੀ ਫਿਰ ਕੁਰਾਨ ਦੇ ਹਿਸਾਬ ਨਾਲ ਕਿ 5000 ਰੁਪਇਆ ਮਹੀਨਾ ਯਾਰ। ਉਹਨਾਂ ਦਾ ਜੀ ਕਿਦਾਂ ਉਸਤਾਦ ਜੀ ਦਾ ਹੋਰ ਸਿਸਟਮ ਆ, ਉਹ ਮੇਲਾਂ ਨੂੰ ਕਰਿਆ ਕਰਨਗੇ। ਅੱਛਾ ਅੱਛਾ। ਉਸਤਾਦ ਜੀ ਕੋਈ ਰਿਪੋਰਟਾਂ ਕਰਾਉਂਦੇ, ਮੇਰੀਆਂ ਰਿਪੋਰਟਾਂ ਵੀ ਕਰਾਉਣਗੇ। 5000 ਰੁਪਇਆ ਮਹੀਨਾ ਤੁਸੀਂ ਦੇਈ ਜਾਣਾ। ਉਹ YouTube ਜਿਹੜਾ WhatsApp ਚੈਨਲ ਆ ਉਹਦੇ 'ਚ ਐਡ ਹੋਈ ਜੋ। ਮੈਂ ਰਾਤੀ ਮੇਲਾਂ ਪੜ੍ਹੀਆਂ ਨਾ, ਮੈਨੂੰ ਲੱਗਾ ਕਈਆਂ ਬੰਦਿਆਂ ਕੋਲ ਤੇ ਇਹਨਾਂ ਨੇ ਵਾਪਸ ਲੈਣੇ ਕਿ ਇੱਕ ਦੇ ਇਸ ਚੱਕਰ 'ਚ ਨੇ ਕਿ ਨਾ ਅਸੀਂ ਦੇਵਾਂਗੇ 5-5000 ਐਵੇਂ 8 ਮਹੀਨੇ ਦੇਵਾਂਗੇ, ਉਸ ਤੋਂ ਬਾਅਦ ਸਾਡਾ ਕੋਈ ਹਿਸਾਬ। ਇੰਜ ਦਾ ਕੋਈ ਚੱਕਰ ਨਹੀਂਗਾ ਵੀਰੇ। ਇਸ ਜ਼ੇਨ 'ਚ ਰੱਖ ਕੇ ਤੁਸੀਂ ਮੇਲ ਕਰਨੀ ਆ, ਠੀਕ ਆ। ਖੈਰ ਖਵਾਈ ਹੈ ਜਿੰਨੀ ਗੱਲ ਹੋਵੇ। ਹਾਂ ਗਰੀਬ ਤੇ ਮੁਸਤਹਿਕ ਨੂੰ ਜਾਣ। ਲੇਕਿਨ ਤੁਹਾਨੂੰ ਮਜ਼ਾ ਆਏਗਾ। ਤੁਸੀਂ ਕਹੋਗੇ ਯਾਰ ਅਸੀਂ ਸਾਰੀ ਜ਼ਿੰਦਗੀ, ਕਈ ਮੇਰੇ ਵੀਰ ਓਵਰਸੀਜ਼ ਬੈਠੇ ਨੇ, ਕੋਈ ਪਾਕਿਸਤਾਨ 'ਚ ਨੇ ਸਾਰੇ, ਕਿ ਯਾਰ ਅਸੀਂ ਇੰਨਾ ਕਰੀਦਾ, ਲੇਕਿਨ ਇਹ ਸਿਰਫ ਇੱਕ 5000 ਮਹੀਨੇ ਬਾਅਦ। ਲੇਕਿਨ ਤੁਸੀਂ ਕਹੋਗੇ ਯਾਰ ਸਾਨੂੰ ਮਜ਼ਾ ਆਇਆ। ਹਾਂ ਔਰ ਸਾਡੇ ਇਨਸ਼ਾਅੱਲਾ ਆਪਣੇ ਸਾਰਿਆਂ ਦੇ ਇੱਥੋਂ ਜਾਣ ਤੋਂ ਬਾਅਦ ਵੀ ਲੋਕੀ ਮਿਸਾਲ ਦਿਆ ਕਰਨਗੇ
ਕਿ ਆਪਾਂ ਸਾਰਿਆਂ ਨੇ ਰਲ ਕੇ ਕੁਝ ਕੀਤਾ। ਮੈਂ ਤੁਹਾਨੂੰ ਇਸ ਤੋਂ ਕਹਿ ਰਿਹਾ ਆਜੋ ਕੁਝ ਕਰੀਏ ਰਲ ਕੇ, ਕੁਝ ਕਰ ਜਾਓ। ਕੁਝ ਅਨੋਖਾ ਕਰਤੇ हैं। ਵਾਹ ਵਾਹ। ਹੱਥਾਂ ਨਾਲ ਹੀ ਹੱਥ ਮਿਲਦੇ ਆ ਉਸਤਾਦ ਜੀ ਤੇ ਸਾਰਾ ਕੁਝ ਹੋ ਜਾਂਦਾ ਹੈ। ਮੈਨੂੰ ਵੀ ਮੇਲ ਆਈ, ਇੱਕ ਬੰਦੇ ਨੇ ਕਿਹਾ ਕਿ ਯਾਰ ਮਿੱਠਾ ਜੀ ਨੇ ਫਿਊਚਰ ਕੋਈ ਪਤਾ ਨਹੀਂ, ਸੀਰੀਅਸਲੀ ਆਪਣਾ ਚੁੱਪ ਕਰਕੇ ਆਪਣਾ ਜ਼ਾਤੀ ਬਲੱਡ ਬੈਂਕ ਪਾਲਾ, ਬੜਾ ਕੰਮ ਆ ਕਹਿੰਦਾ ਤਾਂ। ਲਿਆਦਾ ਤੁਸੀਂ ਮੇਲ ਕਰਨੀ ਨਾ, ਹੁਣ ਤੁਸੀਂ ਮੇਲ ਦੇ ਉੱਪਰ ਲਿਖਣਾ ਵਾ ਫॉर ਹੋਮ ਡੋਨੇਸ਼ਨ। ਡੋਨੇਸ਼ਨ ਅੱਗੋਂ ਮੇਰੇ ਨਾਲ ਕੀ ਬਣਦਾ ਵਾ, ਫੇ ਆਪਾਂ ਨਾਲ ਹੀ ਆ। ਮੈਂ ਉਸ ਦਾ ਫੜਿਆ ਜਾਵਾਂ ਭਾਈ ਇਹ ਕੀ ਕਰਦਾ ਪਿਆ, ਲੇਕਿਨ ਮੈਂ ਕਰਨਾ ਜ਼ਰੂਰ ਆ। ਭਾਈ ਚੰਗਾ ਕੰਮ ਆ, ਅੱਛਾ ਕੰਮ। ਨਹੀਂ ਫਿਰ ਵੀ ਮੈਂ ਉਹ ਆਪਣੀ ਵੱਲੋਂ ਸਾਰਾ ਕਰ ਲਿਆ ਵਾ, ਆਹੋ। ਲੀਗਲ ਕਾਨੂੰਨੀ ਸਾਰਾ ਲੀਗਲ। ਤੇ ਮਕਾਨ ਦੁਬਈ ਲੱਗਦੇ ਨੇ ਹੁਣ, ਨਹੀਂ ਇੱਥੇ ਹੀ ਯਾਰ। ਲੀਗਲ ਇੱਥੇ ਨਹੀਂ ਹੋਣਾ। ਯਾਰ ਲੀਗਲ ਤੋਂ ਮੁਰਾਦ ਹੈ ਕਿ ਉਹਦੇ ਕਾਰਵਾਈ ਸਾਰੀ ਪੂਰੀ ਕਰਨੀ। ਲੀਗਲ ਇੱਕ ਇਨਲੀਗਲ ਨਹੀਂ ਹੈਗਾ। ਮੈਂ ਵੇ ਚੇਂਜ ਕੀਤਾ ਵਾ। ਲੀਗਲ ਹੁੰਦਾ ਕਿ ਤੁਸੀਂ ਥਾਣੇ ਉੱਥੇ ਜਾਓ, ਵਕੀਲ ਨੂੰ ਕਹੋ, ਉਹਨੂੰ ਕਹੋ, ਉਹਨੂੰ ਕਹੋ, ਉਹ ਉੱਥੇ ਹੀ ਰਹਿ ਜਾਣਾ ਸੀ ਅੱਧੇ ਨਾ ਬਹੁਤਾ। ਮੈਂ ਕੋਸ਼ਿਸ਼ ਕੀਤੀ ਸੀ, ਵੈਰੀ ਗੁੱਡ। ਫਿਰ ਮੈਂ ਲੀਗਲ ਹੀ ਕੀਤਾ ਵਾ ਪੂਰਾ। ਉਹਦਾ ਮੇਰੇ ਕੋਲ ਹਰ ਚੀਜ਼ ਹੈਗੀ ਆ, ਕਾਰਡ ਬਣੇ ਮੇਰੇ, ਹਰ ਚੀਜ਼ ਹੈਗੀ, ਹਿਸਾਬ ਕਿਤਾਬ ਲੀਗਲ ਹੀ ਆ। ਨਹੀਂ ਦੁਨੀਆ ਮਾਸ਼ਾਅੱਲਾ ਤੁਹਾਨੂੰ ਜਾਣਦੀ ਹੈ, ਹਰ ਸ਼ਹਿਰ ਤੁਹਾਡੇ ਹੱਥ ਵਾਸਤੇ। ਤੁਸੀਂ ਬਸ ਮਕਾਨ ਵੰਡੋ ਜੀ ਦਾ ਨਾਮ ਲੈ ਕੇ। ਕੋਈ ਨਹੀਂ, ਸ਼ੁਰੂ ਕਰੋ ਸਾਜ। ਨਹੀਂ ਮਿੱਠਾ ਜੀ ਹੁੰਦਾ ਹੀ, ਮੈਂ ਉਹੀ ਕਿਹਾ ਨਾ, ਨਹੀਂ ਮਕਾਨ ਬੰਦੋ ਜੀ ਬੰਦੋ। ਮੈਂ ਇੱਥੇ ਕਿਤੇ ਲਾਟ ਸਟਾਈ ਮਕਾਨਾਂ ਦੀ ਮੈਂ ਵੰਡੋ ਵੀ ਵੰਡੋ। ਚੁੱਪ ਕੀਤਾ ਜਦੋਂ ਮੈਂ ਇਦਾਂ ਦੀ ਕਹਦਾ, ਤੁਹਾਨੂੰ ਨਹੀਂ ਅਕਲ ਹੈਗੀ ਇਸ ਗੱਲ ਦੇ ਵਿੱਚ, ਚੁੱਪ ਕੀਤੇ ਰਿਹਾ ਕਰੋ। ਇੱਕ ਗੱਲ ਕਰ ਗਿਆ ਐਵੇਂ ਦਿਮਾਗ ਖਰਾਬ ਤੇ ਤਬੀਅਤ ਅੱਗੇ ਨਹੀਂ ਸਹੀ, ਤੈਨੂੰ ਪਤਾ ਨਹੀਂ ਲੱਗਣ ਦਿਆ ਤੂੰ ਕਹਿਣ ਕਿਤੇ ਆ। ਕੱਲ ਨੂੰ ਮੈਨੂੰ ਫਸਾ ਦੇਵੇਂ ਗੱਲ ਕਰਕੇ ਜੀ ਮਿੱਠੇ ਨੇ ਆ ਗਿਆ ਵੰਡੋ ਵੀ ਜਿਵੇਂ ਮੈਂ ਪਿੱਛੇ ਅੱਲਾ ਮਾਫੀ ਦੇ ਇੰਨੀਆਂ ਨੁੱਕਰਾਂ ਬਾਹਰ ਆਉਂਦੀਆਂ ਮੇਰੇ ਘਰੋਂ ਮਕਾਨਾਂ ਦੀਆਂ। ਦੁਕਾਨ ਤੂੰ ਖਿੱਚੇਗਾ, ਤੂੰ ਭਰ ਕੇ ਬੈਠ ਕੇ ਨੁੱਕਰ ਵੜ ਕੇ ਖਿੱਚ ਲਿਆ ਮਕਾਨ ਆਪਣਾ। ਆ ਲੈ ਲੇਕਿਨ ਸਾਰੇ ਉਹ ਸਾਰੇ ਮਕਾਨ ਲੈ ਕੇ ਤੇ ਆਕਣਾ ਜਾਨੀ ਭਾਈ, ਬਸ ਪਿੱਛੇ ਇੱਕ ਬੈਠਕ ਰਹਿ ਗਈ। ਬਾਂਡੇ ਚੱਲ ਰਹੀ ਤੁਸੀਂ ਸਿਰਫ ਆਪਾਂ ਇਕੱਠੇ ਕਰਨੇ ਆ। ਉਸ ਤੋਂ ਬਾਅਦ ਇਹ ਵੀ ਨਹੀਂ ਲਾਜ਼ਮੀ ਨਹੀਂ ਕਿ ਵੀ ਮਹੀਨੇ ਬਾਅਦ ਇੱਕ ਮੈਨੂੰ ਨਹੀਂ ਲੱਭਦਾ, ਮੇਰੇ ਨਹੀਂ ਸਮਝ ਆਉਂਦਾ, ਪਏ ਰਹਿਣ ਮਕਾਨ ਪੇ ਵੱਧਦੇ ਜਾਣਗੇ। ਉਸ ਤੋਂ ਬਾਅਦ ਕਿਤੇ ਹੋਰ ਵੀ ਐਸੀ ਕੁਝ ਯਾਰ ਤੁਹਾਨੂੰ ਮਜ਼ਾ ਆਏਗਾ। ਤੁਸੀਂ ਕਹੋਗੇ ਵੀ ਜਾਨੀ ਭਾਈ ਸੁਭਾਨ ਅੱਲਾ, ਸਾਨੂੰ ਦੇਖ ਕੇ ਮਜ਼ਾ ਆਇਆ। ਸਾਜੀ ਜਿਹੜਾ ਤੁਸੀਂ ਵੱਡਾ ਕੰਮ ਅੱਲਾਹ ਪਾਕ ਸਾਰਿਆਂ ਨੂੰ ਤੌਫੀਕ ਦੇ ਔਰ ਤੁਹਾਨੂੰ ਕਾਮਯਾਬ ਕਰੇ। ਔਰ ਮੈਂ ਕਹਿੰਦਾ ਸੀ ਕੋਈ ਛੋਟਾ ਮੋਟਾ ਕੁਝ ਲੈ ਕੇ ਦੇਖਣਾ, ਟੂਣਾ ਦਾ ਤੋੜੋ ਨਾ, ਬਿਸਮਿਲ੍ਲਾ ਤੇ ਕਰੀਏ, ਫਿਰ ਮੁੜ ਕੇ ਭਾਵੇਂ ਜਾਂ ਮੁਕਤ ਜਾਂ ਤੇ ਮਾੜਾ ਜਿਹਾ ਲੈ ਕੇ ਦਿਓ ਕਿਸੇ ਨੂੰ। ਪਹਿਲੇ ਟੀਮ ਦੇ ਸਾਰਿਆਂ ਦੇ ਮੁਕੰਮਲ ਹੋਣੇ ਚਾਹੀਦੇ। ਹਾਂ ਉਹ ਉਸਤਾਦ ਉਸ ਤੋਂ ਬਾਅਦ ਉਹ ਨਹੀਂ ਸਾਜੀ ਤੁਸੀਂ ਕਿਉਂ ਇੰਨਾ ਦੇ ਬੈਠੇ ਗੱਲ ਕਰਦੇ ਹੋ? ਸਾਜੀ ਇਨਸ਼ਾਅੱਲਾ ਤਾਲਾ ਤੇਰਾ ਘਰ ਆਪਣਾ ਨਹੀਂਗਾ ਨਹੀਂ ਤਾਦੀ ਜਗ੍ਹਾ ਹੈਗੀ ਹੈ 5 ਮਿੰਟ। ਆ ਤੇ ਕਮਾਓ ਨਾ, ਸਵੇਰ ਨੂੰ ਆਓ ਕਮਾਓ, ਮਹੀਨੇ ਦੀ ਕਮੇਟੀ ਪਾਓ। ਲੇਕਿਨ ਮੈਂ ਉਹਨਾਂ ਨੂੰ ਦੇਣੇ ਜਿਹੜੇ ਵਿਚਾਰੇ ਕੋਈ ਇਹ ਵੀ ਨਹੀਂ ਹੈਗਾ, ਇਹ ਵੀ ਹਿਸਾਬ ਨਹੀਂ ਹੈਗਾ। ਸੋਰਸ ਹਾਂਜੀ ਉਹ ਜਗ੍ਹਾ ਵੇਚਦੇ ਨੇ, ਇਹ ਵੀ ਰਹਿੰਦੇ ਨੇ। ਸਾਜੀ ਕੋਸ਼ਿਸ਼ ਨਹੀਂ ਕਰਦੇ ਕਿ ਸਾਜੀ ਤੁਸੀਂ ਲੋਕਾਂ ਨੂੰ ਕਹਿੰਦੇ ਆ 35,000 ਸਾਡੇ ਕੋਲ ਵੀ ਮਹੀਨੇ ਬਾਅਦ ਲਿਆ ਇਹ ਗੱਲ ਸਾਜੀ ਹੈ, ਵੱਡੀ ਸੋਹਣੀ ਗੱਲ। ਨੋਨੀ ਨੂੰ ਮੈਂ ਕਿਹਾ ਨੋਨੀ ਮਾਸ਼ਾਅੱਲਾ ਹੁਣ ਤੂੰ ਆਪਣਾ ਮਕਾਨ ਸਾਲ ਦੇ ਵਿੱਚ ਲੈ ਸਕਦਾ ਵਾ। ਹਾਂਜੀ ਨਹੀਂ ਮਿਹਨਤ ਕਰ ਰਿਹਾ ਸਾਜ ਜੀ। ਸਾਲ ਡੇਢ ਸਾਲ ਤੂੰ ਆਪਣਾ ਮਕਾਨ ਅੱਛਾ ਸੋਹਣਾ ਲੈ ਸਕਦਾ। ਗੱਲ ਕਰਨਾ ਮਕਸਦ ਹੈ ਤੁਸੀਂ ਇਕੱਠੀ ਜਗ੍ਹਾ ਲਵੋ ਸਾਜੀ, ਜਾਨੀ ਕਲੋਨੀ ਕੱਟੋ, ਉਹਦੇ ਵਿੱਚ ਨਹੀਂ ਯਾਰ ਇਹ ਵੀ ਨਹੀਂ ਸਹੀ ਹੈਗਾ ਨਾ ਕੰਮ। ਆਪਾਂ ਨੂੰ ਸਸਤੀ ਮਿਲ ਜਾਏਗੀ। ਕੰਮ ਇਹ ਹੈ ਜੀ, ਕੰਮ ਕਰਨਾ ਫਿਰ ਬੰਦਾ ਪੂਰਾ ਕਰੇ। ਇਹਦਾ ਰਹਿਣ ਦਿਓ ਕਿ ਵੀ ਐਵੇਂ ਉੱਥੇ ਵਿਚਾਰਿਆਂ ਦੇ ਬੱਚੇ ਉੱਥੇ ਪੜ ਰਹੇ ਆ, ਬੰਦਾ ਉੱਥੇ ਕੰਮ ਤੇ ਜਾਂਦਾ, ਉਹਦਾ ਸੈਟਿੰਗ ਬਣਿਆ, ਮੈਂ ਉਹਨੂੰ ਆਪਣਾ ਮਕਾਨ ਚੁੱਕ ਕੇ ਉਹ ਝੁਮਰੇ ਦੇ ਕੋਲ ਲੈ ਦੇਵਾਂ ਤੇ ਚੌੜਾ ਹੋਈ ਜਾਵਾਂ, ਮੈਂ ਇਹਨੂੰ ਆਪਣਾ ਲੈ ਕੇ ਤਾਂ ਉਹ ਵਿਚਾਰਾ ਉਹ ਕਿਰਾਏ ਤੇ ਦੇ ਕੇ ਫਿਰ ਉੱਥੇ ਹੀ ਉਹਦੀ ਉਨੀ ਕਿ ਜ਼ਿੰਦਗੀ ਉਹਦੀ ਉਨੀ ਖੂਬਸੂਰਤੀ ਹੋਵੇ। ਭੈਣ ਮੈਂ ਇੱਥੇ ਰਹਿੰਦਾ ਸੀ, ਮੈਨੂੰ ਇੱਥੇ ਮਿਲ ਗਿਆ। ਤੁਸੀਂ ਇੱਕ ਕਮੇਟੀ ਪਾਓ ਸਾਰਿਆਂ ਦੀ, ਅਸੀਂ ਪੈਸੇ ਦੇਣੇ ਵਿੱਚ ਉਹ 'ਚ ਤੁਸੀਂ ਮਕਾਨ ਲੈਣੇ ਆ ਸਾਡੇ ਇਦਾਂ ਨਾਲ ਟੀ ਟਾਈਮ ਕਰਨਾ ਵਾ, ਦਰਵਾਜ਼ਾ ਖੜਕਾਇਆ, ਕਾਲੂ ਦਾਨਸ਼ ਸੁਲੇਮਾਨ ਮਿੱਠਾ ਇਦਾਂ ਲੈਣ ਸੇ ਸਾਡੇ ਨਹੀਂ ਸਾਰੇ ਬਾਹਰ ਆਏ ਆ। ਭਾਈਜਾਨ ਉਹਦੀ ਬੈਕ ਸਾਈਡ 5-6 ਮਕਾਨ ਨੇ, ਹਾਂਜੀ ਉਹਨਾਂ ਦੀ ਬੈਕ ਸਾਈਡ ਤੇ ਇੱਕ ਦਰਵਾਜ਼ਾ ਵਾ, ਪਿੱਛੇ ਛੋਟਾ ਜਿਹਾ ਹਾਲ ਬਣਿਆ, ਹਰ ਮਕਾਨ ਦੀ ਬੈਕ ਸਾਈਡ ਤੇ ਦਰਵਾਜ਼ਾ ਵਾ। ਹਾਂਜੀ ਇਸ ਤਰ੍ਹਾਂ ਬੈਲ ਮਾਰੀ, ਪੰਜੇ ਆਪਣੇ ਘਰੋਂ ਬੈਗ ਤੋਂ ਨਿਕਲੇ, ਟੀ ਟਾਈਮ ਕੀਤਾ, ਕਦੀ ਇਹਦੇ ਘਰੋਂ ਚਾਹ ਆ ਰਹੀ ਆ, ਕਦੀ ਇਹਦੇ ਘਰੋਂ ਬਿਰਿਆਨੀ ਆ ਰਹੀ ਆ, ਕਦੀ ਉਹਦੇ ਘਰੋਂ ਆ ਰਹੀ ਆ, ਸਮੋਸੇ ਇਹਨੇ ਦੇਖੋ ਪਿੱਛੇ ਸੈਟ ਆ ਰਹੀ ਆ। ਸਮੋਸੇ ਨਹੀਂ ਹੁੰਦੇ, ਉਹ ਆ ਰਹੇ ਆ। ਆਰੇ ਹੁੰਦੇ ਸਮੋਸੇ। ਮੈਂ ਕਿਹਾ ਕਦੀ ਉਹ ਆ ਰਹੀ ਆ, ਕਹਿੰਦਾ ਸਮੋਸੇ। ਸਮੋਸੀਆਂ ਕਹਿਣਾ ਸੀ ਸਾਜੀ, ਮੈਂ ਸੋਰੀ। ਮਕਾਨ ਦੇ ਉਹ ਪਿੱਛੇ ਵੀ ਆ ਰਹੀ ਹੈ, ਨਹੀਂ ਆ ਰਹੀ ਨਹੀਂ ਹੁੰਦਾ, ਉਹ ਆ ਰਹੀਆਂ ਹੁੰਦੀਆਂ। ਹਾਂ ਮਕਾਨ ਦੇ ਪਿੱਛੇ ਸਟੂਡੀਓ ਹੋਣਾ, ਇਹਦੇ ਬਿਨੇ ਫੇਰ ਫੋਨ ਕਰਕੇ ਕਿਹਾ ਕਿ ਨਾ ਉਹ ਤਾਂ 4 ਵਜੇ ਦਾ ਸਟੂਡੀਓ ਗਿਆ। ਆਹੋ ਸਾਜੀ ਸਾਡੇ ਘਰੋਂ ਨਹੀਂ ਕੁਝ ਵੀ ਆਣਾ, ਕਿਉਂ ਉਹ ਗਏ ਨੇ ਕਿਤੇ। ਚਲੋ ਖੈਰ, ਤੇਰਾ ਮਕਾਨ ਤੇ ਉਹ ਪਾਏ ਨੇ। ਇਸ ਤੋਂ ਮੈਂ ਤੁਹਾਨੂੰ ਕਲੀਅਰ ਕਰ ਦਿੱਤਾ, ਉਹ ਸਾਰੇ ਆ ਜਾਓ ਜਲਦੀ ਉਹਦੇ ਵਿੱਚ। ਫਿਰ ਮੈਂ ਉਹਦੇ ਵਿੱਚ ਇੱਕ ਪੂਰਾ ਤਰੀਕਾ ਦੱਸ ਦਾਂਗਾ ਵੀ ਕੀ ਹਿਸਾਬ ਕਿਤਾਬ ਆ, ਕਿਸ ਤਰ੍ਹਾਂ ਕੀ ਹਿਸਾਬ। ਹਾਂਜੀ ਇਹ ਤੇ ਪੂਰਾ ਮਿਸ਼ਨ ਹੈ ਉਸਤਾਦ ਜੀ, ਅੱਲਾਹ ਤਾਲਾ ਤੁਹਾਨੂੰ ਕਾਮਯਾਬ ਕਰੇ। ਆ ਉਸ ਦੇ ਦਿਨਾਂ ਚ ਉਸਤਾਦ ਜੀ ਇਹਦੀ ਟਿੰਡ ਤੇ ਮਲਾਈ ਆਣ ਲੱਗ ਪੈਂਦੀ। ਸਾਜੀ ਅੱਛਾ ਦੇਨ ਵੱਡੀ ਗੱਲ, ਵੱਡਾ ਦਿਮਾਗ। ਤੁਸੀਂ ਇਹਨਾਂ ਸਾਹਮਣੇ ਗੱਲ ਕਰਕੇ ਫਸ ਨਾ ਜਾਇਆ ਕਰੋ। ਆਹੋ
ਤੂੰ ਵੀ ਵਿੱਚ ਹੀ ਆ ਮੈਂ ਉਹਨਾਂ ਨਾਲ ਕਰਨੇ ਆ ਨਾ, ਇਹਨਾਂ ਨਾਲ ਮੈਂ ਕਿਦੋਂ ਕਰਨੇ ਆ? ਇਹ ਤੇ ਹੁਣ ਮਜਬੂਰਨ ਸੁਣ ਲਈ ਉਹਨੇ। ਬਾਅਦ ਨਹੀਂ ਨੋਨੀ ਅੰਬਾਨੀ ਸਾਹਿਬ ਸਾਨੂੰ ਸਾਰਾ ਪਤਾ, ਤੁਹਾਡੇ ਸਾਹਮਣੇ ਵੀ ਨਹੀਂ ਕਰਨੀ ਚਾਹੀਦੀ। ਮੈਂ ਇਹ ਕਹਿਣਾ ਸੀਗਾ ਵੀ ਇੱਕ ਵਾਰੀ ਟੂਣਾ ਤੋੜੋ, ਬਿਸਮਿਲ੍ਲਾ ਸ਼ੁਰੂ ਕਰੋ। ਚਲੋ ਤੋੜ ਹਲਕਾ ਲੈਂਦੇ। ਫੁਲਕਾ ਜਿਹਾ ਲੈ ਕੇ ਕੋਈ 1.5 ਕਮਰਲੇ ਦਾ ਕਿਸੇ ਨੂੰ ਸ਼ੁਰੂ ਕਰਾਓ। ਤੋੜ ਲੈਣੇ ਇਹ ਯਾਰ ਦੇਖੋ ਕਿ ਹੋਰ ਕੰਮ ਨਹੀਂ ਪਤਾ ਹੈ ਕੀ ਮਿਸ਼ਨ ਉਹ ਜਿਹੜੇ ਉਸਤਾਦ ਜੀ ਸਲਾਈ ਦੇ ਵਿੱਚ ਨਹੀਂ ਬਿੱਲ ਲਾਏ ਹੁੰਦੇ ਅੰਜ ਲੈਨ ਸਿਰ, ਉਹ ਸਾਰੇ ਕੱਢ ਕੇ ਦੇਖਦੇ ਆ ਕਿਹੜੇ ਕਿਹੜੇ ਤਾਰੇ ਕਿਹੜੇ ਕਿਹੜੇ ਨਹੀਂ, ਅਲੱਗ ਅਲੱਗ ਰੱਖਣ। ਆਹ ਘਰ ਦੇ ਵਿੱਚ ਹੁੰਦੀ ਸੀ ਐ ਕਰਕੇ ਦੱਸੀ ਉਹਦੇ ਵਿੱਚ। ਜਿਹੜੇ ਸਲਾਈ ਦੇ ਵਿੱਚ ਕਿੰਨੇ ਬੇਨੇ ਟਕੇ ਹੁੰਦੇ, ਸ਼ਵਲੋਂ ਤੋਂ ਲਾਲਾ ਸ਼ਵਾਰਮ ਬਣਾਉਂਦੇ। ਹਾਰਡਬਾਲ ਦੀ ਸਾਜੀ ਚਾਹ ਪੀ ਕੇ ਚੱਕਰ ਜਿਹਾ ਹੋਰ ਮੈਂ ਕੀ ਗੱਲ ਕਰਨੀ ਸੀ? 2 ਗੱਲਾਂ ਸੀ ਮੈਂ ਕਿਹਾ ਸੀ ਮੈਨੂੰ ਯਾਦ ਕਰਾਈ। ਉਹ ਦੂਜੀ ਤਾਜੀ ਉਹ ਕਰਨ ਵਾਲੀ ਨਹੀਂ। ਹਾਂਜੀ ਲੇਕਿਨ ਇਹ ਕਰਦੇ ਨਹੀਂ ਉਸਤਾਦ ਜੀ ਨੇ, ਉਸਤਾਦ ਜੀ ਨੂੰ ਪਤਾ ਲੋਕਾਂ ਉਹ ਜਿਹੜੀਆਂ ਤੂੰ ਪਿਛਲੇ ਸ਼ੋਅ 'ਚ ਕੀਤੀਆਂ ਉਹ ਕਰਨ ਵਾਲੀਆਂ ਸੀ। ਨਹੀਂ ਅੱਛਾ ਜੀ। ਕੁਛ ਨਾ ਬਹੁਤ ਮਤ ਗਿਆ। ਦਰਸ਼ਨ ਸਾਹਿਬ ਵੇਖਣਾ ਰਹੋ, ਤੂੰ ਜ਼ਿੰਮੇਦਾਰ ਆ ਉਹਦੀਆਂ ਗੱਲਾਂ ਦਾ। ਤਾਜੀ ਉਹ ਤੁਸੀਂ ਕਿਹਾ ਠੀਕ ਹੈ ਚੱਲੂਗੀ। ਠੀਕ ਵਿੱਚ ਮੈਂ ਚੱਲੂਗੀਆਂ ਗਈਆਂ ਸੀ, ਬਾਅਦ 'ਚ ਫਿਰ ਮੇਰੇ ਕੋਲ ਐਡੀਟਰ ਆਇਆ, ਉਹਨੇ ਕਿਹਾ ਭਾਇਆ ਨਾ ਦੇਖੋ ਇੱਕ ਦੀ ਚੱਲਦੀ ਹੁੰਦੀ, ਤੂੰ ਤਾਂ ਕੰਬੋਜ ਲਾਤੀ ਤੂੰ। ਇਹਨੇ ਚਲਾਤਾ ਕੰਮ। ਇਹਨੇ ਮੈਂ ਕਿਹਾ ਇਹਨੇ ਐਸੀ ਗੱਲ ਨੈਸ਼ ਵਿਹੜੇ ਚ ਆ ਗਿਆ। ਆਹੋ ਵਿਹੜੇ 'ਚ ਆ ਗਿਆ ਭਾਜੀ। ਉਹਦਾ ਨਾਲ ਬੜਾ ਕਾਰੀਗਰ ਇਸ ਕੰਮ ਦਾ। ਤਬੀਅਤ ਬੜੀ ਨਸਾਜ਼ ਦਾ, ਹੁਣੇ ਹੀ ਮੈਨੂੰ ਕਹਿਣ ਡਿਆ ਵਾ ਜਿਹੜੀ ਹੁਣ ਮੈਂ ਮੈਡੀਸਨ ਖਾਣੇ ਹੁਣ ਇਹ ਕਹਿੰਦਾ 2 ਨੰਬਰ ਆ, ਉਹ 2 ਨੰਬਰ ਕਹਿੰਦਾ ਇਹ ਹੋਰ ਸ਼ਾਇਦ ਹੀ ਖਾਣ ਡਿਆ ਮੈਨੂੰ। ਇਹ ਮੈਨੂੰ ਡਰਾਈ ਜਾਣ ਡਿਆ, ਕਹਿੰਦਾ ਤੂੰ ਐਂਡ ਹੋ ਜਾਂਦਾ, ਬੰਦੇ ਦੀ ਡੈਥ ਹੋ ਜਾਂਦੀ। ਤੇਰੇ ਹਿਸਾਬ ਨਾਲ ਇਹਨੂੰ ਕੀ ਪ੍ਰੋਬਲਮ ਹੈ? ਇਹਨੂੰ ਐਚ ਗਲੋਰੀ ਮੈਦੇ ਦਾ ਮਸਲਾ। ਯਾਰ ਇੱਥੇ ਨਾ ਤਾਂ ਐਚ ਗਲੋਰੀ ਤੈਨੂੰ ਐਚ ਗਲੋਰੀ ਆ। ਉਹ ਭਲਾ ਕੀ ਹੜਾ ਪੁੱਛੋ। ਹੜਿੱਪਾ ਗਲੋਰੀ ਤੈਨੂੰ ਉਹ ਆ ਨਹੀਂ ਤੈਨੂੰ ਉਹ ਕੀ ਹੁੰਦਾ? ਉਹਦਾ ਐਂਡ ਕੀ ਆ? ਮੈਦੇ ਦਾ ਇੱਕ ਜਰਾਸੀਮ ਹੁੰਦਾ ਨਾ, ਓਕੇ ਉਹਦਾ ਇਲਾਜ ਹੋ ਜਾਂਦਾ ਬੇਟਾ ਤੇ ਸੀਰੀਅਸ। ਜੇ ਨਾ ਹੋਵੇ ਜੇ ਨਾ ਕਰਾਓ ਤੇ ਫਿਰ ਨਹੀਂ, ਫਿਰ ਸੀਰੀਅਸ ਕੈਂਸਰ ਹੋ ਜਾਂਦਾ। ਕੈਂਸਰ ਹੋ ਜਾਂਦਾ ਮੈਦੇ ਦਾ। ਵਾ। ਇੱਧਰ ਨੂੰ ਆ ਨਾ ਤੂੰ। ਜ਼ਖਮ ਹੋਈ ਗੱਲ ਹੋਈ, ਮੈਦੇ ਚ ਜ਼ਖਮ ਕਰ ਦਿੰਦਾ ਉਹ। ਵੱਡੇ ਵੱਡੇ ਜ਼ਖਮ ਆਉਣ ਕਿ ਮੈਂ ਤੁਹਾਨੂੰ ਖਾਂਦਾ ਹੀ ਕੁਛ ਨਹੀਂ ਹੈਗਾ। ਗਜ਼ਾਵਾਂ ਹੀ ਦੇਖੇ ਨਜ਼ਰਾਂ ਹੀ ਲੱਗੀਆਂ ਵਾ ਉਸਤਾਦ ਜੀ। ਯਾਰ ਤੈਨੂੰ ਮੈਨੂੰ ਲੱਗਦਾ ਹੋਵੇ ਐਚ ਕਲੋਰੀਆ ਉਹ ਆ। ਇਹ ਜਿਹੜੇ ਸਾਜੀ ਫਰੂਟ ਜਾਂਦਾ ਰਿਹਾ ਨਾ ਘਰ, ਭਰਵੇਂ ਫਰੂਟ 5 ਕਿਲੋ ਦੇ ਅੰਦਰ, ਉਹ ਸਾਰੀ ਸਾਈਡ ਸੇਬ ਤੈਨੂੰ ਐਚ ਲੈਲਪੁਰ ਕਲੋਰੀਆ ਵਾ। ਮੈਨੂੰ ਕਹਿੰਦਾ ਡਾਕਟਰ ਆਫਤਾਬ ਇਸਲਾਮ ਸਾਹਿਬ ਹੈਗੇ ਆ। ਭਾਈ ਜਾਨ ਹਾਂਜੀ, ਤੁਸੀਂ ਜਦੋਂ ਆਪਣੇ ਮਹੱਲਿਓਂ ਨਿਕਲਣਾ ਨਾ ਉਦੋਂ ਤੁਹਾਨੂੰ ਆਰਾਮ ਆਉਣਾ। ਆਪਣੇ ਇਹ ਬਾਤ ਹੈ, ਮੈਂ ਇਹਨੂੰ ਕਹਿ ਰਿਹਾ ਵਾਂ ਕਿ ਅੱਛੂ ਲੈਬਾਰਟਰੀ ਤੋਂ ਟੈਸਟ ਕਰਾਏ ਯਾਰ ਅੱਛੂ ਲੈਬਾਰਟਰੀ ਡਾਕਟਰ ਭੁੰਡੀ ਇਹਦਾ ਵਾ। ਆਹੋ ਯਾਰ ਯਾਰ ਆਟੋ ਵਰਕਸ਼ਾਪ ਤੇ ਦਵਾਈਆਂ ਲਿਖੀਆਂ ਨਹੀਂ, ਉਹਦਾ ਪੈਡ ਹੁੰਦਾ ਉੱਤੇ ਦਵਾਈਆਂ ਲਿਖਣ ਦੇ ਨੇ। ਬੰਦਾ ਪੁੱਛੇ ਵੀ ਤੇਰੇ ਪੈਸੇ ਉਹਨਾਂ ਡਾਕਟਰਾਂ ਕੋਲੋਂ ਤੂੰ ਤੇਰਾ ਦੇਹਾਂਤ ਹੋ ਗਿਆ, ਉੱਥੇ ਪੇਰੈਂਟ ਲੱਖ ਲਾਹਨਤ ਤੇਰੀ ਜ਼ਿੰਦਗੀ ਤੇ, ਤੇਰੇ ਪੈਸੇ ਤੇ, ਤੇਰੀ ਇਹੋ ਜੀ ਸੋਚ ਤੇ ਕਿ ਤੂੰ ਅੱਜ ਹੱਕ ਹੋ ਗਿਆ, ਉਹ ਪਿੱਛੇ ਉੱਥੇ ਪੈ ਰਹੇ ਨੇ। ਦੁਰ ਫਿਟੇ ਮੂੰ ਤੇਰੀ ਇਹੋ ਜੀ ਤੇਰੀ ਸੋਚ ਤੇ। ਮੈਂ ਬੁੱਢੀ ਨੂੰ ਦੱਸਿਆ ਉਹਦੇ ਚੋਂ ਲਾ ਅੱਛੇ ਡਾਕਟਰਾਂ ਕੋ ਜਾ ਕੇ ਉੱਤੋਂ ਲਾ, ਉਹਨੂੰ ਹੋਰ ਵਧਾ ਲਈ ਬਾਅਦ ਚ ਠੀਕ ਹੋ ਗਏ। ਉਸਤਾਦ ਜੀ ਭਾਈ ਭੁੰਡੀ ਫਲਾਣਾ ਡਾਕਟਰ, ਅੱਛੂ ਫਲਾਣਾ, ਉਹ ਲੈਬਾਰਟਰੀ ਵਾਲਾ, ਘੱਟ ਪੈਸੇ ਲੱਗਣ ਉੱਥੇ ਛੱਡ ਕੇ ਤੂੰ ਬਾਕੀ ਜਿਹੜੇ ਨੇ ਉਹ ਮਰ ਜਾਣਾ ਵਾ, ਮੁੜ ਕੇ ਦੇਖਦਾ ਨਹੀਂ ਵੀ ਤੇਰੇ ਨਾਲ ਕੀ ਬਣਦਾ। ਉਸ ਲੈਬਾਰਟਰੀ ਤੋਂ ਟੈਸਟ ਕਰਾਉਂਦੇ ਦਿਮਾਗ ਸਤਾਜ ਕਰਾ ਕੀ ਕਿਉਂ? ਅੱਜ ਜਿਹੜਾ ਡਾਕਟਰ ਆ ਨਾ, ਉਹਨੇ ਮੈਨੂੰ ਕਸਮ ਖਾ ਕੇ ਕਿਹਾ, ਉਹਨੇ ਯਾਰ ਜਿਹੜੇ ਮੇਰੇ ਸੀਨੀਅਰ ਡਾਕਟਰ ਆ, ਉਹਨਾਂ ਨੇ ਇਸ ਮਰਜ਼ ਵਾਸਤੇ ਇਹੀ ਦਵਾਈ ਦਿੱਤੀ ਸੀ, ਮੈਂ ਉਹੀ ਦਵਾਈ ਤੱਕ ਸੇਮ ਦਿੱਤੀ ਤੈਨੂੰ। ਫਿਰ ਰਾਮ ਕਿਉਂ ਉਹਨੇ ਕਹਿੰਦਾ 2 ਨੰਬਰ ਦਵਾਈ ਗਲਤ ਦਵਾਈ। ਓਹੋ ਰਦਾ ਭਾਈ ਨੇ ਯੂਕੇ ਉਹਨੇ ਮੈਨੂੰ ਦਵਾਈ ਰਿਕਮੈਂਡ ਕੀਤੀ। ਸੱਜਾ ਜਿਗਰ ਵੀ ਖੱਬਾ ਜਿਗਰ ਵੀ ਤੇਰਾ ਦੋਵੇਂ ਜਿਗਰ ਫਰਕ ਹੋ ਗਏ। ਜੀ ਗੁਰਦੇ ਹੁੰਦੇ ਆ, ਜਿਗਰ ਇੱਕ ਹੀ ਹੁੰਦਾ। ਜੀ ਮੈਨੂੰ ਮਾਫੀ ਨਹੀਂ ਦੇ ਦਿੰਦੇ। ਮਿੱਠਾ ਜੀ ਰਿਸ਼ਤੇ ਤੇਰੇ ਨੱਕ ਦੀ ਆ ਹੱਡੀ ਨਾ ਭੇਡੂ ਟੈਪ ਇੱਥੋਂ ਬਾਹਰ ਵਧੀ ਜਾ ਰਹੀ, ਇੰਜ ਹੋਈ ਜਾ ਰਹੀ ਹੈ। ਉਹ ਮੇਜੇ ਤੇ ਇਹਦਾ ਤੇਰਾ ਲੰਗਸ ਦੇ ਨਾਲ ਉਹ ਫਰਕ ਹੋ ਗਿਆ। ਹਾਂਜੀ ਫੇਫੜੇ ਸਿਗਰਟ ਪੀ ਕੇ। ਸਿਗਰਟ ਮੈਂ ਕਿੱਥੋਂ ਪੀਂਦਾ ਜੀ? ਉਹ ਲੈ ਉੱਥੋਂ ਪੀਂਦਾ ਆ ਵਾ, ਦੱਸੀ ਇਹਨੂੰ ਕਿੱਥੋਂ ਸਿਗਰਟ ਪੀਂਦਾ? ਉੱਥੋਂ ਆਣਾ ਨੁਕਰ ਵਾਲੀ ਦੁਕਾਨ ਤੋਂ। ਯਾਰ ਤੂੰ ਮੈਨੂੰ ਸਮਝ ਲੈ, ਤੂੰ ਮੇਰੇ ਖੀਸੇ 'ਚ ਹੁੰਦਾ ਵੀ ਤੈਨੂੰ ਸਾਰਾ ਪਤਾ ਵਾ। ਯਾਰ ਤੁਸੀਂ ਇਹ ਪੁੱਛਿਆ ਕਿੱਥੋਂ ਪੀਂਦਾ, ਮੈਂ ਦੱਸਿਆ ਕਿ ਉੱਥੋਂ ਪੀਂਦਾ। ਉਹਨੇ ਕਿਹਾ ਵੀ ਇਹ ਬਸ ਹਲਕਾ ਜਿਹਾ ਵਾਇਰਸ ਆ, ਐਦਾਂ ਦੇ ਹੁਕਮ ਮਹੀਨੇ ਡੇਢ ਸਹੀ ਹੋਣਾ। ਇਦਾਂ ਹੀ ਹੁੰਦਾ ਵਾ ਇੱਥੇ ਹਸਪਤਾਲ ਜਾ। ਆ ਜਿਹਨਾਂ ਵਿਚਾਰਿਆਂ ਦੇ 19 ਕੀ ਹੁੰਦੀ ਨਾ, ਉਹਨਾਂ ਦੇ ਘਰ ਕਦੀ ਫੂੜੀ ਤੇ ਬੈਠੀ, ਹਰ ਬੰਦਾ ਹੀ ਕਹੇਗਾ ਕੁਛ ਵੀ ਨਹੀਂ ਸੀ, ਗੱਲਾਂ ਕਰਦਾ ਤੇ ਆਇਆ ਚੰਗਾ ਭਲਾ, ਰੋਟੀ ਖਾਦੀ ਬਸ। ਪਰਸੋਂ ਫੌਤ ਰਾਤੀ ਅੰਦਰ ਆਇਆ ਵਾ ਚ ਫੁੱਲੇ ਜੇ ਫੜੇ ਉਹ ਖਾਂਦੇ ਆ। ਮੈਂ ਕਿਹਾ ਇਹ ਕੀ ਕਹਿੰਦਾ, ਐਵੇਂ ਦਿਲ ਕੀਤਾ ਮੇਰਾ। ਹਾਂ ਮਾੜਾ ਜਿਹਾ ਇੰਜ ਕੀਤਾ ਵਾ ਤੇ ਮੈਂ ਕਿਹਾ ਚੱਲ ਜਾ ਡਾਕਟਰ ਨੂੰ ਦਿਖਾਇਆ। ਲੈ ਬਸ ਉੱਥੋਂ ਇੰਜ ਹੀ ਆਇਆ। ਹਾਏ ਕਿਸੇ ਨੂੰ ਪੁੱਛ, ਕਿਤੇ ਫੌਜੀਏ ਦੇ ਘਰ ਜਾ ਕੇ ਪੁੱਛ ਕੇ ਦੇਖੀ ਗੱਲਾਂ। ਤਰ੍ਹਾਂ ਹੀ ਹੁੰਦਾ। ਉਸਤਾਦ ਜੀ ਕਿਸੇ ਤੁਸੀਂ ਤਾਂ ਐਂਡ ਕਰ ਦਿੰਦੇ ਅਗਲੇ ਬੰਦੇ ਦਾ। ਮੈਂ ਅੱਜ ਬੋਤਲ ਵਾਲੀ ਡਾਕਟਰ ਸਾਹਿਬ ਕੋਲ ਸਾਜੀ ਮੇਰਾ ਯਾਰ ਆਇਆ ਇੱਧਰ ਦੇਖੋ, ਡਾਕਟਰ ਜਿਹੜੇ ਨੂੰ ਚੈੱਕ ਕਰਾਉਂਦਾ ਨਾ, ਨਾਲੇ ਨਾ ਉਹਨੇ ਡ੍ਰਿਪ ਢੰਗੀ ਆ। ਜੋੜਾ ਕਲੀਨਿਕ ਉਹ ਨਹੀਂ ਸੀ ਹੈਗਾ, ਉਹ ਮੇਰੇ ਕੋਲ ਘਰ ਟ੍ਰਿਪ ਉਹ ਨਹੀਂ ਸੀ। ਇਸ ਤੋਂ ਨਹੀਂ ਹੈਗਾ ਕਿ ਤੂੰ ਗਿਆ ਉਹਦੇ ਕੋਲ ਆ। ਜਿਹੜੇ ਚੰਗੇ ਪੈਸੇ ਦੇਈ ਉਹਨਾਂ ਕੋਲ ਸਾਰਾ ਕੁਝ ਹੁੰਦਾ ਵਾ। ਘਰ ਆ ਗਿਆ ਘਰ ਆ ਕੇ ਅਗਲੇ ਲੈ ਕੇ ਆਉਂਦੇ ਨਾਲ।
ਨਹੀਂ ਉਹ ਅਚਾਨਕ ਸਡਨਲੀ ਆਇਆ ਕੰਮ ਤੇ ਗਿਆ ਹੋਇਆ ਸੀਗਾ ਉਹ ਭਾਈ ਲਓ, ਉਹ ਕੰਮ ਵੀ ਕਰਦਾ ਵਾ ਡਾਕਟਰ। ਰੌਕ ਸਟਾਰ ਆਈ ਹੌਲੀ ਚ ਸਿੰਗਰ ਦਾ ਕਾਰੀਗਰ ਵੀ ਉਧਰੋਂ ਸਿੱਧਾ ਹੀ ਆ ਗਿਆ ਘਰ ਉਹਦਾ ਕਹਿੰਦਾ ਮੈਂ ਸਟੋਰ ਹਲੇ ਮੈਡੀਕਲ ਚਲੋ ਲੈ ਕੇ ਇਦਾਂ ਹੀ ਮਾਰੀ ਜਦੋਂ ਅੱਲਾ ਅੱਗੋਂ ਨਿੱਕੀ ਹੋਈ ਨਾ ਤੇਰੇ ਪੈਸੇ ਸਾਨੂੰ ਦੱਸ ਦੀ ਕਿੱਥੇ ਉਹ ਕੱਢ ਕੇ ਅਸੀਂ ਤੇਰੇ ਨਾਲ ਦੱਬ ਦਿਆਂਗੇ ਨਾਲ ਲੈ ਜੀ ਬੇਗਮ ਦੱਸਿਆ ਪਾਸਵਰਡ ਕੀ ਪਰ ਨਾਲ ਲੈ ਜੀ ਪਾਸਵਰਡ ਬੇਗਮ ਨੂੰ ਦੱਸ ਯਾਰ ਡਾਕਟਰ ਭੂਰੇ ਕੋਲੋਂ ਇਲਾਜ ਕਰਾ ਰਿਹਾ ਉਸਤਾਦ ਜੀ, ਉਹ ਜਿਹਦੀਆਂ ਧੁੱਪ ਚੱਖਾਂ ਨਹੀਂ ਖੁੱਲਦੀਆਂ ਉਹਦੇ ਕੋਲੋਂ। ਦਾਨਤ ਜੀ ਟਾਈਮ ਤੇ ਪਹੁੰਚਣੇ ਗਨੀਮਤ ਆਗਲਾ ਯਾਰ ਅੱਜ ਕੱਲ੍ਹ ਉੱਠਦੇ ਹੀ ਪਹੁੰਚ ਜਾ ਯਾਰ ਇੱਕ ਸਟੈਂਡ ਦੇਈਂ ਜ਼ਰਾ ਇਹਦਾ, ਮੈਨੂੰ ਕੈਮਰੇ ਦਾ ਸਟੈਂਡ ਦੇਈਂ ਕੋਈ ਇਹਦੀ। ਅੱਜ ਡਾਕਟਰ ਕੋ ਦਵਾਈ ਲੈਣ ਗਿਆ ਤੇ ਫੋਨ ਕੀਤਾ, ਕਹਿੰਦਾ ਯਾਰ ਬਸ ਤੂੰ ਬਹਿ ਦੁਕਾਨ ਤੇ ਮੈਂ ਕਿਸ਼ਤ ਫੜ ਲਿਆਵਾਂ। ਉਹਦਾ ਕਾਂਟਾ ਵੀ ਆ ਵਜਨ ਨਹੀਂ ਕਰਦਾ ਵਾ। ਪੇਟੀਆਂ ਬਣਾਉਂਦਾ ਅੰਦਰ, ਉਹ ਪੇਟੀਆਂ ਠੋਕਣ ਵਾਲਾ ਥੋੜਾ ਵੀ ਪਿਆ ਵਾ। ਹਾਂ ਯਾਰ ਉਸ ਡਾਕਟਰ ਕੋਲ ਸਵੇਰੇ ਸਵੇਰੇ 2-3 ਵਾਰੀ ਗਿਆ, ਜਿਹੜੇ ਦਵਾਈਆਂ ਦੇਣ ਵਾਲੇ ਮੈਡੀਕਲ ਰੈਪ ਵਾਲੇ ਨਹੀਂ ਹੁੰਦੇ, ਉਹ ਸੇਲਮੈਨ ਕਹਿੰਦੇ ਅਸੀਂ ਇੱਥੋਂ ਬਣੇ ਉਹ ਕਿਹੜਾ ਇਸ ਡਾਕਟਰ ਬੰਦੇ ਨੇ ਉਹ ਦਵਾਈ ਕਹਿੰਦੇ ਕੱਢਤੀ ਜਿਹੜੀ ਕਿਤੇ ਨਹੀਂ ਨਿਕਲੀ। ਉਹ ਕਿਹੜਾ ਡਾਕਟਰ ਆ ਜਦੋਂ ਤੋਂ ਕੱਲ ਕਲੀਨਿਕ 'ਚ ਵੜੀ ਇੱਕ ਬੰਦਾ ਐਨਕ ਲਾ ਕੇ ਘੜਾ ਬਣਾਉਣ ਜਾਂਦਾ ਡਾਕਟਰ ਮਿਲਣਾ। ਉਹ ਯਾਰ ਦਵਾਈਆਂ ਬੇਸ਼ੁਮਾਰ ਖਾ ਬੈਠਾ ਵਾ, ਆਪਣੇ ਬੱਚਿਆਂ ਨੂੰ ਇਹ ਤੇ ਕਹਿੰਦਾ ਵੀ ਇੰਜ। ਮੇਰੀ ਦਵਾਈਆਂ ਵਾਲੀ ਅਲਮਾਰੀ 'ਚ ਵੇਚ ਚਾਬੀ ਪਈ ਮੋਟਰਸਾਈਕਲ। ਉਹਨੇ ਫੜਾ ਇਹਨੇ ਬਹੁਤ ਦਵਾਈ ਮਾਰੀ ਇਹਨੇ। ਦਵਾਈ ਦੀ ਤੇ ਯਾਰ ਉਸ ਕੰਨ ਸੁਣਦੀ ਸਾਰੀ ਸਵੇਰੇ ਘਰ ਆਇਆ, ਘਰ ਆਉਂਦੇ ਨਾ ਉਹਦੀ ਵਰਦੀ ਦੇ ਛਿੱਟੇ ਪਰ ਰੰਗ ਦੇ। ਗਲੀ 'ਚ ਲੰਘਿਆ ਜਾ ਰਿਹਾ, ਦੋ ਇਹਦੇ ਦੋਸਤ ਰੋਟੀ ਖਾ ਰਹੇ, ਉਹਨੇ ਕਿਹਾ ਆਜੋ ਮਿੱਠਾ ਜੀ, ਕਹਿੰਦਾ ਨਹੀਂ ਯਾਰ ਪੁਰਬਾਸ਼ ਦਵਾਈ ਖਾ ਕੇ ਆਇਆ। ਦਾਨਤ ਜੀ ਸਵੇਰੇ ਡਾਕਟਰ ਆਇਆ ਵੱਲੋਂ ਜ਼ਿੰਦਗੀ ਕਰੇ ਵਰਦੀ ਦੇ ਉੱਤੇ ਨਿਸ਼ਾਨ ਪੇ ਰੰਗ ਤੇ ਲਾਲ ਪੀਲਾ ਨੀਲਾ। ਮੈਂ ਕਹਿੰਦਾ ਯਾਰ ਮਿਸਤਰੀ ਉਹ ਜਿਹੜਾ ਕਾਰੀਗਰ ਸੀ ਰੰਗ ਵਾਲਾ ਭਾਜੀ ਕਹਿੰਦਾ ਮਾਵ ਰੰਗ ਤੇ ਲੱਗਾ ਹੋਇਆ। ਯਾਰ ਬੁਰਸ਼ ਬਰਸ਼ ਲੈ ਕੇ ਸਿੱਧਾ ਮੇਰੇ ਨਾਲ ਆ ਗਿਆ ਵਿਚਾਰਾ। ਯਾਰ ਕੱਪੜੇ ਧੋਣ ਵਾਲੇ ਨੂੰ ਕੁੱਟਿਆ ਇਹਨੇ, ਕਿਉਂ? ਦਵਾਈਆਂ ਕਹਿੰਦਾ ਵਿੱਚ ਧੋਤੀਆਂ ਨੇ। ਯਾਰ ਬਰਾਤ ਤੇ ਬੈਠਾ ਵਾ, ਸਾਰੇ ਬੰਦੇ ਗੋਸ਼ਤ ਖਾਣ ਦੇ ਤੇ ਉਹ ਬੰਦਾ ਇੱਕ ਵੇਟਰ ਟਰੇ 'ਚ ਦਵਾਈਆਂ ਲੈ ਕੇ ਦੇ ਲਿਆ। ਆਓ ਭਾਈ ਨਹੀਂ ਐਡਾ ਕੋਈ ਮਸਲਾ ਨਹੀਂ ਹੈ, ਅੱਲਾਹ ਖਾਰ ਕਿਤੇ ਸੁਬਹ ਸੁਬਹ ਮੂੰਹ ਵੀ ਨਹੀਂ ਧੋਤਾ, ਅੱਗੇ ਨੀਲੀ ਕੈਨ 'ਚ ਪਲਮੋਨੋਲ ਭਰਾ ਕੇ ਲਿਆ। ਯਾਰ ਗੂਗਲ ਤੇ ਸਰਚ ਕਰਨ ਦੇ ਆ ਵਾ ਕਿਤੇ ਡੀਲ ਲੱਗੀ ਦਵਾਈਆਂ ਦੀ। ਦੱਸ ਯਾਰ ਉਹ ਮੈਂ ਕਿਹਾ ਯਾਰ ਬਹੁਤ ਅੱਛਾ ਵਾ, ਤੂੰ ਦੇਖਿਆ ਨਹੀਂ ਹੁਣ ਦੱਸ ਦੇ। ਯਾਰ ਇੱਕ ਮੈਡੀਕਲ ਸਟੋਰ ਨੇ ਇਹਨਾਂ ਨੂੰ ਟੂਰ ਦਾ ਟਿਕਟ ਦਿੱਤਾ ਵਾ ਪੂਰੀ ਦੁਨੀਆ ਦਾ। ਉਹਨੇ ਕਹਾ ਤੂੰ ਇੰਨੀ ਦਵਾਈ ਖਾਧੀ। ਫਾਈਜ਼ਰ ਕੰਪਨੀ ਨਹੀਂ, ਫਾਈਜ਼ਰ ਕੰਪਨੀ। ਉਹਨਾਂ ਨੇ ਆਪਣੇ ਕੈਲੰਡਰ 'ਚ ਇੱਕ ਸਫੇ ਤੇ ਇਹਦੀ ਵੀ ਤਸਵੀਰ ਛਾਪੀ। ਯਾਰ ਇੱਕ ਬੰਦਾ ਨਾ ਲੋਹਾ ਗਰਮ ਨੂੰ ਥੋੜੀਆਂ ਮਾਰਨ ਡਿਆ, ਕਹਿੰਦਾ ਕੀ ਗੱਲ ਆ, ਡਾਕਟਰ ਮਿਲਣਾ ਆਓ ਬੈਠਾ ਪਿੱਛੇ। ਇਹ ਪੀਆ ਦਵਾਈਆਂ ਖਾਂਦਾ ਵਾ, ਇਹ ਕੰਮ ਤੇ ਆ ਜਾਂਦਾ, ਪਰਜਾਈ ਪਿੱਛੋਂ ਬੰਬੂ ਨਾਲ ਉਹ ਭਰਨ ਦੀ ਹੁੰਦੀ ਕੈਪਸੂਲ। ਇੰਨੀਆਂ ਦਵਾਈਆਂ ਖਾਂਦਾ ਵਾ, ਜਿਹੜੇ ਦਵਾਈ ਨਹੀਂ ਬਣਾਉਂਦੇ ਉਹਨਾਂ ਕੰਪਨੀ ਵਾਲਿਆਂ ਨੇ ਡੱਬੀ ਦੇ ਕੇ ਲੋਕ ਵੀ ਲਾਇਆ ਵਾ। ਦਿਖਾਵਾਂ ਤੈਨੂੰ ਤੂੰ ਪਾਗਲ ਹੋ ਜਾਵੇਂ। ਹਾਂਜੀ ਬਸ ਚੱਲ ਰਾ ਗਾ ਕੁਛ। ਸੱਜਣਾ ਰਾ ਤੇਰਾ ਤੱਕ ਤੱਕ ਹਾਰੀਆਂ, ਦਿਲ ਦੇ ਮੈਂ ਬੂਏ ਖੋਲੇ ਨੈਣਾ ਦੀਆਂ ਬਾਰੀਆਂ। ਪਰਦੇ ਆ ਇਹਦੇ ਚ ਪਰਦੇ ਚੱਕ। ਕਿਆ ਮੈਂ ਦੇਖ ਰਿਹਾ ਫਿਰ ਸੱਜਣਾ ਰਾ ਤੇਰਾ ਕੰਮ ਹੋ ਰਿਹਾ ਨੂੰ ਨਹੀਂ। ਵਾਹ ਵਾਹ ਵਾਹ। ਗਮਾਂ ਦੀਆਂ ਰਾਤਾਂ ਦਿਨ ਲੰਘਦੇ ਅਜ਼ਾਬ ਦੇ, ਅੱਖ ਕਿਤੇ ਲੱਗੇ ਤੈਨੂੰ ਵੇਖਾਂ ਵਿੱਚ ਖਾਬ ਦੇ। ਮੈਂ ਰੱਬ ਕੋਲੋਂ ਮੰਗੀਆਂ ਨੇ ਨਿੰਦਰਾਂ ਉਧਾਰੀਆਂ, ਦਿਲ ਦੇ ਮੈਂ ਬੂਏ ਖੋਲੇ ਨੈਣਾ ਦੀਆਂ ਬਾਰੀਆਂ। ਤੁਹਾਡੇ ਤੇ ਕੈਮਰਾ ਪਿਆ। ਓਏ ਪਹਿਲੇ ਲਸ਼ਕਰ ਓਏ ਪਹਿਲੇ ਲਲਕਾਰੇ ਤੇ ਆ ਗਿਆ ਕੰਮ। ਉਹ ਤੁਸੀਂ ਸੈਕਟਰ ਵਾਲਾ ਗਾਣਾ ਵਾ, ਇਦਾਂ ਨਹੀਂ ਗਾਇਆ ਤਾਂ ਜਨੂਨ ਵਾਲਾ ਗਾਣਾ ਵਾ। ਨਾਲ ਮੈਂ ਸਾਡਾ ਰਿਜ਼ਲਟ ਵੀ ਦਿਖਾ ਦੇ। ਮੈਨੂੰ ਤਾਂ ਨਹੀਂ ਮਿੱਠੇ ਤੂੰ ਇਹਦੇ ਚ ਵੀ ਉਂਝ ਹੀ ਆ ਰਿਹਾ। ਕਿਉਂਕਿ ਤੇ ਬਿਮਾਰ ਨਾ। ਇੰਜ ਕਰਕੇ ਉਂਝ ਪਰੇ ਕਰ ਦੋ ਨਾ। ਵੱਡੀ ਗੋਲੀ ਬਣਾਤੀ ਡਿਸਪਰੀਨ ਵਾਲਿਆਂ ਨੇ ਐਡੀ। ਉਹਨੂੰ ਤੋੜ ਖਾ। ਕੇਕ ਤਰ੍ਹਾਂ ਕੱਟ ਕੇ ਖਾ ਰਹੇ ਹੋ ਤੂੰ। ਯਾਰ ਡਾਕਟਰ ਕੋ ਗਿਆ ਵਾ ਤੇ ਬੰਦਾ ਛੁਰੀ ਰੱਖ ਲਗਾ, ਕਹਿੰਦਾ ਡਾਕਟਰ ਗਿਆ ਆ ਜਾਂਦਾ, ਕੀ ਲੈਣਾ ਦਵਾਈਆਂ ਦਾ ਕੀਮਾ ਲੈਣਾ। ਯਾਰ ਘਰ ਦੇ ਨੂੰ ਪੁੱਛ ਰਹੇ ਆ ਕਿ ਭਾਈ ਏਦਾਂ ਹੀ ਖਾਣੀ ਹੈ ਕਿ ਪਰੌਠਿਆਂ 'ਚ ਪਾ ਦਈਏ। ਕਹਿੰਦਾ ਘਰ ਦਵਾਈ ਏਦਾਂ ਹੀ ਪਾਣੀ ਨਾ ਖਾਣੀ ਕਿ ਪਰੌਠੇ 'ਚ ਪਾ ਦਈਏ ਤੇ। ਬਾਕੀ ਯਾਰ ਮੇਰਾ ਯਕੀਨ ਆ, ਮੇਰਾ ਬਲੀਵ ਉਸ ਡਾਕਟਰ ਤੇ। ਉਹਨੇ ਕਿਹਾ ਇਨਸ਼ਾਅੱਲਾ ਇਹ ਚੌਲ ਨਾਲ ਤੂੰ ਮੈਡੀਸਨ ਖਾ ਲਈਆਂ। ਫ੍ਰਿਜ ਚੋਂ ਦਵਾਈ ਕੱਢ ਕੇ ਇਹਦੀ ਘਰ ਦੀ ਕਹਿੰਦੀ ਆ ਨਾ ਖਾਇਓ, ਇਹ ਕੱਲ ਦੀ ਆ। ਯਾਰ ਘਰਦਿਆਂ ਨੂੰ ਕਹਿ ਰਹੇ ਆ ਅੱਜ ਦਵਾਈ ਥੋੜੀ ਸ਼ੋਰੇ ਵਾਲੀ ਕਰ ਦਿਓ ਹੈ। ਯਾਰ ਇਹ ਕੀ ਬਕਵਾਸ ਹੈ। ਜ਼ੈਮੀ ਕੋ ਕਹਿੰਦਾ ਸਾਡਾ ਖਾਨਦਾਨੀ ਸ਼ਰਬਤ ਆ। ਸਿਰਫ 'ਚ ਪਿਓ ਰੋਟੀ ਖਾਂਦੇ ਆ ਨਰਮ ਕਰਕੇ। ਨਰਮ ਕਰ। ਓਏ ਯਾਰ ਇਹ ਅੱਛਾ ਵਾ। ਆਪਣੇ ਮੁੰਡੇ ਨੂੰ ਕਹਿੰਦਾ ਜਾ ਓਏ ਓਏ ਧੋ ਕੇ ਲਿਆਣੇ ਸਟicker ਕਰਦਾ ਹੀ। ਇਹ ਤੋਤਾ ਨਹੀਂ ਕੱਟਿਆ ਜਾਣਾ।
ਕਹਿੰਦਾ ਆਪਣੇ ਮੁੰਡੇ ਨੂੰ ਕਹਿੰਦਾ ਜਾ ਉਧਰੋਂ ਕੂਲਰ 'ਚ ਦਵਾਈ ਦਾ ਗਲਾਸ ਭਰ ਕੇ ਲਿਆ। ਮੈਡੀਕਲ ਵਾਲੀ ਕੰਪਨੀ ਨੇ ਬਿਲਕੁਲ ਇਹਨਾਂ ਦੇ ਘਰ ਦੇ ਨਾਲ ਉਸਤਾਦ ਜੀ ਫੈਕਟਰੀ ਪਾ ਲਈ ਤੇ ਗੋਲੀਆਂ ਦਾ ਆਟਾ ਗੁੰਨਣ ਦੇ ਉੱਤੇ। ਕਾਲੂ ਜ਼ਰਾ ਚੈੱਕ ਕਰ ਰਿਜ਼ਲਟ। ਕਹਿੰਦਾ ਅੱਜ ਟਿੱਕੀਆਂ ਹੀ ਬਣਾ ਲਓ, ਕਹਿੰਦਾ ਆਲੂ ਵਾਲੀਆਂ, ਕਹਿੰਦਾ ਨਹੀਂ ਦਵਾਈ ਵਾਲੀ। ਨਹੀਂ ਉਸਤਾਦ ਜੀ ਮੈਨੂੰ ਨਾ ਤੁਹਾਡੀ ਗੱਲ ਅੱਛੀ ਲੱਗੀ, ਉਹਨੇ ਮੈਨੂੰ ਮਸ਼ਵਰਾ ਦਿੱਤਾ ਸੀ ਡਾਕਟਰ ਨੇ। ਯਾਰ ਬਰੂਫਨ ਸਿਰਪ 'ਚ ਥੋੜਾ ਜਿਹਾ ਪਿਆਜ਼ ਸੁੱਟ ਕੇ ਨਾ ਰਾਇਤਾ ਟੈਪ ਬਣਾਇਆ। ਓਏ ਆਹੋ ਪ੍ਰੂਫ ਚ ਥੋੜਾ ਜਿਹਾ ਨਾਲ ਆਇਆ ਨਹੀਂ, ਮਿਰਚ ਕੱਟ ਕੇ ਨਾ ਪ੍ਰੂਫਨ ਚ। ਇੱਕ ਅੱਧਾ ਖੀਰਾ ਪਾ। ਜਿਹੜਾ ਚੰਗਾ ਨੇਕੀ ਤੁਹਾਡੇ ਨਾਲ ਔਖੇ ਟਾਈਮ ਖੜੇ ਨਾ, ਉਹਦਾ ਨਾਮ ਜ਼ਰੂਰ ਲੈਣਾ ਚਾਹੀਦਾ। ਜਿਸ ਬੈੱਡ ਤੇ ਉਹਨੇ ਮੈਨੂੰ ਘਰ ਆ ਕੇ ਲਾਈ ਨਾ ਡ੍ਰਿਪ, ਮੈਂ ਸੁੱਤਾ ਉੱਠਿਆ 1.5 ਘੰਟੇ ਬਾਅਦ ਡਾਕਟਰ ਨਾਲ ਹੀ ਪਿਆ ਸੀ। ਮੈਂ ਕਿਹਾ ਡਾਕਟਰ ਇਹ ਨਹੀਂ ਕਹਿੰਦਾ ਮੈਨੂੰ ਕਿਹੜਾ ਉਹ ਕੰਮ ਆ, ਮੈਂ ਚੱਲ ਭਰਾ ਕੋ ਪੈ ਜਾ। ਕਹਿੰਦਾ ਮੈਂ ਕਿਹਾ ਮੈਨੂੰ ਕਿਹੜਾ ਕੰਮ ਹੈ, ਚੱਲ ਭਰਾ ਕੋ ਪੈ ਜਾਂਦੇ ਘੰਟਾ। ਕਲੀਨਿਕ ਮੈਡੀਕਲ ਸਟੋਰ ਤੋਂ ਦਵਾਈ ਲੈਣ ਗਿਆ ਤੇ ਐਂ ਥੱਲੇ ਚਾਦਰ ਵਿਛਾ ਕੇ ਕਹਿੰਦਾ ਇੱਥੇ ਸੁੱਟ ਦੇ। ਮੈਡੀਕਲ ਸਟੋਰ ਤੇ ਪੁੱਛਣ ਆ ਪੈਰਾਡੋਲ ਦੀ ਵੱਟੀ ਕਿੰਨੇ ਦੀ? ਵੱਟੀ 5 ਕਿਲੋ ਦੀ ਹੁੰਦੀ, ਕਾਲੂ ਤੈਨੂੰ ਪਤਾ ਨਹੀਂ ਹੈਗਾ। ਧੜੀ ਮਿੱਟੀ ਵਾਲੀ ਕਿਉਂ ਹੁੰਦੀ ਆ? ਆ ਵੱਡੀ ਧੜੀ ਕਹਿੰਦੇ ਆ। ਡਾਕਟਰ ਨੇ ਮੇਰੇ ਬੈਠੇ ਮੁੰਡੇ ਨੂੰ ਕੰਪਿਊਟਰ ਨੂੰ ਫੋਨ ਕੀਤਾ ਵਾ ਕਿ ਜਿਹੜਾ ਫਲਾਂ ਇੰਜੈਕਸ਼ਨ ਜਿਹੜਾ ਉੱਪਰ ਪਿਆ ਅਲਮਾਰੀ 'ਚ ਉਹ ਦੇ ਕੇ ਜਾ, ਤੇ 1.5 ਮਿੰਟ ਬਾਅਦ ਆਪ ਹੀ ਤੁਰ ਪਿਆ। ਮੈਂ ਕਿਹਾ ਆਪ ਕੋ ਚਲੇ, ਕਹਿੰਦਾ ਆਪ ਹੀ ਜਾਣਾ ਆਪਣਾ ਚਵਲ ਜੇ ਮੇਰੀ ਮਾਰਦਾ। ਆਪਣੇ ਬੱਚਿਆਂ ਨੂੰ ਕਹਿੰਦੇ ਆ ਮੈਂ ਕਮਰੇ 'ਚ ਆਪਣੀ ਖੁਰਾਕ ਦੀਆਂ ਢੇਰੀਆਂ ਲਾ ਕੇ ਆਇਆ, ਢਾਰ। ਇਹ ਸਹੀ ਹੋ ਗਿਆ ਭਾਈ, ਇਹਦੇ ਬੱਚੇ ਸਿਰਫ ਨਹੀਂ ਜਿਹੜੇ ਪਏ ਉਹਨਾਂ ਨੇ ਐਂ ਸੈਲੀਬ੍ਰੇਟ ਕਰਨ ਦੇ। ਇਹ ਯਾਰ ਚੱਕੀ ਵਾਲੇ ਨਾਲ ਇਕੱਠਾ ਠੇਕਾ ਕਰ ਲਿਆ ਦਵਾਈ ਪਸਾਉਣ ਦਾ। ਅੱਛੀ ਗੱਲ ਹੈ। ਤੋੜਾ ਲੈ ਮੋਟਰਸਾਈਕਲ ਦੀ ਟੈਂਕੀ ਤੇ ਤੋੜਾ ਰੱਖਿਆ। ਡਿਸਪਲਿਨ ਭਿਉਣ ਜਾਂਦੇ ਆ। ਉਹਨੂੰ ਕਹਿੰਦੇ ਆ ਭਾਈ ਕਾਰਡ ਨਾ ਕੱਟੀ, ਮੈਂ ਤੁਹਾਨੂੰ ਦੱਸਦਾ ਉੱਤੇ ਦਵਾਈਆਂ ਹੋਰ ਲੈ ਲਾ ਜਿਹੜੀਆਂ। ਮਕਾਨ ਸ਼ਿਫਟ ਕਰਨਾ ਸੀਗਾ, 3 ਫੇਰੇ ਟਰੱਕ ਤੇ ਦੂਸਰੇ ਸਮਾਨ ਦੇ ਲੱਗੇ, 2 ਦਵਾਈਆਂ ਦੇ। ਅੱਛਾ ਉਹਨੂੰ ਫੋਨ ਕਰਕੇ ਕਿਹਾ, ਮੈਂ ਕਿਹਾ ਮੁਦੱਸਰ ਨਾ ਕਹਿਣ ਡਿਆ ਸੀ ਕਿ ਕਿਸੇ ਆਫਤਾਬ ਵੀ ਸਲਾਮ ਤੋਂ ਡਾਕਟਰ ਦੇ। ਕਹਿੰਦਾ ਜਿੱਦਣ ਤੁਸੀਂ ਮੇਰੇ ਕੋਲ ਪਹਿਲੇ ਆਏ ਸੀ ਨਾ ਡਾਕਟਰ ਸਾਹਿਬ, ਕਹਿੰਦੇ ਮੈਂ ਵੀ ਤੁਹਾਨੂੰ ਉਹਦਾ ਕਿਹਾ ਸੀ, ਤੁਸੀਂ ਸੁਣਿਆ ਨਹੀਂ। ਛੱਤ ਤੇ ਮੰਜੀ ਡਈ, ਉਹ ਤੇ ਚੱਦਰ ਵਿਛਾ ਕੇ ਤੇ ਗੋਲੀਆਂ ਖਿਲਾਰੀਆਂ ਹੋਈਆਂ ਸੁੱਕਣੇ ਪਈਆਂ। ਐਸੀ ਗੱਲ ਆ, ਉਹ ਜਿਹੜਾ ਮੈਨੂੰ ਕਹਿ ਕਹਿ ਲਿਆ ਮਿੱਠਾ ਭਾਈ ਮੇਰੇ ਵਾਸਤੇ ਦਾ ਕੰਮ ਨਹੀਂ, ਆਫਤਾਬ ਕੁਝ ਹੋ ਜਾਓ, ਲੇਕਿਨ ਉਹਦੇ ਬੱਚੇ ਛੋਟੇ ਛੋਟੇ ਯਾਰ ਦਾ ਗੁਜ਼ਰ ਬਸਰ ਕਿਦਾਂ, ਮੈਂ ਨਾ ਦਵਾਈ ਲਈ ਉਹਦੇ ਬੱਚੇ ਕਿਦਾਂ ਪੂਰੇ ਦੁਪਹਿਰ ਨੂੰ ਉਹ ਕਰਦੇ। ਤਰਤੀਬ ਨਾਲ ਦਵਾਈਆਂ ਰੱਖੀਆਂ। ਹਾਂ ਸਭ ਤੋਂ ਉੱਤੇ ਕੰਨਾਂ 'ਚ ਪਾਉਣ ਵਾਲੇ ਕੰਨੇ, ਉਸ ਤੋਂ ਥੱਲੇ ਅੱਖਾਂ ਵਾਲੀਆਂ ਟੂਪਾਂ, ਥੱਲੇ ਜਿਹੜੀ ਓਰਲ ਦਵਾਈਆਂ, ਖੱਟੀ ਦਵਾਈ ਜਾਂ ਪਰਪਲ ਦਵਾਈ, ਟੌਨਸਲ ਵਾਲੀ। ਸਭ ਤੋਂ ਥੱਲੇ ਮਰਮ ਪੱਟੀ। ਯਾਰ ਪਿੰਡ ਕੰਪਿਊਟਰ ਨੇ ਕੀ ਆਤਾ ਯਾਰ, ਮੈਂ ਜਿਹੜਾ ਸਿੱਧਾ ਬੰਦਾ ਚਾਰ ਰਾਤਾਂ ਨੇ ਮੇਰੇ ਕੋਲ ਬੈਠਾ, ਉਹਦੇ ਆਪਣੇ ਦਾੜ 'ਚ ਮਸਲਾ ਵਾ, ਦਾੜ ਦੀ ਦਵਾਈ ਲੈ ਲੱਗਾ ਰਹਿੰਦਾ ਸੀ, ਮੈਂ ਆਪੇ ਲਾ ਲੈਣਾ ਸੀ। ਇਹਦਾ ਕਿੱਥੇ ਆ? ਓਏ ਯਾਰ ਆ ਜਿਹੜੀ ਫੌਜੀ ਕਲਰ ਦੀ ਟੈਂਕੀ ਨਹੀਂ ਹੁੰਦੀ ਵੱਡੀ ਜੀ, ਉਹ ਬਾਇਓਡੀਨ ਨਾਲ ਭਰੀ। ਯਾਰ ਮੈਡੀਕਲ ਸਟੋਰ ਵਾਲੇ ਦਾ ਥੋੜੀ ਦੇਰ ਪਹਿਲੇ ਇਹਨੂੰ ਫੋਨ ਆਇਆ, ਕਹਿੰਦਾ ਮਿੱਠੇ ਭਾਈ ਨੋਵੀ ਡੇਟ ਭਲਾ ਕਿੱਥੇ ਪਈ? ਨਹੀਂ ਉਹਦੀ ਕੰਨ ਸੁਣਦੀ ਯਾਰ, ਉਹ ਮੇਰੇ ਨਾਲ ਬੜਾ ਪਿਆਰ ਕਰਦਾ ਵਾ ਯਾਰ, ਭਾਵੇਂ ਮੈਨੂੰ ਕੋਈ ਮਸਲਾ ਹੋਵੇ ਨਾ ਮੇਰੇ ਨਾਲ ਫਿਰਦੇ ਰਹਿੰਦਾ ਉਹ। ਇੱਕ ਮਹਿੰਦੀ ਤੇ ਗਿਆ, ਇੱਕ ਹੱਥ 'ਚ ਨੋਟਾਂ ਦੀ ਦਿੱਤੀ ਬੜੀ, ਦੂਸਰੇ ਹੱਥ 'ਚ ਫਲੈਜਲ ਦੇ ਪੱਤਿਆਂ ਦੀ ਦਿੱਤੀ ਬੜੀ। ਅੱਛਾ ਸਵੇਰੇ ਹਲਕਾ ਖਿਜਿਆ, ਮੈਂ ਕਿਹਾ ਯਾਰ ਘਰ ਆ ਕੇ ਟ੍ਰਿਪ ਲੈ ਜਾ, ਕਹਿੰਦਾ ਆਹੀ ਟਾਈਮ ਕੰਮ ਦਾ ਹੁੰਦਾ ਵਾ। ਸੀਰਪ ਦੀ ਸ਼ੀਸ਼ੀਆਂ ਨਹੀਂ ਡੋਲ ਲਵਾਇਆ ਇਹਨੇ ਉਹਦੇ ਚ ਪਾ ਕੇ। ਉਹ ਘਰਦਿਆਂ ਨੂੰ ਆਵਾਜ਼ ਮਾਰਦੇ, ਉਹ ਹਾਈਡ੍ਰੋਲਿਨ ਵਾਲੀ ਮੋਟਰ ਬੰਦ ਕਰ ਦੋ, ਟੈਂਕੀ ਭਰ ਗਈ। ਪੈਟਰੋਲੀਨ ਵਾਲੀ। ਨਹੀਂ ਹੁਣ ਸ਼ਿਫਾ ਹੋਈ ਨਹੀਂ, ਉਹਨੂੰ ਮੈਂ ਕਿਹਾ ਤਾਂ ਹਫਤਾ ਸਲਾਮ ਕੋ ਚੱਲ ਜਾ, ਤੇ ਮੈਂ ਉਹਨੇ ਕਿਹਾ ਆ ਮੇਰੇ ਦਿਨ ਕੰਮ ਦੇ ਰਾਤਾਂ ਲਾਉਣੇ ਆ ਗੋਲਪਰਾ ਟੈਕਸਟਾਈਲਸ। ਜਾਣ ਗੱਲ ਲੋ ਸਾਡੇ ਉਹ ਜਿਹੜਾ ਉੱਧਰ ਵੀ ਕੰਮ ਕਰਦਾ ਨਾ ਪਾਰਟ ਟਾਈਮ, ਯਾਰ ਤੁਹਾਨੂੰ ਪਤਾ ਉਹਦੇ ਛੇੜੇ ਵਾਲੇ, ਪਰ ਆਪਣੀ ਡਿਲੀਵਰੀ ਵੀ ਕਰਨ ਡਿਆ ਵਾ। ਦੱਸਾਂ ਸੁਬਾ ਮੂੰਹ ਅੱਡ ਕੇ ਬਹਿ ਜਾਂਦਾ, ਭਰਜਾਈਆਂ ਦਾਬੜੇ ਭਰ ਕੇ ਗੋਲੀਆਂ ਦੇ ਮੂੰਹ 'ਚ ਸੁੱਟ। ਦਿਹਾੜੀ ਟਾਈਮ ਕਰਨ ਰਹੀ ਹੋ ਯਾਰ ਇੱਥੇ ਉਹਨਾਂ ਨੇ ਫਟਾ ਲਾ ਕੇ ਤੇ ਉਧਰੋਂ ਆਉਂਦੇ ਸੀ ਚਾਲ ਵੇਖ। ਨਹੀਂ ਯਾਰ ਉਹਦੀ ਗੱਲ ਸੁਣਦੇ ਸੀਰੀਅਸ ਨਹੀਂ ਦੱਸ, ਤੂੰ ਤਾਂ ਦੇਖਿਆ ਹੀ ਨਹੀਂ। ਮੈਂ ਦੱਸਣ ਨੂੰ ਸਾਰਾ ਮੈਡੀਕਲ ਸਟੋਰ ਦਾ ਵਿਜ਼ਿਟ ਕਰਾ ਕੇ ਲਿਆ ਵਾ। ਵਿਜਿਟ ਵੀ ਕਰਾਇਆ ਵਾ, ਅੱਗੇ ਸਾਰਾ ਮਨਿਆਰੀ ਦਾ ਸਮਾਨ ਪਿਆ ਵਾ, ਪਿੱਛੇ ਇੱਕ ਦਰਵਾਜ਼ਾ ਖੁੱਲਦਾ ਵਾ, ਪਿੱਛੇ ਡਾਕਟਰ ਬੈਠਾ। ਢੋਲਕੀਆਂ ਕਿਆਸੀਆਂ ਢੋਲਕੀਆਂ ਰੈਂਟ ਤੇ ਦਿੰਦਾ ਬਕਾਇਦਾ। ਯਾਰ ਬਸ ਸੁਬਾ ਹੀ ਚਲ ਗਿਆ ਡਾਕਟਰ ਕੋਲ, ਆਪਣੇ ਵਾਲੇ ਕੋਲ। ਉਹਨੇ ਇਹਨੂੰ ਜਿਹੜੀ ਪਰਚੀ ਲਿਖ ਕੇ ਦਿੱਤੀ ਨਾ, ਤੇ ਉਹਨੂੰ ਕਹਿੰਦਾ 8-9 ਕਾਪੀਆਂ ਕਰਾ ਕੇ ਦੇ ਜੀ ਮੈਨੂੰ, ਬਾਕੀ ਉਹਨੂੰ ਵੀ ਉਹੀ ਨਹੀਂ ਜਦੋਂ ਉਹ ਆਪਣੇ ਸ਼ਿਕਾਇਤ ਨੂੰ ਫੋਨ ਕੀਤਾ ਕੰਪਿਊਟਰ ਨੂੰ, ਉਹਨੂੰ ਦਵਾਈ ਨਾਲ ਲੱਭਿਆ, ਕਹਿੰਦਾ ਯਾਰ ਜਿਹੜੀ ਮਰਜ਼ੀ ਫੜਾ ਜਾ। ਉਹ ਇੰਨੀ ਸਿੱਟ ਚਾਹਲ ਡਾਕਟਰ ਚਾਹਲ ਅਨਪੜ੍ਹਾ ਲਿਖਣਾ ਨਹੀਂ ਹੁੰਦਾ। ਡਾਕਟਰ ਇੱਕ ਮਰੀਜ਼ ਨੂੰ ਦਵਾਈ ਲਿਖ ਕੇ ਦੇਣੀ ਸੀ, ਕਹਿੰਦਾ ਮੇਰੀ ਗੱਲ ਕਰਾ ਦੇ ਸਟੋਰ ਤੇ ਜਾ। ਸਿੰਧ ਚੋਂ ਪਰੋੜੇ ਆਣੇ ਸੀ ਤੇ ਉਹਨਾਂ ਨੂੰ ਫੋਨ ਤੇ ਦੱਸਦੇ, ਕਹਿੰਦਾ ਤੁਸੀਂ ਫੈਸਲਾਬਾਦ ਆ ਕੇ ਜਿਹੜੇ ਮਰਜ਼ੀ ਮੈਡੀਕਲ ਸਟੋਰ ਤੋਂ ਪੁੱਛ ਲਿਓ। ਆਹ ਜੀ ਯਾਰ ਇੱਕ ਬੰਦਾ ਖਰਾਤ ਤੇ ਕੰਮ ਕਰਨ ਡਿਆ ਵਾ, ਜਾਲੀ ਵਾਲਾ ਸੂਟ ਹੋਇਆ, ਚਿੱਟੇ ਪੈ ਜੰਗਾਲੇ ਪੈ ਤੇ ਅਗੋਂ ਉਹਨੂੰ ਭਾਈ ਮਿੱਠੇ ਡਾਕਟਰ ਨੂੰ ਮਿਲਣਾ ਅੰਦਰ ਬੈਠਾ ਹੋਊਗਾ। ਉਹ ਨਾਲ ਦੀ ਦੁਕਾਨ ਨਾਲ ਫਾਰਮ ਸੁਪਰ ਮਾਰਕੀਟ ਉੱਪਰ ਵਾਲੀ ਦੁਕਾਨ ਲੈਣ ਲੱਗਾ ਹੋਵੇ, ਤੇ ਜਾ ਕੇ ਉਹ ਘੁੰਮਣ ਵਾਲੇ ਸਟੂਲ ਦੇ ਡਾਕਟਰ ਤੇ ਬੈਠਾ ਵਾ, ਉਹ ਤੇਜ਼ ਕਰਦਾ ਬੁਗਤਾ ਰੱਖ ਕੇ ਆ ਕੇ ਕਹਿੰਦਾ ਹਾਂ ਮਿੱਠੇ ਕੀ ਗੱਲ ਹੈ? ਇੰਨੀ ਸਿੱਟ ਸਕੀਨ ਕਰਾਉਂਦਾ ਸੀ ਡਾਕਟਰ, ਕਹਿੰਦਾ ਯਾਰ ਮਸ਼ੀਨ ਚ ਕਹਾ ਕੇ ਤੇ ਮੰਜੀ ਰੱਖ ਦੋ, ਇਹਨੂੰ ਦੇ ਦੇ ਟਿੱਟ ਗਿਆ। ਜਿਹੜਾ ਕੋਈ ਹਾਮਾ ਲਿਆ ਉਹਨੇ
17,000 ਰੁਪਏ ਦਾ, ਕਹਿੰਦਾ ਅੱਲਾ ਦਾ ਸ਼ੁਕਰ ਆ ਐਦਾਂ ਹੀ ਲਿਆ, ਇਸ ਕੰਮ ਤੋਂ ਹੀ ਲਿਆ ਵਾ, ਕੰਮ ਚੱਲਦਾ ਤਾਂ ਉਹਨੇ ਲਿਆ ਭਰਾਵਾ। ਮਿੱਠੇ ਨੂੰ ਕਹਿੰਦਾ ਥੋੜੇ ਕੁ ਦਿਨ ਭਾਈ ਹੋਰ ਨਾ ਠੀਕ ਹੋ ਜਾਏਗੀ ਤੇ ਮੈਂ 2 ਕਮੇਟੀਆਂ ਦੇਣੀਆਂ, ਮੇਰਾ ਵਿਹਾਰ ਨਾ ਗੰਦਾ ਕਰਵਾ। ਸੁਬਾ ਸੁਬਾ ਯਾਮੇ ਤੇ 2 ਕੈਨਰ ਰੱਖ ਕੇ ਬੰਦਾ ਆਇਆ 0.0 ਆ ਨਾ। ਤੇ ਇਹਨਾਂ ਨੂੰ ਕਹਿੰਦਾ ਭਾਂਡਾ ਲਿਆਓ, ਸੈਪਟਰੋਨ ਪਵਾ। ਭਾਈ ਮਿੱਠਾ ਗਿਆ ਡਾਕਟਰ ਕੋ, ਕਹਿੰਦਾ ਤੂੰ ਪਹੁੰਚ ਦੁਕਾਨ ਤੇ, ਮੈਂ ਬਸ ਮੱਝਾਂ ਬਣ ਕੇ ਆਇਆ। ਨਹੀਂ ਯਾਰ ਉਹਦੀ ਗੱਲ ਸਹੀ, ਉਹਨੇ ਮੈਨੂੰ ਕਿਹਾ ਸੀ ਤੇ ਆਪ ਤਾਂ ਇਸਲਾਮ ਸਾਹਿਬ ਕੋ ਚੈੱਕ ਕਰਵਾ, ਮੇਰਾ 14 ਦਿਨ ਹੋਣ ਵਾਲੇ ਆ। ਦੂਸਰੀ ਗੱਲ ਜੀ ਬਲੱਡ ਬੈਂਕ ਪਾ ਲਵਾਂ, ਚਲੋ ਕੋਈ ਨਹੀਂ, ਪਰ ਉਹ ਤੋਂ ਬਾਅਦ ਬੱਚੇ ਸੰਭਾਲ ਲੈਣਗੇ। ਮੈਂ ਵੀ ਪੁੱਛਿਆ ਕਿੱਥੋਂ ਟੈਸਟ ਕਰਾਉਂਦੇ, ਕਹਿੰਦਾ ਰੌਕ ਸਟਾਰ ਕਲੀਨਿਕ ਤੋਂ ਜਾਈਦਾ ਵਾ। ਰੌਕਸਟਾਰ ਯਾਰ ਜਿਹੜੇ ਲੈਬਾਰਟਰੀ ਦਾ ਮਾਲਕ ਸੀ ਉਸਤਾਦ ਜੀ, ਅੱਲਾ ਉਹਦਾ ਬਿਹੇਵੀਅਰ ਅਖਲਾਕ ਬੜਾ ਅੱਛਾ ਸੀ। ਮੈਂ ਕਿਹਾ ਸਰ ਤੁਸੀਂ ਡ੍ਰਿਪਾਂ ਜਿਹੜਾ ਸਾਰਾ ਟੈਸਟ ਟੂਸਟ ਕਰਦੇ ਸਿੱਖਣੇ ਆ? ਕਹਿੰਦਾ ਸਿੱਖੇ ਸੁੱਖੇ ਕੋਈ ਨਹੀਂ, ਮੇਰੇ ਅੱਬੂ ਨੇ ਇਹਦੇ ਕੋਲ 2 ਲੱਖ ਰੁਪਏ ਲੈਣਾ ਸੀ, ਇਹਨੇ ਜਾਣਾ ਸੀ ਬਾਹਰ, ਉਹ ਲੈਬਾਰਟਰੀ ਸਮਝ ਗਿਆ। ਸਾਜੀ ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਮਿੱਠੇ ਕਿੱਥੇ ਆ? ਕਹਿੰਦਾ ਉਸਤਾਦ ਜੀ ਪਾਸ਼ਾ ਬਲੱਡ ਬੈਂਕ ਦਾ ਯਾਰ ਹੁਣ ਤੂੰ ਹਿਸਾਬ ਲਾ ਯਾਰ, ਪਾਸ਼ਾ ਬਲੱਡ ਬੈਂਕ ਯਾਰ। ਮੈਂ ਕਿਹਾ ਮਿੱਠਾ ਜੀ ਕਿੱਥੇ ਹੋ? ਕਹਿੰਦਾ ਯਾਰ ਦਵਾਈ ਲੈਣ ਜੋੜਾ ਕਲੀਨਿਕ ਤੇ ਆਇਆ। ਜਿਹੜਾ ਚੰਗਾ ਬੰਦਾ ਕੰਮ ਕਰੇ ਨਾ ਉਹਨੂੰ ਮੋਟੀਵੇਸ਼ਨਲ ਕਰਨਾ ਚਾਹੀਦਾ ਵਾ। ਯਕੀਨ ਮਾਰੇ ਯਾਰ, ਆਪ ਮੈਂ ਜਾ ਕੇ ਲੈਬਾਰਟਰੀ ਤੇ ਬੈਠਾ ਵਾ, ਮੇਰੇ ਤੋਂ ਅੱਗੇ ਇੱਕ ਪੇਸ਼ੈਂਟ ਬਲੱਡ ਦੇਣ ਡਿਆ ਤੇ ਉਹਨੇ ਕਿਹਾ ਯਾਰ ਉਹ ਐਚਓ ਹੀ ਲੈ ਲਈ ਭਾਈ ਮਿੱਠੇ ਦਾ ਵੀ। ਯਾਰ ਉਹਨੇ ਕਿਹਾ ਐਚਓ ਭਾਈ ਹੈ ਕੀ? ਮੈਂ ਬੈਠਾ ਨਾ ਬਲੱਡ ਦੇਣਾ ਸੀ, ਮੇਰੇ ਤੋਂ ਪਹਿਲੇ ਇੱਕ ਬੰਦਾ ਬਲੱਡ ਦੇਣ ਡਿਆ, ਉਹਨੇ ਕਿਹਾ ਯਾਰ ਸ਼ੀਰ ਨੂੰ, ਉਹਨੇ ਕਿਹਾ ਯਾਰ ਭਾਈ ਮਿੱਠਾ ਤੁਸੀਂ ਜੋ ਐਚਓ ਹੀ ਕਰ ਲਾ ਭਾਈ ਮਿੱਠੇ ਦਾ ਵੀ। ਉਹ ਦੂਜੇ ਚੋਂ ਹਾਂਜੀ ਯਾਰ ਕੈਸੀ ਗੱਲ ਆ, ਉਹ ਚੋਂ ਹੀ ਕੱਢਿਆ ਹੋਇਆ ਹੁੰਦਾ ਜਿਹੜਾ ਉਹਦੀ ਹੋਰ ਬਿਮਾਰੀ ਨਿਕਲੀ, ਮੇਰੀ ਹੋਰ ਨਿਕਲੀ। ਯਾਰ ਇਹ ਜਿੱਦ ਕੋ ਦਵਾਈ ਲੈਂਦਾ ਨਾ ਕੈਸੀ ਗੱਲ? ਉਹਨੇ ਆਪਣੇ ਕਾਰਡ ਤੇ ਲਿਖਵਾਇਆ ਹੋਇਆ ਵਾ ਸ਼ਾਦੀ ਵਿਆਹ ਔਰ ਦੀਗਰ ਤਕਰੀਬਾਤ ਪਰ ਹਮਸੇ ਰਾਤ। ਯਾਰ ਮੈਂ ਕਿਹਾ ਕਿੱਥੋਂ ਦਵਾਈ ਲੈਨੇ, ਕਹਿੰਦਾ ਧੂਮ ਮਚਾ ਦੇ ਅਕੈਡਮੀ ਐਂਡ ਕਲੀਨਿਕ। ਧੂਮ ਮਚਾ ਦੇ ਅਕੈਡਮੀ ਐਂਡ ਕਲੀਨਿਕ। ਸਾਡੀ ਦਵਾਈ ਇੰਨੀ ਕਸੀਰ ਤਾਦਾਦ ਚ ਖਾਂਦਾ, ਉਹ ਰੋਟੀਆਂ ਸੁੱਟਣ ਵਾਲੀ ਨਹੀਂ, ਉਹ ਸਲਾਈਡ, ਉਹਦੇ ਚ ਇਹਦੀਆਂ ਗੋਲੀਆਂ ਥੱਲੇ ਆ ਰਹੀਆਂ, ਉੱਥੇ ਬੈਠਾ ਪੱਕੇ ਮਾਰੀ ਆ। ਨਹੀਂ ਉਹਨੇ ਯਾਰ ਜਿਹੜਾ ਨੇਕੀ ਦਾ ਕੰਮ ਹੋਣਾ ਉਹ ਦੱਸਣਾ ਚਾਹੀਦਾ। ਮੇਰੇ ਨਾਲ ਸਾਰੇ ਪਿਆਰ ਕਰਦੇ, ਉਹ ਕਹਿੰਦੇ ਯਾਰ ਤੁਸੀਂ ਉਸਤਾਦ ਜੀ ਨਾਲ ਉਹਨੇ ਪਿਆਰ ਕਰਦੇ। ਯਾਰ ਹੁਣ ਦੱਸ ਲੈਣਾ ਥੋੜਾ ਮੇਰੀ ਤਬੀਅਤ ਖਰਾਬ, ਮੈਂ ਕਿ ਟੈਸਟ ਕਰਾਉਣੇ, ਕਹਿੰਦਾ ਭਾਈ ਮਿੱਠੇ ਤੂੰ ਚੁੱਪ ਕਰਕੇ ਘਰ ਪੈ, ਅਸੀਂ ਇੱਥੋਂ ਕਿਸੇ ਦਾ ਖੂਨ ਦੇਖ ਕੇ ਨਾ ਉਹਦਾ ਟੈਸਟ ਬਣਾ ਕੇ ਤੁਹਾਨੂੰ ਭੇਜ ਦਿੰਦੇ ਹਾਂ। ਭਲਾ ਕਿਹੜੇ ਡਾਕਟਰ ਕੋਲ ਜਾਂਦਾ ਮੈਂ ਦੱਸੋ? ਭਲਾ ਕਰ ਰਿਹਾ ਤੇ ਭਲਾ ਕਰਦੇ ਇਹ ਨਾਲ ਉਹ ਨੂੰ ਮਰਜ਼ ਦੱਸ ਰਿਹਾ, ਉਹ ਟੇਬਲ ਤੇ ਚਾਬੀ ਰੱਖ ਕੇ ਵਿੱਚ ਰੇਤੀ ਵੀ ਫੇਰ ਰਿਹਾ। ਹਾਂ ਅੱਛਾ ਯਾਰ ਲੈਬਾਰਟਰੀ ਦਾ ਨਾਮ ਭਲਾ ਕੀ ਹੈ? ਦਾਦਾ ਪੋਤਾ ਲੈਬਾਰਟਰੀ। ਨਹੀਂ ਨਹੀਂ ਯਾਰ ਇਹ ਤੋਂ ਪਹਿਲੇ ਇੱਕ ਮਰੀਜ਼ ਚੈੱਕ ਕਰਨ ਡਿਆ ਸੀ, ਇਹਦਾ ਡਾਕਟਰ ਉਹਦੇ ਗਿੱਟਿਆਂ ਤੇ ਰੇਗ ਮਾਲ ਮਾਰਨ ਡਿਆ। ਇਹਦੇ ਡਾਕਟਰ ਕੋਲ ਇੱਕ ਮਰੀਜ਼ ਆ ਗਿਆ, ਕਹਿੰਦਾ ਮੇਰੀ ਅੱਖ ਬੜੀ ਲਾਲ ਹੋਈ ਹੈ, ਕਹਿੰਦਾ ਤੂੰ 3 ਵਾਰੀ ਗਾਣਾ ਸੁਣਨਾ ਅੱਖ ਲਾਲ ਰਹਿੰਦੀ ਹੈ। ਡਾਕਟਰ ਕੋਲ ਦਵਾਈ ਲੈਣ ਗਿਆ ਤਾਂ ਛੁਰੀਆਂ ਲਾਉਂਦੇ, ਕਹਿੰਦਾ ਬਹਿ ਮੈਂ ਤੈਨੂੰ ਚੈੱਕ ਕਰਦਾ। ਚੰਗੇ ਬੰਦੇ ਹਲੇ ਵੀ ਸ਼ੁਕਰ ਲੰਗਾ ਦੁਨੀਆ ਤੇ ਹੈ। ਯਾਰ ਉਹਨੇ ਨਹੀਂ ਮਸ਼ੀਨਾਂ ਚਲਾਇਆ, ਸਟੈਥੋਸਕੋਪ ਰੈਸਟੋਸਕੋਪ ਕਿਤੇ ਨਹੀਂ ਲਾਇਆ, ਉਹਨੇ ਇੰਜ ਕਰਕੇ ਬਲੱਡ ਦੇਖਿਆ, ਹਿਸਾਬ ਦਾ ਉਹਨੂੰ ਮਿਠਾਈ ਮੇਰਾ ਹਿਸਾਬ ਤਾਂ ਤੁਹਾਡਾ ਮੇਜੇ ਦਾ ਮਸਲਾ ਵਾ। ਓਏ ਉਹਨੇ ਕਿਹਾ ਹੋ ਸਕਦਾ ਲੇਕਿਨ ਕਿਸੇ ਹੋਰ ਕੋਈ ਕਨਫਰਮ ਕਰਾ ਲਈ। ਉਂਝ ਤੂੰ ਕਰਨੀ ਆਪਣੀ ਮਰਜ਼ੀ ਹੈ। ਇੱਧਰ 5 ਪੁਲੀਆਂ ਵਾਲੀ ਸਾਈਡ ਤੇ ਡਾਕਟਰ ਆ, ਧੁੰਨੀ ਤੇ ਠੀਪਾ ਰੱਖਦਾ ਵਾ ਪੰਜਾ ਵਾਲਾ, ਤੁਹਾਨੂੰ ਸਾਰਾ ਦੱਸ ਕੁਝ ਦਿਆਂ। ਸਾਹਮਣੇ ਆਇਆ। ਯਾਰ ਮੇਰੇ ਸਾਹਮਣੇ ਯਾਰ ਬੰਦੇ 2 ਬੈਠੇ ਸੀ ਟੈਸਟ ਰਿਪੋਰਟਾਂ ਲੈਣ। ਟਰਮੀਨੇਟਰ ਵਾਲੀ ਗਨ ਨਹੀਂ, ਉਹ ਜਿਹੜੀ ਆ 4 ਚਫੇਰੇ ਬੱਟ ਦੇ ਭੱਟੀ ਚ ਵੀ ਗਈ, ਆਹੋ ਉਹ ਚ ਗੋਲੀਆਂ ਪਾ ਕੇ ਦਿਲ ਚਲਾ ਦੇ ਮੂੰਹ ਗੋਲ ਗਏ। ਯਾਰ ਇਹ ਗਿਆ ਵਾ ਤੇ ਉਸ ਦੁਕਾਨ ਤੇ, ਤੇ ਉਹ ਸਪੈਸ਼ਲਿਸਟ ਸੀ ਮੇਦੇ ਦਾ, ਉਹਨੇ ਆਪਣੇ ਦੁਕਾਨ ਦੇ ਬਾਹਰ ਲਿਖਿਆ ਮੇਦਾ ਜਹਾਂ ਕਾ। ਮੇਰੇ ਤੋਂ ਪਹਿਲੇ 3-4 ਗਾਹਕ ਬੈਠੇ ਸੀ, ਮੁੰਡਾ ਰਿਪੋਰਟ ਬਣਾ ਕੇ ਨਵੈਲ ਚ ਪਾ ਕੇ ਲਿਆਂਦਾ। ਤੇ ਕਹਿੰਦਾ ਸਰ ਜੀ ਕਿਹਨੂੰ ਦੇਣੀ? ਕਹਿੰਦਾ ਯਾਰ 4-5 ਕਿਹਨੂੰ ਦੇਈਏ? ਕਹਿੰਦਾ ਮਿੱਠਾ ਦੇ ਦੇ। ਸਾਜੀ ਇਦਾਂ ਦੇ ਨੇਕ ਲੋਕ ਲੱਭਦੇ ਬਲ। ਬਿਲਕੁਲ ਸਹੀ ਗੱਲ ਹੈ। ਵੀ ਯਾਰ ਪਹਿਲੇ ਉਹਨੇ ਯਾਰ ਮਿੱਠਾ ਡੇਟ ਹੋਣਾ ਜਲਦੀ ਜਲਦੀ ਰਿਪੋਰਟ ਪਹਿਲੇ ਦੇ ਦੇ। ਮਿੱਠੇ ਨੂੰ ਦਵਾਈ ਭਲਾ ਉਹ ਰਿਪੋਰਟ ਕਿਹਦੀ ਸੀਗੀ? ਪਤਾ ਨਹੀਂ ਮੈਨੂੰ ਜਿਹਦੇ ਨਾਲ ਪੈਸੇ ਨਹੀਂ ਲੜਾਈ ਦੇ, ਉਹ ਗਨ ਚ ਪੱਤੇ ਪਾ ਕੇ ਹਾਂ ਚਲਾਉਂਦੇ। ਉਹ ਯਾਰ ਮਿੱਠੇ ਰਿਪੋਰਟ ਕਿਹਦੀ ਸੀ ਉਹ? ਮੈਨੂੰ ਕੀ ਪਤਾ ਉਹ ਤਾਂ ਕਲਸੂਮ ਲਿਖਿਆ ਸੀ। ਇਹ ਭਲਾ ਕਿਹੜੀ ਲੈਬਾਰਟਰੀ ਤੋਂ ਟੈਸਟ ਕਰਾਂਦਾ ਉਹ ਮਾਚਸ ਪਾੜ ਕੇ ਉਹਦੀ ਡੱਬੀ ਦੀ ਬੈਕ ਸਾਈਡ ਤੇ ਲਿਖ ਕੇ ਦਿੰਦੇ ਕਿ ਤੈਨੂੰ ਆ ਹੀ। ਹਾਂ ਜਿਹੜੀ ਵਿੱਚ ਹੁੰਦੀ ਹੈ। ਯਾਰ ਲੈਬਾਰਟਰੀ ਵਾਲੇ ਸਿਰ ਇੱਕ ਮਾੜਾ ਕਹਿਣ ਦਾ ਮਿੱਠਾ ਜੀ ਸਮੋਕਿੰਗ ਨਹੀਂ ਕਰਨੀ, ਕੋਲਡ ਡਰਿੰਕ ਨਹੀਂ ਪੀਣੀ। ਤੇ ਇਹ ਹਲਕਾ ਬਾਹਰ ਵੀ ਨਿਕਲਿਆ ਤੇ ਮੁੰਡੇ ਨੂੰ ਪੈਸੇ ਦੇ ਕਹਿੰਦਾ ਜਾ ਮੇਰੀ ਡੱਬੀ ਲੈ ਕੇ ਕੈਪਟਨ ਦੀ। ਯਾਰ ਇਹ ਮੈਂ ਕਿਹਾ ਮਿੱਠੇ ਕਿੱਥੇ ਆ? ਕਹਿੰਦਾ ਯਾਰ ਟੈਸਟ ਕਰਾਉਣ ਆਇਆ। ਮੈਂ ਕਿਹਾ ਕਿੱਥੋਂ? ਕਹਿੰਦਾ ਬਿੱਲੂ ਲੈਬਾਰਟਰੀ ਤੋਂ। ਕਲੀਨਿਕ ਚ ਗਿਆ ਭਾਈ। ਕੀ ਕਰਾਂ, ਨੇਕੀ ਉਹਨੂੰ ਦੱਸਣੀ ਚਾਹੀਦੀ ਆ। ਉਹਨੇ ਮੈਨੂੰ ਪਹਿਲੇ ਪੁੱਛ ਲਿਆ ਸੀ ਕਿ ਮਿੱਠਾ ਜੀ ਕਿੰਨੀ ਕੁ ਪਸਲੀ ਚੱਲਦੀ ਆ, ਕਿਹੜੀ ਬਿਮਾਰੀ ਪਾ ਦਵਾਂ, ਕਿੱਥੇ ਤੱਕ ਤੇਰੀ ਰੇਂਜ ਹੈ, ਕਿਹੜੀ ਬਿਮਾਰੀ? ਕਲੀਨਿਕ ਚ ਗਿਆ ਵਾ ਡਾਕਟਰ ਭਾਈ, ਪੈਸੇ ਲਾ ਸਕਦਾ। ਡਾਕਟਰ ਪੁੱਠੀਆਂ ਬਾਜ਼ੀਆਂ ਮਾਰਦਾ ਹੁੰਦੇ ਆ। ਹਾਂ ਦੱਸ ਕੀ ਗੱਲ? ਆਰਾਮ ਨਹੀਂ ਆਇਆ ਤੇ ਉਹਦੇ ਕੋਲ ਚਲ ਗਿਆ। ਕਹਿੰਦਾ ਡਾਕਟਰ ਸਾਹਿਬ ਤੁਹਾਡੀ ਕੱਲ ਵਾਲੀ ਦਵਾਈ ਨਾਲ ਆਰਾਮ ਨਹੀਂ ਆਇਆ। ਕਹਿੰਦਾ ਇੱਥੇ ਖਲੋ, ਮੈਂ ਤੈਨੂੰ ਧੋਣ ਨਾਲ ਸਰੀਆ ਪਿੰਗਾ ਕਰਕੇ ਦਿਖਾਉਂਦਾ। ਯਾਰ ਡਾਕਟਰ ਕਹਿੰਦਾ ਯਾਰ ਜਿੱਦਣ ਮੈਂ ਗਿਆ, ਅੱਛਾ ਲੱਕੀ ਡੇ ਵੀ ਹੁੰਦੇ ਆ, ਜਿੱਦਣ ਮੈਂ ਗਿਆ ਉਹਨੇ ਕਿਹਾ
ਉਹਨੇ ਰਿਪੋਰਟ ਉਸੇ ਟਾਈਮ ਦਿੱਤੀ, ਬਿਮਾਰੀਆਂ ਛੋਟੀਆਂ। ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਤਾਂ ਲੱਗਦੀ ਵੱਡੀ ਬਿਮਾਰੀ। ਕਹਿੰਦਾ ਨਹੀਂ, ਅੱਜ ਸਾਡੀ ਸਕੀਮ ਡੇ ਆ, ਅੱਜ ਅਸੀਂ ਕੋਈ ਵੱਡੀ ਬਿਮਾਰੀ ਨਹੀਂ ਕਰ ਰਹੇ। ਛੋਟੀਆਂ 2 ਚੈੱਕ ਕਰਾ ਲਓ। ਡਾਕਟਰ ਨੂੰ ਕਹਿੰਦਾ ਮੈਨੂੰ ਆਰਾਮ ਕਿੱਦਾਂ ਆਉਣਾ, ਡਾਕਟਰ ਕਹਿੰਦਾ ਬਚਤ ਕਰਿਆ ਕਰ ਬਸ। ਡਾਕਟਰ ਨੂੰ ਫੋਨ ਕੀਤਾ ਕਲੀਨਿਕ ਤੇ ਜਾ ਕੇ, ਕਹਿੰਦਾ ਡਾਕਟਰ ਸਾਹਿਬ ਕਿੱਥੇ ਹੋ? ਕਹਿੰਦਾ ਮੈਂ ਤੇਰਾ ਕੰਨ ਬਣਾਉਣ ਆਇਆ, ਮੈਂ ਆਇਆ ਯਾਰ ਡਾਕਟਰ ਨੂੰ ਕਹਿੰਦਾ ਮੈਨੂੰ ਆਰਾਮ ਕਿੱਦਾਂ ਆਉਣਾ, ਕਹਿੰਦਾ ਏਦਾਂ ਇੱਥੇ ਘੜੀਆ ਖਲਾ ਲਾ। ਨਹੀਂ, ਅੱਲਾ ਦਾ ਭਲਾ ਕਰੇ। ਫੋਨ ਕਰਨ ਦੱਸੋ ਤੂੰ ਬਿਲਕੁਲ ਪਰਫੈਕਟ ਆ ਰਿਹਾ। ਇੰਨੀ ਮਿਕਦਾਰ ਚ ਦਵਾਈ ਖਾਂਦਾ ਸੀਗਾ, ਵੱਡੇ ਕੱਪੜੇ ਜੇ ਦੀ ਨਾ ਸ਼ਰਬਤ ਪੁਣਨ ਦੇ ਐ ਕਰਕੇ ਉਹ ਪਰੇਸ਼ਾਨ ਕਰਨ ਦੇ ਉਹਦਾ। ਯਾਰ ਯਾਰ ਇੰਨੀ ਦਵਾਈ ਖਾਂਦਾ ਸੀ, ਇਹਨੂੰ ਮੈਡੀਸਨ ਵਾਲਿਆਂ ਨੇ ਉਮਰਾ ਪੈਕੇਜ ਦਿੱਤਾ। ਇਹਨਾਂ ਵੱਲ ਗਿਆ ਵਾ ਉਸਤਾਦ ਜੀ ਤੇ ਖਾਲਾ ਜੀ ਇਹਦੇ ਲਈ ਸ਼ਰਬਤ ਰਿੜਕਣ ਦੇ। ਯਾਰ ਇੰਨੀ ਦਵਾਈ ਸਿਰੇ ਸਿਰੇ ਤੇ ਘਰ ਹੁੰਦਾ ਸੀ ਹੋੜਾ ਮਿੱਠੇ ਭਰਾਲਾ ਵੀ। ਇੱਕ ਜਗ੍ਹਾ ਮਹਿਮਾਨ ਗਿਆ ਵਾ ਤੇ ਉਹ ਐ ਕਰਕੇ ਪੈਰਾਡੋਲ ਚ ਬਰਫ ਪਾ ਕੇ ਦੇਣ ਦੇ। ਯਾਰ ਇਹ ਕਿਸੇ ਦੇ ਘਰ ਮਹਿਮਾਨ ਗਿਆ ਵਾ ਤੇ ਉਹ ਮਾਈ ਕਹਿੰਦੀ ਚਲੋ ਨਹੀਂ ਚਲੋ ਕੁੜੀਓ ਪੈਨਾਡੋਲ ਗੁੰਨੋ। ਡਾਕਟਰ ਦਵਾਈ ਵੀ ਨਹੀਂ ਦਿੰਦਾ। 1.5 ਕਿਲੋ ਪੈਨਾਡੋਲ, ਅੱਧਾ ਕਿਲੋ ਤਲਵਾਰ ਨਾਲ ਵੀ। ਇੰਨੀ ਦਵਾਈ ਖਾਂਦਾ ਸੀ, ਇਹਦੇ ਵਿਆਹ ਦੇ ਸਾਜ ਹੀ ਪੈਨਾਡੋਲ ਪਲਾਈ ਹੋਈ ਸੀ ਇਹਨੂੰ। ਯਾਰ ਇਹਦੀ ਮਹਿੰਦੀ ਦੀ ਰਸਮ ਹੁੰਦੀ ਆ ਤੇ ਕਿ ਦਵਾਈਆਂ ਰੱਖੀਆਂ, ਮਹਿੰਦੀ ਲਾ ਕੇ ਤੇ ਇੱਕ ਗੋਲੀ ਇਹਨੂੰ ਦਿਖਾਉਣ ਦੇ। ਯਾਰ ਇਹਨੂੰ ਨਿਕਾਹ ਟਾਈਮ ਮੌਲਵੀ ਪੁੱਛਣ ਡਿਆ ਇਹਨੇ ਬੈਨ ਰਾਜ਼ਿਕ ਕਹਿੰਦਾ ਮੇਰੀ ਜ਼ਿੰਦਗੀ 'ਚ ਜ਼ੈਬਿਕ ਸਕੂਨ ਹੈ ਨਹੀਂ, ਉਹ ਸਕੂਨ ਹੁੰਦਾ ਵਾ ਯਾਰ। ਨਹੀਂ ਉਸਤਾਦ ਜੀ, ਬੜਾ ਰੋਇਆ ਵਾ। ਕਹਿੰਦਾ ਮੇਰੀ ਜ਼ਿੰਦਗੀ 'ਚ ਗੈਬ ਸਕੂਨ ਨਹੀਂ ਹੈਗਾ। ਆਪਣੇ ਮੁੰਡੇ ਨੂੰ ਦਬਕਾ ਮਾਰ ਕੇ ਕਹਿੰਦਾ ਵਾ ਪੇਟੀ ਥੱਲੋਂ ਮੈਥੀ ਇਕਬਾਲ ਦਾ ਬੋਰਾ ਕੱਢ ਕੇ ਨਹੀਂ, ਬੜਾ ਰੋਇਆ, ਲੇਕਿਨ ਹੁਣ ਸਹੀ ਲੈਬਾਰਟਰੀ ਬਣੀ ਹੈ। ਮੈਂ ਟੈਸਟ ਉਸ ਖਿਲਾ ਕੇ ਗਿਆ, ਮੈਨੂੰ ਡਾਕਟਰ ਨੇ ਕਿਹਾ ਓਏ ਭਲਵਾਨਾਂ ਦੀ ਲੈਬਾਰਟਰੀ ਤੋਂ ਕਰਾਇਆ। ਕਹਿੰਦਾ ਹਾਂਜੀ। ਮੈਂ ਕਿਹਾ ਉੱਥੇ ਕਹਿੰਦਾ ਬਿਲਕੁਲ ਸਹੀ ਕਰਦੇ ਆ, ਅੱਲਾ ਸ਼ੁਕਰ। ਕਹਿੰਦਾ ਉੱਥੇ ਸਹੀ ਰਿਪੋਰਟ ਹੁੰਦੀ ਹੈ। ਯਾਰ ਇੱਕ ਜਗ੍ਹਾ ਤੇ ਭਾਈ ਕਹਿੰਦਾ ਸ਼ੌਕਤ ਖਾਨ ਨੂੰ ਐਸੇ ਟੱਕਰ ਲੈ ਰਹੇ ਹੋ। ਕੌਣ? ਭਲਵਾਨਾਂ ਦੀ ਲੈਬਾਰਟਰੀ। ਤੂੰ ਉੱਥੇ ਨਹੀਂ ਗਿਆ, ਉੱਥੇ ਚੈੱਕ ਕਰਾਉਣ ਲਈ ਕਾਸ਼ੀ ਦਾ ਕਲੀਨਿਕ? ਅੱਜ ਕੋਈ ਦੇਖਿਆ ਸੀ ਬਲੱਡ ਵਾਪਸ ਕਰਦਾ ਕੋਈ? ਇਹ ਰੱਖ ਲੈਂਦੇ ਬਲੱਡ। ਰੱਖ ਲੈਂਦੇ ਆ। ਉਹਨੇ ਮੈਨੂੰ ਉਹਨਾਂ ਬਲੱਡ ਵੀ ਵਾਪਸ ਕੀਤਾ। ਉਹਨੇ ਮਿਠਾਈ ਧਾਰੇ ਕਿਸੇ ਇਹ ਰੱਖ ਕੇ ਫੇਰ ਵੱਡਾ ਕਰਕੇ ਵੇਚਦੇ ਆ। ਹਾਂਜੀ। ਇਹ ਸਾਰੇ ਭਰਾ ਲੈਣ ਸਿਰ ਬੈਠ ਜਾਂਦੇ ਉਸਤਾਦ ਜੀ। ਇੱਕ ਵੱਡਾ ਭਰਾ ਆ ਡੋਲ ਚ ਸ਼ਰਬਤ ਪਾ ਕੇ ਸਾਰਿਆਂ ਨੂੰ ਪਾ ਦਿੰਦੇ ਆ। ਵਰਤਾਵਾ। ਅੱਛਾ, ਇਹ ਕਿਸੇ ਦਾ ਜਿਹੜਾ ਨੇਕੀ ਕਰਨਾ ਉਹ ਦੱਸਣਾ ਚਾਹੀਦਾ। ਉਦੋਂ ਨੂੰ ਤੇ ਪਤਾ ਨਹੀਂ ਕਿਤੇ ਉਹ ਲੱਖ ਲੱਗੇ ਤੇ ਰਿਪੋਰਟਾਂ ਰੱਖਦੇ। ਉਹਨਾਂ ਨੂੰ ਹੱਥੇ ਲਿਖਦਾ ਤੈਨੂੰ ਆਹ ਮਸਲਾ ਜਾ ਕੇ ਡਾਕਟਰ ਤਲੀ ਤੇ ਸਾਰੇ ਕਹਿੰਦਾ। ਇਹਨਾਂ ਦੇ ਘਰ 3 ਟਾਈਮ ਇੱਕੋ ਹੀ ਖੱਪ ਪੈਂਦੀ ਉਸਤਾਦ ਜੀ। ਉਹ ਦਵਾਈ ਖੁੱਲ ਗਈ ਜੇ। ਅੱਛਾ, ਰੋਟੀ ਖੁੱਲ ਗਈ ਵਿਆਹਾਂ ਤੇ ਵੀ। ਸੁਬਹ ਦੁਪਹਿਰ ਸ਼ਾਮ ਇਹ ਹੀ ਹੋ ਰਿਹਾ। ਇੱਕ ਜਗ੍ਹਾ ਤੇ ਕਿਸੇ ਨੂੰ ਮਿਲਣ ਗਿਆ, ਕਹਿੰਦਾ ਰੋਟੀ ਪਕਾਉਣੀ, ਮਾਸੀ ਡਿਸਪਰੀਨ ਦਾ ਮੁੰਡਾ ਆਇਆ ਹੈ। ਨਹੀਂ, ਜਿਹੜਾ ਮੇਨ ਪਤਾ ਸੀ ਨਾ ਉੱਥੇ ਲੈਬਾਰਟਰੀ ਦੇ ਭਲਵਾਨਾਂ ਤੇ, ਉਹ ਮੈਂ ਪੁੱਛਿਆ, ਮੈਂ ਕਿਹਾ ਭਾਈ ਸਪੋਰਟਸ ਕਿਤੋਂ ਬਾਹਰੋਂ ਪੜ੍ਹੇ? ਕਹਿੰਦਾ ਨਹੀਂ ਯਾਰ, ਮੇਰੇ ਕੋਲ ਨਾ ਕਤਲ ਬਹੁਤ ਹੋ ਗਿਆ ਸੀ, ਲੜਾਈਆਂ ਸੀ ਰਿਸ਼ਤੇਦਾਰਾਂ ਬਹੁਤ ਕਰਨੀਆਂ ਹੱਥ। ਮਿਲ ਗਿਆ ਵਾਪਸ ਮਿਲ ਗਿਆ ਵਾ ਤੂੰ ਬਾਹਰ। ਅੱਛਾ ਚਲੋ ਖੈਰ। ਬਹੁਤ ਮਾਰਨੀਆਂ ਤੇ ਅੱਬੇ ਨੇ ਕਿਹਾ ਦਿਨ ਸਹੀ ਉਹਨਾਂ ਨੂੰ ਲੈਬਾਰਟਰੀ ਪਾ ਦੋ। ਹੁਣ ਕਹਿੰਦਾ ਭਾਈ 9 ਤੋਂ 5 ਬੈਠਾ ਦਾ ਲੈਬਾਰਟਰੀ ਦੇ, ਉਹਨੇ ਟੈਸਟ ਕਰ ਦਈ ਜਾਂਦਾ। ਕਹਿੰਦਾ 100 ਟੈਸਟ ਕਰਕੇ ਤੇ ਤੂੰ ਮੈਂ ਤੈਨੂੰ ਇੱਕ ਗੱਲ ਦੱਸਾਂ, ਸੱਚੀ ਤੈਨੂੰ ਗੱਲ ਦੱਸਾਂ, ਤੈਨੂੰ ਪ੍ਰੋਬਲਮ ਜਿਹੜੀ ਨਾ ਸਹੀ ਤੈਨੂੰ ਐਂਜ਼ਾਈਟੀ ਹੈ। ਐਂਜ਼ਾਈਟੀ ਦੀ ਸਭ ਤੋਂ ਵੱਡੀ ਨਿਸ਼ਾਨੀ ਤੁਹਾਡਾ ਮਿਹਦਾ ਖਰਾਬ ਹੋਏਗਾ। ਐਂਜ਼ਾਈਟੀ ਨਾਲ ਸਭ ਤੋਂ ਪਹਿਲੇ ਮਿਹਦਾ ਖਰਾਬ ਹੁੰਦਾ ਵਾ। ਅੱਗੇ ਡਰ ਲੱਗਦਾ ਵਾ। ਮੈਂ ਤੈਨੂੰ ਜੈਨੂਇਨ ਗੱਲ ਸਹੀ ਕਹਿ ਰਿਹਾ। ਮੈਂ ਕਿੰਨੇ ਸਾਲ ਮੈਨੂੰ ਸੀ ਨਾ, ਮੈਨੂੰ ਪਤਾ ਨਹੀਂ ਲੱਗਾ, ਮੈਂ ਮਿਹਦੇ ਦੀਆਂ ਦਵਾਈਆਂ ਖਾਈ ਜਾ ਰਿਹਾ, ਮਿਹਦੇ ਦੀ ਦਵਾਈਆਂ ਖਾਈ ਜਾ ਰਿਹਾ। ਜਿੱਦਣ ਦੀ ਮੈਂ ਐਂਜ਼ਾਈਟੀ ਦਵਾਈ ਸ਼ੁਰੂ ਕੀਤੀ, ਮੇਰਾ ਮਿਹਦਾ ਬਿਲਕੁਲ ਓਕੇ ਹੋ ਗਿਆ। ਨਹੀਂ, ਹੁਣ ਤੇ ਰਿਪੋਰਟਾਂ ਵੀ ਕਰਾਈਆਂ ਨਾ, ਇਨਫੈਕਸ਼ਨ ਆਇਆ। ਮੈਂ ਕਹਿੰਦਾ ਇਨਫੈਕਸ਼ਨ ਹੋਣੇ ਸਭ ਤੋਂ ਪਹਿਲੇ ਡਿਸਟਰਬ ਹੀ ਮਿਹਦਾ ਕਰਦਾ ਐਂਜ਼ਾਈਟੀ। ਤੇਰੀ ਖੁਰਾਕ ਨਹੀਂ ਹਜ਼ਮ ਹੋਣੀ, ਤੈਨੂੰ ਕੁਛ, ਤੇਰਾ ਮਿਹਦਾ ਹਰ ਟਾਈਮ ਨਾਲ ਚੇਂਜਿੰਗ ਮੂਡ ਤੇ ਰਹਿਣਾ, ਸਵਿੰਗ ਹੋਈ ਜਾਣਾ ਉਹਨੇ, ਕਦੀ ਤੈਨੂੰ ਕਬਜ਼, ਕਦੀ ਕੁਛ ਕਦੀ ਕੁਛ ਕਦੀ ਕੁਛ। ਇਹ ਐਂਜ਼ਾਈਟੀ ਦੀ ਨਿਸ਼ਾਨੀ ਹੈ। ਹੁਣ ਇਹਦਾ ਕੀ ਹੱਲ ਕਰੀਏ? ਇਹਦਾ ਹੱਲ ਆ ਜਿਹੜੀ ਅਸਲ ਦਵਾਈ ਆ ਉਹ ਖਾ। ਕੋਇਟਾ ਵਾਲਿਆਂ ਨੂੰ ਚੈੱਕ ਕਰਾ ਲੈ। ਕੋਇਟਾ ਕਾਫੇ ਤੇਰੇ ਮਹੱਲੇ ਐਂਜ਼ਾਈਟੀ ਦਾ ਡਾਕਟਰ ਕੋਈ ਨਹੀਂ ਪੈਂਦਾ। ਸਾਜੀ ਐਂਜ਼ਾਈਟੀ ਦੇ ਡਾਕਟਰ ਇਹੀ ਕਰ ਲੂਗਾ। ਡਾਕਟਰ ਜੀ ਕੋਲ ਲੈਣਾ, ਇਹ ਐਂਜ਼ਾਈਟੀ ਦਾ ਵੀ ਕਰ ਲੈਂਦਾ। ਸਾਜੀ ਇਹਨਾਂ ਦਾ ਮੱਲੇ ਦਾ ਡਾਕਟਰ ਸਰਜਨ ਵੀ ਆ ਤੇ ਮੰਜੀ ਵੀ ਵੈਲਡ ਕਰ ਦਿੰਦਾ ਵਾ। ਸਾਜੂ ਫੋਨ ਕਰਨ ਦੇ ਆ ਫੋਨ ਕੀ ਆਵਾਜ਼ ਚ। ਹੈਲੋ ਤੋਤੀ ਲੈਬਾਰਟਰੀ। ਤੋਤੀ ਅੱਜ ਮੈਂ ਰਿਪੋਰਟਰ ਲੈ ਤੋਤੀ ਲੈਬਾਰਟਰੀ। ਨਹੀਂ ਸਾਜੀ, ਉਹਨੇ ਮੇਰੇ ਸਾਹਮਣੇ ਯਕੀਨ ਮੰਨੋ, ਇਨਫੈਕਸ਼ਨ। ਮੈਂ ਕਿਹਾ ਯਾਰ ਮੇਰੇ ਤਾਂ ਇਨਫੈਕਸ਼ਨ ਨਿਕਲਿਆ, ਮੇਰੇ ਆਂਸੂ ਨਿਕਲੇ। ਕਹਿੰਦਾ ਯਾਰ ਮਿੱਠੇ ਪਰੇਸ਼ਾਨ ਹੀ ਹੋ ਜਾਣੇ ਆ, ਬੈਠੇ ਨਹੀਂ। ਉਹਨੇ ਕਾਂਟਾ ਮਾਰਿਆ ਇਨਫੈਕਸ਼ਨ ਦਾ। ਜਾ ਬਾਕੀ ਉਤਲੀਆਂ 3 ਦਵਾਈ ਲੈ ਲੱਗਾ। ਮੈਂ ਫੋਨ ਕੀਤਾ, ਕਿੱਥੇ ਆ? ਕਹਿੰਦਾ ਸ਼ਹਾਦਾ ਮੈਡੀਕਲ ਕੰਪਲੈਕਸ ਤੇ। ਸਾਜੀ ਸ਼ਹਾਦਾ ਮੈਡੀਕਲ ਕੰਪਲੈਕਸ ਤੇ ਖੜਾ।
ਜਿਹਦੇ ਕੋਲ ਦਵਾਈ ਲੈਣ ਗਿਆ ਨਾ ਉਹਨੂੰ ਕਹਿੰਦਾ ਮੈਨੂੰ ਬੁਖਾਰ ਆ, ਨਾਲੇ ਮੇਰੀਆਂ ਲੱਤਾਂ ਬਹੁਤ ਦੁਖਦੀਆਂ। ਉਹ ਕਹਿੰਦਾ ਬੁਖਾਰ ਦੀ ਗੋਲੀ ਲੈ ਲੈ, ਲੱਤਾਂ ਦੀ ਮੁੱਖੀ ਆ, ਲਿਆ ਲੱਤਾਂ ਘੁੱਟਦਾ। ਨਹੀਂ ਯਾਰ ਉਹ ਮੇਰੇ ਨਾਲ ਪਿਆਰ ਹੀ ਬੜਾ ਕਰਦਾ, ਉਹ ਫੈਮਿਲੀ ਡਾਕਟਰ ਬਣ ਗਿਆ ਕਿਸਮ ਦਾ ਯਾਰ। ਉਹਨੇ ਉਹ ਘਰ ਆ ਜਾਂਦਾ ਪੁੱਛਣ ਕੀ ਗੱਲ। ਘਰ ਆ ਕੇ ਗਿਆ ਵਾ, ਹੁਣ ਨਹੀਂ ਹੁਣ ਮੈਂ ਦੱਸੂ, ਮੈਂ ਦਿਖਾਈ ਤਸਵੀਰ ਵੀ ਇਹ ਮੈਨੂੰ ਡ੍ਰਿਪ ਨਾਲੇ ਨਾਲ ਟੰਗਿਆ ਮੇਰਾ ਯਾਰ, ਔਰ ਤੋਂ ਨਾਲਾ ਐ ਵੇਖਣ ਡਿਆ। ਮੈਂ ਸੁੱਤਾ ਪਿਆ, ਹੁਣ ਮੈਨੂੰ ਹਲਕੀ ਜਿਹੀ ਗਨੂਦਗੀ ਆਈ ਸੀ, ਪਹਿਲੇ ਟੀਕਾ ਲਾਇਆ, ਉਹਨੇ ਇੱਥੋਂ ਹੀ ਨਾਲਾ ਕੱਢਿਆ ਵਾ ਮੇਰਾ ਕੱਢ ਕੇ ਡ੍ਰਿਪ ਟੂਪ ਟੰਗ ਕੇ ਤੇ ਨਾਲ ਹੀ ਪਿਆ ਵਾ। ਮੈਂ ਉੱਠਿਆ ਵਾ ਤੇ ਮੇਰੀ ਬੇਗਮ ਦੇ ਕੋਲ ਹੀ ਨਾ ਸ਼ਾਹ ਨੂੰ ਕਹਿ ਕੇ ਯਾਰ 2 ਪਰੌਠੇ ਪਕਵਾ ਦੇ, ਕਹਿੰਦਾ ਤੇ ਨਾਲ ਰਾਇਤਾ ਪਵਾ ਦੇ ਤੇ ਚਣੇ ਮੰਗਾਏ, ਅਮੀਨ ਖੋਏ ਵਾਲੇ ਚਣੇ ਮੰਗਾ ਕੇ ਉੱਥੇ ਰੋਟੀ ਖਾਣੇ। ਮੈਨੂੰ ਕਹਿੰਦਾ ਹਾਂ ਵਿਆਹ ਕੋ ਫਰਕ ਹੈ ਉੱਥੇ ਬੈਠੇ। ਉਸ ਡਾਕਟਰ ਦੇ ਕਲੀਨਿਕ 'ਚ ਬੈਠਾ, ਸਿਰਫ ਇਹ ਡਾਕਟਰ ਸਾਹਿਬ ਕਹਿ ਰਿਹਾ ਉਹਨੂੰ, ਬਾਕੀ ਲੰਘਦੇ ਵੜਦੇ ਕਹਿੰਦੇ ਹੋਰ ਨੰਨਾ ਜੀ। ਮੈਂ ਕਿਹਾ ਡਾਕਟਰ ਨੂੰ ਕਲੀਨਿਕ ਤੇ ਨਹੀਂ ਜਾਣਾ, ਕਹਿੰਦਾ ਨਹੀਂ ਯਾਰ ਚੁੱਪ ਕਰ, 5 ਵਜੇ ਤੱਕ ਇੱਥੇ ਕਿਉਂ ਛਾਪਿਆਂ ਵਾਲੇ ਫਿਰਨ ਡਏ ਆ, ਮੈਂ ਜਦ ਤੱਕ 5 ਵਜੇ ਤੱਕ। ਡਾਕਟਰਾਂ ਦੇ ਹਲਕਾ ਬਦਮਾਸ਼ ਵੀ ਆ। ਇਹਨੇ ਜਾ ਕੇ ਉਹਨੂੰ ਦੱਸਿਆ, ਕਹਿੰਦਾ ਡਾਕਟਰ ਸਾਹਿਬ ਮੈਂ ਡਾਕਟਰ ਗੁਜਰ ਕੋਲ ਨਾ ਦਵਾਈ ਲਈ ਸੀ ਤੇ ਆਰਾਮ ਨਹੀਂ ਆਇਆ। ਕਹਿੰਦਾ ਹੈ ਜਾਂ ਉਹਨੂੰ ਬੁਲਾ ਕੇ ਲਿਆ। ਇੱਕ ਵਾਰ ਪੁਲਿਸ ਪੈ ਗਈ ਤੇ ਚੱਕ ਕੇ ਲੈ ਕੇ ਜਾਂਦੇ, ਚੱਕ ਕੇ ਲਿਆ, ਮੈਨੂੰ ਫੋਨ ਕੀਤਾ ਕਹਿੰਦਾ ਮਿੱਠੇ ਫਟਾਫਟ ਜਲਦੀ ਆ ਕਲੀਨਿਕ ਤੇ। ਮੈਂ ਕਲੀਨਿਕ ਤੇ ਗਿਆ ਤੇ ਮੈਨੂੰ ਕਹਿਣਾ ਮਿੱਠੇ ਕਸਮ ਖਾ ਕੇ ਦੱਸ ਮੈਂ ਤੁਹਾਨੂੰ ਦਵਾਈ ਦੇਣਾ ਸ਼ਿਫਾ ਹੋ ਗਈ। ਮੈਂ ਕਸਮ ਨਾ ਖਾਦਾ, ਡਾਕਟਰ ਅੰਦਰ ਸੀ। ਮੈਂ ਕਸਮ ਖਾਦੀ, ਡਾਕਟਰ ਸੁਣਿਆ ਉਹ ਤਾਂ ਪੁੱਠੀ ਪੈ ਗਈ ਮਿੱਠੇ ਉਹ ਸਿੱਧੀ ਗੱਲ ਦੇ ਹੁਕਮ ਨਹੀਂ। ਹੁਣ ਅਬਦੁਲ ਸਲਾਮ ਸਾਹਿਬ ਕੋ ਜਾਣਾ, ਉਹ ਡਾਕਟਰ ਕੋ ਦੇਖ ਜਾ। ਯਾਰ ਕਲਾਮਾਬਾਦ ਬੜਾ ਮੇਦੇ ਦਾ ਸਪੈਸ਼ਲਿਸਟ ਹੈਗਾ, ਬੜਾ ਨਾਮ ਯਾਰ ਡਾਕਟਰ ਇਸਲਾਮ। ਤੂੰ ਆਪਣੇ ਮਹੱਲੇ ਚ ਉਹਦੇ ਕੋਲ ਜਾ, ਜਿਹੜਾ ਜਨੇਜੋ MBBS ਨਹੀਂ। ਜਨੇਜੋ ਯਾਰ ਲੱਖਾ ਕਲੀਨਿਕ ਤੋਂ ਕਰਾ ਤੂੰ। ਆਹੋ ਇਧਰ ਫੋਨ ਕਰਕੇ ਡਾਕਟਰ ਨੂੰ ਕਹਿੰਦਾ ਡਾਕਟਰ ਸਾਹਿਬ ਮੈਂ ਚੈੱਕ ਕਰਾਉਣਾ। ਕਹਿੰਦਾ ਯਾਰ ਠਹਿਰ ਕੇ ਕਰਨਾ, ਤੇਰਾ ਭਤੀਜਾ ਬਦਤਮੀਜ਼ ਬਹੁਤ ਕਰਨ ਡਿਆ। ਯਾਰ ਮੈਂ ਜੋ ਪਰਸੋਂ ਗਿਆ ਨਾ ਬਾਡੀ ਟੈਸਟ ਕਰਾਉਣ, ਉਹ ਬੰਦੇ ਨੇ ਮੈਨੂੰ ਰਿਪੋਰਟ ਬਣਾ ਕੇ ਦੇਤੀ ਆ ਤੇ ਹੱਥ ਚੈੱਕ ਕਰਤੀ, ਓਕੇ। ਹੁਣ ਉਹਦੇ ਕੋਲ ਗੱਲੇ ਦੀ ਚਾਬੀ ਨਹੀਂ ਸੀ ਹੈਗੀ, ਕਹਿੰਦਾ ਭਾਈ ਮੇਰੇ ਕੋਲ ਭਾਰ ਨਹੀਂ। ਮੈਂ ਕਿਹਾ ਗੱਲੇ ਚੋਂ ਗੱਲ, ਕਹਿੰਦਾ ਯਾਰ ਭਾਵੇਂ ਨਾ ਤੇ ਆਈ ਨਹੀਂ ਅੱਜ। ਅੱਛਾ ਤੁਸੀਂ ਕੌਣ? ਕਹਿੰਦਾ ਭਾਈ ਮਰੀਜ਼ ਦੀਆਂ ਵੇਟ ਕਰਨੇ। ਮੈਂ ਕਿਹਾ ਭਾਵੇਂ ਫੋਨ ਕਰ ਦਵਾਂ। ਕਬਾੜੀਏ ਕੋ ਭਾਈ 1.5 ਲੱਖ ਰੁਪਇਆ ਲੈਣਾ ਇਹਨੇ। ਹਾਂਜੀ ਪਲਾਸਟਿਕ ਦੇ ਪੱਤੇ ਵੇਚੇ ਉਹਨੂੰ। ਖਾਲੀ ਦਵਾਈ। ਯਾਰ ਇਹ ਕਲੀਨਿਕ ਸੁੱਕੀਆਂ ਗੋਲੀਆਂ ਵੇਚੀਆਂ। ਇਹ ਕਲੀਨਿਕ 'ਚ ਵੜਿਆ ਵਾ ਤੇ ਡਾਕਟਰ ਨਜ਼ਰ ਨਹੀਂ ਆਉਣ ਡਿਆ, ਤੇ ਡਾਕਟਰ ਉਤੋਂ ਕੁਹਾੜੀ ਪੜ ਕੇ ਟਾਲੀ ਨਾਲ ਲੱਗਾ, ਬੈ ਮੈਂ ਦਿਨਾ ਦਵਾਈ ਬੈ। ਇਹ ਉਸ ਡਾਕਟਰ ਕੋਲ ਗਿਆ, ਉਹ ਜਿਹੜੀ ਧੋਂਦਾ ਨਾ ਆਪਣੇ ਚਿੱਟੇ ਕੋਟ ਨਾਲ ਹੱਥ ਸਾਫ਼ ਕਰਦਾ ਹੁੰਦਾ। ਉਹਨੇ ਆ ਕਰਕੇ ਨਬਜ਼ ਫੜੀ ਹੈ ਮਿੱਠੇ ਦੀ, ਤੇ ਦੂਸਰੀ ਹੱਥ ਨਾਲ ਬਾਵੇ ਵਾਲੀ ਗੇਂਦ ਦੇ ਆਂਡੇ ਵੀ ਦੇਣ ਲਿਆ। ਕਹਿੰਦਾ 3-4 ਕੰਮ ਹੋਵੇ ਤੇ ਫੇਰ ਹੀ ਦਿਹਾੜੀ ਲੱਗਦੀ ਹੈ। ਨਹੀਂ ਯਾਰ ਉਹ ਮੈਨੂੰ ਹੀ ਮੈਡੀਸਨ ਦਾ ਮੇਰੇ ਸਾਹਮਣੇ ਫੋਨ ਤੇ ਉਹਨੇ ਕਿੰਨੇ ਜਿਹੜੇ ਮਰੀਜ਼ ਆ ਨਾ ਉਹ ਕੇ ਡਾਕਟਰ ਹਾਜੇ ਕੋ ਭੇਜੇ, ਉਹਨਾਂ ਕੋਲ ਲੈ ਲਓ ਭਾਈ, ਜੇ ਤੁਹਾਨੂੰ ਮੇਰੇ ਕੋਲ ਸ਼ਿਫਾ ਨਹੀਂ ਹੁੰਦੀ ਉਹਦੇ ਕੋਲ ਲੈ ਲਓ। ਉਹਨੇ ਉਹ ਕੱਪੜਾ ਯਾਰ ਦੀ ਬਾਂਹ ਤੇ ਲਵੇਟ ਦੇ, ਉਹ ਚੈੱਕ ਕਰਨ ਵਾਲੀ, ਉਹ ਲਵੇਟ ਕੇ ਚੇਪੀ ਨਹੀਂ ਲੱਗੀ, ਕਿਲ ਠੋਕਦਾ ਉਹ। ਯਾਰ ਇਹ ਖੰਡੇ ਡਾਕਟਰ ਕੋਲ ਚਲਾ ਗਿਆ, ਮੰਗੀ ਸੁਬਹ ਕੀ ਕਰਦਾ ਸੀ? ਇੱਥੇ ਇਲਾਜ ਕਰਾ ਆਪਣਾ ਪ੍ਰਾਪਰ ਯਾਰ। ਉਹਦੇ ਬੜਾ ਅੱਛਾ ਕਾਬਲ ਡਾਕਟਰ ਆ, ਅੱਛਾ ਜੀ। 3 ਸਾਲ ਤੋਂ ਡੈਂਗ ਤੇ ਕੰਮ ਕਰਕੇ ਆਇਆ। ਭਾਈ ਮਿੱਠੇ ਵਾਲੀ ਗੱਲ ਆ, ਇਹ ਡਾਕਟਰ ਕੋਲ ਜੇ ਤਾਂ ਬੰਦਾ ਜਾ, ਇਹ ਡਾਕਟਰ ਕੋਲ ਜਾਵੇ ਨਾ ਬੰਦਾ ਤੇ ਭਾਈ ਮਿੱਠੇ ਵਰਗਾ ਮਸਤੇ ਕੇ ਬੈਠਾ ਹੁੰਦਾ, ਕਾਹ ਗਏ ਆ ਮਿੱਠੇ ਵਾਲਾ ਯਾਰ ਮਰ ਕਹਿੰਦਾ ਆ ਡਾਕਟਰ ਕਿੱਥੇ ਗਿਆ? ਕਾਹ ਗਏ ਆਉਣਾ ਕਿਦੋਂ ਆ? ਘੰਟਾ ਨਾ ਤੈਨੂੰ ਆਉਂਦੀ ਕਿ ਦਵਾਈ ਨੂੰ ਦੇਣੀ? ਮੈਨੂੰ ਆਂਦੀ ਹੁੰਦੀ, ਮੈਂ ਇੱਥੇ ਹੁੰਦਾ। ਨਹੀਂ ਇਹਨੂੰ ਕਿਹਾ ਸੀ ਮੈਂ ਕਿ ਡਾਕਟਰ ਸਾਹਿਬ ਤੁਹਾਡੇ ਸਮਝ ਨਹੀਂ ਆਉਂਦਾ, ਮੈਂ ਸਿਵਲ ਜਾਂ ਲੈਟ ਚੱਲ ਜਾਵਾਂ। ਕਹਿੰਦਾ ਉੱਥੇ ਵੀ ਅਸੀਂ ਕਰਨ ਆਏ, ਉੱਥੇ ਕੌਣ ਕਰਨ ਡਿਆ? ਐਵੇਂ ਫਾਇਦਾ ਕਹਿੰਦਾ ਨਾ ਕਿਰਾਇਆ ਭਾੜਾ ਖਰਚ ਕੇ ਦੇਗਾ। ਅੱਲਾ ਦੇ ਹੁਕਮ ਕਹਿੰਦਾ ਇੱਥੇ ਅਸੀਂ ਦਵਾਈ ਦੇ ਦੇਣੀ ਜਿਹੜੀ ਸ਼ਿਫਾ ਹੋ ਜਾਣੀ। ਇਹਦੇ ਜਿਹੜੇ ਡਾਕਟਰ ਕੋਲ ਜਾਂਦਾ ਸਾਜੀ ਦਾ ਹੱਥ ਟੁੰਡਾ ਵਾ, ਮੈਂ ਜਿੱਦਾਂ ਪ੍ਰੈਸ਼ਰ ਚੈੱਕ ਕਰ। ਜਿਹੜੇ ਡਾਕਟਰ ਕੋਲ ਜਾਂਦਾ ਉਹਦੀ ਮਹਿੰਦੀ ਬੜੀ ਰੰਗਲੀ ਆ, ਉਹਨੇ ਦੋ ਮਹਿੰਦੀਆਂ ਵੀ ਰੱਖੀਆਂ ਵਾ ਜੀ। ਡਾਕਟਰ ਦੀ ਦੁਕਾਨ ਤੇ ਗਿਆ ਤੇ ਡਾਕਟਰ ਕਹਿੰਦਾ ਬੈ ਆਖਰੀ ਗੋਟੀ ਰਹਿ ਗਈ ਆ ਮੇਰੇ ਡਾਕਟਰ ਲੱਡੋ ਖੇਡਣ ਦਿਆ ਉੱਥੇ। ਯਾਰ ਜੇ ਹੁਣ ਉਹ ਇਲਾਕਾ ਉਦਾਂ ਦਾ ਵਾ, ਇੱਕ ਦੁਕਾਨ 'ਚ 15-20 ਆਈਟਮਾਂ ਲੱਭ ਜਾਣੀਆਂ। ਐਸੋ ਸਰਦੀ ਹੋਣੀ ਦੇਖਣ ਨੂੰ ਬਾਅਦ ਮੂੰਗਫਲੀ ਤੇ ਕੁੱਜਾ ਵੀ ਲਾਉਣਾ ਯਾਰ ਅੰਦਰੋਂ ਗਾਹਕ ਐ ਹੁਣ ਆ ਦੇਖੀ ਬਾਹਰੋਂ ਆਵਾਜ਼ ਨਹੀਂ, ਡਾਕਟਰ 10 ਰੁਪਏ ਮੂੰਗਫਲੀ ਦੇਣਾ। 10 ਦੀ ਮੂੰਗਫਲੀ ਦੇਣਾ ਜੀ। ਮੈਂ ਆਇਆ ਦੇਖ ਬਰੀ ਛੱਡ ਜਾਣਾ। ਹਾਂ ਉਹਦਾ ਬੇਟਾ ਮਸਲ ਬੇਟਾ ਬੜਾ ਕਾਬਲ ਉਹਦਾ ਯਾਰ। ਯਾਰ ਉਹਦੇ ਕੋਲ ਮੂੰਗਫਲੀ ਲਗਾ ਗਿਆ, ਕਈ ਤਰ੍ਹਾਂ ਦੱਸਾਂ ਦੀ ਮੂੰਗਫਲੀ ਦੀ 10 ਦੀ ਮੂੰਗਫਲੀ ਦੇਣਾ। ਨਹੀਂ ਆਂਦੀ। ਯਾਰ ਉਸ ਡਾਕਟਰ ਕੋਲ ਜਾਂਦਾ ਵਾ ਜਿੱਦਨੇ ਬਾਹਰ ਲਿਖਾਇਆ ਡਾਕਟਰਾਂ ਦੀ ਹੱਟੀ। ਉਹਨੇ ਢੋਲਕੀਆਂ ਕਿਰਾਏ ਤੇ ਰੱਖੀਆਂ ਵਾ, ਕਲਾੜ ਵੀ ਉਹਦੇ ਕੋਲ ਕਿਰਾਏ। ਇੱਕ ਦਿਨ ਦਵਾਈ ਪੀਸਣ ਵਾਲਾ ਨਾ ਲੱਭੇ ਤੇ ਕਲਾੜ ਨਾਲ ਉਹਨੇ ਪੀਸਤੇ ਦਵਾਈ। ਇਹਨੇ ਦੱਸੋ ਤੁਸੀਂ
ਅੱਛਾ 3 ਤੋਂ 6 ਢੋਲਕੀਆਂ ਕੀਤੀ ਤਾਂ ਮੈਨੂੰ ਮੈਸੇਜ ਕੀਤਾ ਅੱਲਾ ਨੇ ਕਾਰੋਬਾਰ ਚਲਾਤਾ, ਕਾਰੋਬਾਰ ਵੱਧ ਗਿਆ, 6 ਢੋਲਕੀਆਂ ਹੋ ਗਈਆਂ, ਭਰਾ ਨੂੰ ਦੱਸਣਾ ਲੈ। ਇਹਨੂੰ ਚੈੱਕ ਕਰਦੇ ਕਰਦੇ ਨੂੰ ਬਾਹਰ ਗਲੀ ਚ ਲੈ ਆਇਆ ਤੇ ਸਟਰੀਟ ਲਾਈਟ ਥੱਲੇ ਇਹਦਾ ਗਲਾ ਖੋਲ ਕੇ ਚੈੱਕ ਕਰਦੇ ਡਾਕਟਰ ਨੇ ਕਿਹਾ ਕਹਿੰਦਾ ਮੇਰਾ ਮੇਦਾ ਖਰਾਬ ਗਿਆ ਤੈਨੂੰ ਵੇਸ ਚੜੀ ਹੈ। ਨਹੀਂ ਵੈਲਡਿੰਗ ਵਾਲਾ ਵੀ ਮੈਂ ਸੁਣਿਆ ਉਹਨੇ ਬਾਹਰ ਵੈਲਡਿੰਗ ਦਾ ਵੀ ਕੰਮ ਕਰਦਾ ਵਾ। ਮਾਲ ਹੀ ਟੈਂਕੀ ਵੀ ਰੱਖੀ ਆ। ਆਹੋ ਉਹ ਇੰਜ ਟੋਚ ਲਾਉਂਦਾ ਆਇਆ ਉਹਨੂੰ ਕਿਹਾ ਜਾ ਮੂੰਹ ਖੋਲ। ਓਕੇ ਠੀਕ ਆ। ਜਿਹਨਾਂ ਦੀ ਲੈਬਾਰਟਰੀ ਨਾ ਮੇਰੀ ਕੁਦਰਤ ਵੱਲੋਂ ਜਦੋਂ ਅੱਲਾ ਨੇ ਸਿੱਧੀਆਂ ਪਾਉਣੀ, ਹੁਣ ਉਹਦੇ ਵਾਲਦ ਸਾਹਿਬ ਨਾਲ ਗੱਲ ਹੋਈ, ਚੌਕ 'ਚ ਖਲੋਤੇ ਸੀ। ਮੈਂ ਕਿਹਾ ਚਾਚੀ ਲੈਬਾਰਟਰੀ ਜਾਣਾ, ਚੱਲ ਕਹਿੰਦੇ ਮੈਨੂੰ ਫੋਨ ਕਰ ਦੇਣਾ ਸਾਦਕ ਨੂੰ, ਜਿਹੜਾ ਉਹ ਮੁੰਡਾ ਵਾ। ਉਹਨੇ ਮੇਰੇ ਬੈਠੇ ਫੋਨ ਕੀਤਾ, ਸਾਦਕ ਮਿੱਠੇ ਦੀ ਰਿਪੋਰਟ ਓਕੇ ਹੋਣੀ ਚਾਹੀਦੀ ਹੈ। ਕਿ ਸੱਤਾ ਹੀ ਖਰਾ ਨੂੰ ਲਾਓ ਮਿੱਠੇ ਤੁਹਾਡੀ ਰਿਪੋਰਟ ਓਕੇ ਆ। ਉਹਨੂੰ ਪਤਾ ਕੀ ਕਰੇ, ਇੰਨਾ ਕਿ ਹੁੰਦਾ ਵਾ ਪਹਿਲਾਂ। ਆਜ਼ਾਦ ਦੁਆਬਾ ਗੁੱਡਸ ਨਹੀਂ ਉਹਨਾਂ ਨਾਲ ਲੜਨੇ ਕਹਿੰਦਾ ਤੁਸੀਂ ਮੇਰੀ ਗੋਲੀਆਂ ਵਾਲੇ ਬੋਰੇ ਪਾੜਤੇ ਸਰ। ਕੈਪਸੂਲ ਕਿਲਰ ਦੇ ਆਏ ਬਸ ਪੂਰੀ। ਕਿ ਮੇਰੀ ਮਾਂ ਨੇ ਇੱਕ ਵਾਰੀ ਐਂਜ਼ਾਈਟੀ ਚੈੱਕ ਕਰਾ ਲਾ। ਐਂਜ਼ਾਈਟੀ ਕਰਾਈ ਹੈ ਚੈੱਕ, ਐਂਜ਼ਾਈਟੀ ਟੋਟਲ 5 ਹੁੰਦੀ, ਮੇਰੀ 4 ਆਈ ਹੈ। ਘੱਟ ਹੀ ਐ, ਸਹੀ ਹੈ ਕੋਈ ਤਾਂ। ਇੱਕ ਵਾਰੀ ਘੱਟ। ਕਿਹੜੀ ਐਂਜ਼ਾਈਟੀ ਹੈ? ਇਹਨੂੰ ਤਾਂ 1 ਪੁਆਇੰਟ ਘੱਟ ਹੈ, ਕੋਈ ਨਹੀਂ, ਇਹ ਵੀ ਹੋ ਜਾਏਗੀ ਕੱਚ ਵੀ ਨਹੀਂ ਕੀ ਹੋ ਜਾਏਗੀ? ਐਂਜ਼ਾਈਟੀ। ਠੀਕ ਹੋ ਜਾਏਗੀ। ਨਹੀਂ ਨਹੀਂ 5 ਤੱਕ ਲਿਆਉਣੀ ਹੈ ਨਾ, ਕਹਿੰਦਾ 5 ਤੱਕ ਹੋ ਜਾਏਗੀ ਤੇਰੀ। ਹੁਣ ਕਿੰਨੀ ਹੈ? 4। ਇੱਕ ਪੁਆਇੰਟ ਰਹਿੰਦੀ। ਤੁਹਾਡੀ ਗੱਲ 100% ਤੱਕ ਸਹੀ ਲੱਗੀ ਹੈ ਮੈਨੂੰ ਕਿ ਭਾਈ ਨੂੰ ਐਂਜ਼ਾਈਟੀ ਹੈ। ਇਹ ਐਂਜ਼ਾਈਟੀ ਹੋ ਜਾਂਦੀ ਹੈ ਲੋਨੀ। ਓਏ ਉਹ ਗਰੀਬ ਆਦਮੀਆਂ ਨੂੰ ਕਾਦੀ ਐਂਜ਼ਾਈਟੀ? ਉਹ ਸਾਡੇ ਅਸੀਂ ਮਾੜੇ ਬੰਦੇ, ਸਾਡੇ ਲਾਗਾ ਲੱਗਦਾ ਵਾ ਜਾਂ ਸਾਡੇ ਘਰ 'ਚ ਹੁੰਦੀ ਆ। ਤਾਂ ਅੱਜ ਮੇਰੇ ਸਿਰ ਤੇ ਤੇ ਨਾ ਮੇਰਾ ਇੱਥੋਂ ਸਿਰ ਬਹੁਤ ਦੁਖਦਾ था ਜਿੱਥੋਂ ਕਰਕੇ। ਇਹ ਸਿਰ ਇੱਥੇ ਜਿਹੜਾ ਸਿਰ ਆ ਗਿਆ ਕਾਲੂ ਤੇਰਾ। ਯਾਰ ਆਹ ਸਿਰ ਤੋਂ ਇੱਥੋਂ ਜਾਂਦੀ ਦਰਦ ਇਹ ਕਹਿੰਦੀ ਮਹੱਲੇ ਦਾ ਕਾਉਂਸਲਰ ਮੈਨੂੰ ਬੜਾ ਪਿਆਰ ਕਰਦਾ, ਉਹਨੇ ਕੀਤਾ ਫੋਨ ਭਲਵਾਨਾ ਲੈਬਾਰਟਰੀ। ਉਹਨੇ ਕਿਹਾ ਜੇ ਭਰਾ ਨੂੰ ਬਿਮਾਰੀ ਨਿਕਲੀ ਨਾ ਦੇਖਿਓ, ਮੈਂ ਤੁਹਾਡੀ ਲੈਬਾਰਟਰੀ ਭੰਦਣੀ। ਉਹਨੇ ਕਲੀਅਰ ਰਿਪੋਰਟ ਦਿੱਤੀ ਉਹ ਸਾਨੂੰ। ਜੀ ਉਹ ਬੈਠੇ ਆ ਦੁਆ ਸਲਾਮ ਹੁੰਦੀ। ਸਾਰੇ ਦੇ ਹੱਥ ਪਿੱਛੇ ਹੈਗੇ, ਅੱਲਾ ਕਰਕੇ ਦਿੱਤਾ। ਯਾਰ ਤੇ ਤੂੰ ਆਪਣੀ ਸੱਚੀ ਮੁੱਚੀ ਕਿਸੇ ਡਾਕਟਰ ਨੂੰ ਨਾ ਐਂਜ਼ਾਈਟੀ ਚੈੱਕ ਕਰਾ ਭਾਈ ਮਿੱਠੇ। ਐਂਜ਼ਾਈਟੀ ਚੈੱਕ ਕਰਾਈਏ ਭਰਾਵਾ, ਐਂਜ਼ਾਈਟੀ ਉੱਥੇ ਹੀ ਆ। ਓਏ ਹੋ ਜੂਗੀ ਤੂੰ ਨਾ ਦਹੀਂ ਖਾ ਸੁਬਾ ਉੱਠ ਕੇ ਨਿਆ ਦਹੀਂ ਖਾ ਦਹੀਂ। ਬੜਾ ਖਾ ਜਾ ਕਰਾ ਦੇ। ਨਹੀਂ ਨਹੀਂ ਅੱਧਾ ਕਿਲੋ ਦਹੀਂ ਖਾਵੇ, ਲੱਸੀ ਪੀਵੇ, ਨਾਲ ਸੁੱਕੀ ਰੋਟੀ ਖਾਵੇ ਤੇ ਐਂਜ਼ਾਈਟੀ ਓਕੇ ਹੋ ਜਾਣੀ ਹੈ। ਉਹ ਮੈਂ ਕਿਤੇ ਤੂੰ ਸਵੇਰ ਨੂੰ ਉੱਠ ਕੇ ਨਾ ਬੈਟਨੋਵੇਟ ਰਿੜਕ ਲੈਣੀ ਹੈ। ਉਹਦੀ ਜਿਹੜੀ ਝੱਗ ਆਣੀ ਨਾ ਉਹ ਤੂੰ ਖਾ। ਮੈਦਾ ਤੇਰਾ ਮੈਂ ਕਹਿੰਦਾ ਇੰਜ ਯਾਰ ਮਾਰਦਾ ਫਿਰੇਗਾ। ਇਨਸਾਨ ਨੂੰ ਕੁਛ ਐਸੀਆਂ ਬਿਮਾਰੀਆਂ ਘੇਰਾ ਪਾ ਲੈਂਦੀਆਂ ਵਾ ਕਿ ਜਿੱਦਾਂ ਉਹਨਾਂ ਨੂੰ ਨਹੀਂ ਵੀ ਪਤਾ ਹੁੰਦਾ। ਦਵਾਈ ਬਾਅਦ ਚ ਪਤਾ ਲੱਗਦਾ ਯਾਰ ਮੈਂ ਦੇਖ ਲਾ ਕੈਸੀ ਗੱਲ ਆ, ਮੈਂ ਦਿੱਲੀ ਦਵਾਈ ਖਾਂਦਾ ਰਿਹਾ, ਐਂਡ ਤੇ ਮੈਂ ਰਿਪੋਰਟਾਂ ਕਰਾਈਆਂ ਤੇ ਗੈਸ ਨਿਕਲਿਆ ਹਨਾ। ਇਹਦੇ ਬੱਚੇ ਘਰ ਦੇ ਵਿੱਚ ਲੁਕਣ ਮੀਟੀ ਖੇਡਣ ਤੇ ਦਵਾਈਆਂ ਪਿੱਛੇ ਲੁਕ ਜਾਂਦੇ ਆ। ਹਾਂ ਯਾਰ ਲਿਗਜ਼ੋਪ੍ਰੇਨ ਪਕਾਉਣਾ ਵਾ ਤੂੰ ਲਿਗਜ਼ੋਪ੍ਰੋਨ ਉਹਦੇ ਉੱਪਰ ਮਾੜੀ ਮਾੜੀ ਜੋ ਤਰੀ ਹੋਣੀ ਨਾ ਲਾ ਲੈਣੀ ਹੈ। ਇਹ ਬਾਦੂ ਤੇ ਕੋਲ ਬਰਫ ਪੈਣ ਡਈ ਇੱਥੇ। ਯਾਰ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਇੱਧਰ ਖੁਸ਼ਕ ਚੀਜ਼ਾਂ ਛੱਡ ਦਿਓ, ਤਰ ਚੀਜ਼ਾਂ ਖਾਓ, ਮਤਲਬ ਖੁਸ਼ਕੀ ਖਤਮ ਕਰੋ ਆਪਣੇ ਆਪ ਛੱਡਦੇ ਹੋ, ਤੇਰਾ ਸਲਾਮ ਦਾ ਖਤਮ ਕਰ ਲਈਏ। ਮੈਂ ਆਪਣੇ ਆਪ ਜੋ ਖੁਸ਼ਕੀ ਖਤਮ ਕਰੋ, ਆਪਣੇ ਆਪ ਦੀ ਖੁਸ਼ਕੀ ਖਤਮ ਓਏ ਹੁਣ ਕਿਤੇ ਬੜੇ ਗਰੀਸ ਵਾਲੇ ਪਰੌਂਠੇ ਖਾਣ ਲੱਗ ਜਾਵਾਂ। ਯਾਰ ਮੈਂ ਸਹੀ ਕਿਹਾ, ਉਹਨੇ ਜੋ ਮੈਨੂੰ ਕਿਹਾ ਉਹਨੇ ਸੱਤਾ ਹੀ ਖਾਣਾ ਜੋ ਮਰਜ਼ੀ ਖਾ ਪੀ। ਦੇਸੀ ਘਿਓ ਖਾਓ। ਯਾਰ ਮਿੱਠੇ ਤੇਰੇ ਮੇਦੇ ਚ ਜ਼ਖਮ ਆ, ਕਿਹੜਾ ਡਾਕਟਰ ਵਾ ਹਰ ਇੱਕ ਸ਼ੈ ਬਸ ਖਾਲ ਦੇ ਹੁਣ। ਉਹ ਜ਼ਖਮ ਤੇ ਫੜਾ ਕਿਤੇ ਖਿੰਗਰ ਆਉਂਦਾ ਬੇਟਾ, ਜ਼ਖਮ ਉਹ ਹਲਕਾ ਜਿਹੀ ਲੇਅਰ ਜੀ ਹੁੰਦੀ ਹੈ। ਯਾਰ ਤੇਰਾ ਜਦੋਂ ਸਾਰਾ ਮੇਦਾ ਛਿੱਜ ਗਿਆ ਵਾ, ਠੀਕ ਆ, ਇਹਨਾਂ ਨੇ ਟੋਏ ਪੈ ਗਏ ਵਿੱਚ। ਆਹੋ ਡਾਕਟਰ ਨੇ ਕਿਹਾ ਨੇ, ਉਹਨੇ ਕਿਹਾ ਨੇ ਛਿੱਜਿਆ ਹੋਆ ਮੇਦਾ, ਥੱਲੇ ਰਿਪੋਰਟ ਨਹੀਂ ਮੇਰੇ ਸ਼ਬਕਾ ਹੁੰਦਿਆ। ਯਾਰ ਬਹਰਹਾਲ ਜੋ ਵੀ ਆ, ਆਪਣੇ ਅੰਦਰ ਉਹ ਖੁਸ਼ਕੀ ਖਤਮ ਕਰ ਭਾਈ ਮਿੱਠੇ। ਚਲੋ ਜੀ ਦੁਨੀਆਦਾਰੀ ਜੀ, ਪੈਸਾ ਇੱਥੇ ਰਹੇ ਨਾ। ਉਸਤਾਦ ਜੀ ਦੀ ਗੱਲ 150% ਠੀਕ ਆ ਕਿ ਤੁਹਾਨੂੰ ਐਂਜ਼ਾਈਟੀ ਹੈ। ਹੁਣ ਐਂਜ਼ਾਈਟੀ ਭਲਾ ਕੀ ਕਿਸ ਚੀਜ਼ ਨੂੰ ਪਤਾ? ਐਂਜ਼ਾਈਟੀ ਦਾ ਮਤਲਬ ਕੀ ਆ? ਤੂੰ ਜਿਸ ਇਲਾਕੇ 'ਚ ਰਹਿਣਾ ਉੱਥੇ ਐਂਜ਼ਾਈਟੀ ਅਗਰ 101 ਬੰਦੇ ਨੂੰ ਵੀ ਹੋਵੇ, ਸਾਨੂੰ ਫੜ ਲਈ ਯਾਰ ਆਪਣੇ ਯਾਰ ਉੱਥੇ ਐਂਜ਼ਾਈਟੀ ਹੈ ਹੀ ਨਹੀਂ ਯਾਰ। ਦੱਸ ਜਾਂ ਤੁਹਾਡੇ ਗਿੱਦ ਨਿਕਲਦੀ ਐ ਇੱਥੇ ਕਰਕੇ ਹਲਕਾ ਜਾਂ ਪੀਪ ਪੈਂਦੀ ਆ। ਐਂਜ਼ਾਈਟੀ ਕਿੱਥੋਂ ਆ ਗਈ ਉੱਥੇ? ਯਾਰ ਜੋ ਜਿਹੜੀ ਵੀ ਬਿਮਾਰੀ ਆ ਮੈਨੂੰ ਨਹੀਂ ਪਤਾ ਇਹਦੇ ਬਾਰੇ, ਲੇਕਿਨ ਤੁਹਾਨੂੰ ਉਹ ਆ। ਬਈ ਐਂਜ਼ਾਈਟੀ ਉਹਨਾਂ ਦੀ ਹੁੰਦੀ ਜਿਨ੍ਹਾਂ ਦੇ ਪਲਾਦੇ ਯਾਰ ਮੇਰਾ ਇਸ ਬਿਜ਼ਨਸ में घाटा पड़ गया, मुझे कमी हो गई, ਪਲਾਦਾ ਚਲੇਗਾ ਨਹੀਂ, ਫਰੰਟ ਵਾਲੀ ਸ਼ਾਪ ਨਹੀਂ ਵਿਕ ਰਹੀ, ਉਹਨਾਂ ਨੂੰ ਹੋਣੀ ਆ। ਮੈਂ ਤਾਂ ਸਿੱਧਾ ਕੰਮ ਤੋਂ ਘਰੋਂ ਕੰਮ ਦੇ ਸਾਨੂੰ ਐਂਜ਼ਾਈਟੀ ਕਾਦੀ ਆ? ਅਮਰੂਦ ਖਾ ਕੇ ਆ, ਸੇਬ ਖਾ ਕੇ ਆ, ਹਰ ਫਲ ਖਾ ਕੇ ਆ। ਰੁਪਈਆ ਨੇ 1500 ਲਿਆ, 2 ਟ੍ਰਿਪਾਂ ਲਾ ਕੇ ਸੋਹਣੀਆਂ ਵੱਡੀਆਂ ਵੱਡੀਆਂ। ਸਮਾਜ ਦੇ ਫਿਚਰ ਕਰਾ ਦੋ ਤਿੰਨ ਮਿੱਠੇ ਹੁਣਾਂ ਦੇ ਘਰ ਚਲ ਜਾਓ, ਸਾਰੇ ਕਲਾਕ ਗਲੈਕਸੋ ਵਾਲਿਆਂ ਦੇ ਲੱਗੇ ਹੋਏ। ਯਾਰ ਪਿਆਰ ਕਰਦੇ ਯਾਰ, ਇੱਕ ਪੱਕਾ ਕਸਟਮਰ ਹੋਰ ਚੀਜ਼ ਹੁੰਦੀ ਹੈ। ਪੱਕਾ ਕਸਟਮਰ। ਆਹੋ ਉਹ ਮਰੀਜ਼ ਯਾਰ ਉਹ ਲੈਬਾਰਟਰੀ ਵਾਲੇ ਇੰਨਾ ਥੋੜਾ ਵਾ ਪਿਆਰ ਹੀ ਹੁੰਦਾ ਕਿ ਮਿੱਠੇ ਤੁਸੀਂ ਨਹੀਂ ਆਉਣਾ। ਯਾਰ ਇੰਨੀ ਮਿੱਠੇ ਨੇ ਦਵਾਈ ਖਾਧੀ ਆ, ਮੈਡੀਕਲ ਸਟੋਰ ਵਾਲਿਆਂ ਨੂੰ ਦੁਕਾਨ ਤੇ ਖਿਲਾਰ ਕੇ ਚੱਲ ਜਾਂਦਾ। ਜਿਹਨੂੰ ਪਤਾ ਵਾ ਡਾਕਟਰ ਮਰੀਜ਼ ਚੈੱਕ ਕਰਨ ਦਿਆ ਵਾ ਤੇ ਆਪ ਹਰੇ ਪਰੇ ਬੈਠਾ ਵਾ ਤੇ ਉਹਨੂੰ ਕਹਿੰਦੇ ਡਾਕਟਰ ਸਾਹਿਬ ਮੈਨੂੰ ਆਹ ਦਵਾਈ ਦਿਓ, ਠੀਕ ਹੈ ਮੈਂ ਕਹਿ ਰਿਹਾ ਆਪਾ ਹੀ ਇੰਨੀ ਦਵਾਈ ਖਾਂਦਾ ਇਹਦਾ ਆਪਾਂ ਕਹਿੰਦਾ ਕੁਝ ਖਾ ਲਾ, ਕਹਿੰਦਾ ਨਹੀਂ ਮੈਂ ਗੈਸ ਤੋਂ ਫੁੱਲ ਆ। ਮਾਰੇ ਤਾਂ ਦੂਸਰਾ ਲੱਗ ਤੁਸੀਂ ਨੂੰ ਲੱਤਾਂ ਸਿੱਧੇ ਕਰਕੇ ਸਿਰ ਰੱਖਦਾ। ਇੰਨੀ ਦਵਾਈ ਖਾਂਦਾ ਵਾ, ਆਹ ਹੁਣ ਭੁੱਲੇਗਾ। ਇਹਦੇ ਟੀਆਰਾਂ ਤੇ ਵੀ ਬਲੂ ਫਿਲ ਲੱਗਿਆ। ਘਰ ਦੇ ਟੀਆਰਾਂ ਦੇ ਉਸਤਾਦ ਜੀ ਇੰਨੀ ਦਵਾਈ ਖਾਂਦਾ, ਲਾਲ ਚਿੱਟੇ ਵਾਲੀ ਗੇਮ 'ਚ ਜਦੋਂ ਉਹ ਬੰਬ ਛੱਡਦੇ ਆ ਦੂ ਕਿੰਨੀ ਕਹਿੰਦੇ ਬਰੂਫਿਨ।
ਓਏ ਆਓ ਲੈ ਬਰੂਫ ਇਨ ਘਰ ਹੀ ਕ੍ਰਿਕਟ ਖੇਡਣ ਲੱਗੇ ਨਿਆਣੇ ਸੈਪਟਰ ਉਹਨਾਂ ਡੀ ਵਾਂਦੇ ਇੰਨੀ ਦਵਾਈ ਖਾਂਦਾ ਵਾ ਡਾਕਟਰ ਨੇ ਤੇ ਸਿਰ ਤੋਂ ਢੱਕਣ ਖੋਲ ਕੇ ਸਿਰ ਪਾ ਡਾਕਟਰ ਦਾ ਫੋਨ ਆਇਆ ਉਹਨੇ ਕਿਹਾ ਯਾਰ ਮਿੱਠੇ ਤੂੰ ਨਾ 1000 ਕਿਲੋਮੀਟਰ ਚੱਲ ਗਿਆ ਵਾ ਸਿਰਪ ਬਦਲਵਾ ਜਾ ਯਾਰ ਮੈਡੀਸਨ ਵਾਲੇ ਦੇ ਨਾਮ ਤੋਂ ਨਾ ਗੋਲੀ ਬਣਾਉਣ ਲੱਗੇ ਮਿੱਠਾ 250 mg ਯਾਰ ਮਿੱਠਾਮਾਈਸਿਨ ਮਿੱਠਾ ਮਾਈਸੀਨ ਤਲਵਾਰ ਵਾਲੀ ਗੋਲੀ ਨੇ ਇੰਨੀ ਖਾਦੀ ਝਰੀਟਾ ਪੈ ਗਈ ਤੇ ਇੰਨੀ ਤਰਵਾਰ ਵਾਲੀ ਗੋਲੀ ਖਾਦੀ ਜ਼ੁਬਾਨ ਦੇ ਉੱਤੇ ਕੱਟ ਲੱਗੇ ਨਹੀਂ ਮੈਂ ਉਹ ਸ਼ੇਰ ਮਾਰ ਕੇ ਗੋਲੀ ਖਾਧੀ ਤੇ ਨਾਲ ਕੱਚਾ ਗੋਸ਼ ਵੀ ਸਿੱਟਣ ਲਿਆ ਇਹ ਡਾਕਟਰ ਕੋ ਇਹਨੂੰ ਮਤਲਬ ਪੁੱਛੋ ਡਾਕਟਰ ਸਾਹਿਬ ਤੇਜੇ ਬਾਅਦ ਮੈਂ ਕਿਹਾ ਮੈਂ ਬੈਠਿਆ ਕਿ ਮੈਂ ਕਿਹਾ ਨਬਜ਼ ਥੋੜੀ ਮੈਂ ਕਿਹਾ ਡਾਕਟਰ ਸਾਹਿਬ ਬੋਲੋ ਨੂੰ ਬਿਲਕੁਲ ਨਹੀਂ ਦਿਲ ਕਰਦਾ ਤੇ ਕਹਿੰਦਾ ਚੁੱਪ ਕਰ ਮੈਂ ਤੇਰੇ ਕੋਲ ਕਿਹੜਾ ਥੱਚੀ ਕਰੋ ਥੋੜੀ ਇੰਨੀ ਦਵਾਈ ਖਾਂਦਾ ਸੀ ਇੰਨੀ ਤੈਨੂੰ ਮੈਂ ਕਿਹਾ ਤੂੰ ਮਹੱਲੇ ਚੋਂ ਨਿਕਲੇਗਾ ਤੇ ਤੇਰੇ ਤੋਂ ਤੈਨੂੰ ਆਰਾਮ ਹੋਣਾ ਹੀ ਸਾਜੀ ਮੈਂ ਆਫਤਾਬ ਇਸਲਾਮ ਉਹ ਨਹੀਂ ਮੈਨੂੰ ਆਪ ਖੁਦ ਕਿਹਾ ਚੜਨੇ ਕਹਿੰਦਾ ਤੂੰ ਪਹਿਲੇ ਦਿਨ ਹੀ ਕਿਹਾ ਸੀਗਾ ਕਿ ਆਫਤਾਬ ਇਸਲਾਮ ਕੋ ਚੱਲ ਜਾ ਤੂੰ ਪਤਾ ਨਹੀਂ ਨਸ਼ੇ ਸੀਗਾ ਤੂੰ ਨਹੀਂ ਤੂੰ ਮੇਰੇ ਕੋਲ ਯਾਰ ਆਫਤਾਬ ਇਸਲਾਮ ਸਾਹਿਬ ਮੇਦੇ ਦੇ ਡਾਕਟਰ ਇਹਨਾਂ ਨੂੰ ਮੈਦੇ ਦੀ ਐਂਜ਼ਾਈਟੀ ਵੀ ਮੇਦਾ ਸਪੈਸ਼ਲਿਸਟ ਨੇ ਤੁਹਾਨੂੰ ਮੈਂ ਦੱਸਦਾ ਉਹਨਾਂ ਨੇ ਪਹਿਲੀ ਗੋਲੀ ਨੇ ਇਹਨੂੰ ਐਂਜ਼ਾਈਟੀ ਦੀ ਲਿਖਣੀ ਹੈ ਉੱਤੇ ਉਹਨਾਂ ਦੀ ਅਕਸਰ ਸਾਡੇ ਕੋਲ ਪਰਚੀ ਆਉਂਦੀ ਨਾ ਉਹ ਮੈਦੇ ਦੇ ਜਿਹੜੇ ਮੈਡੀਸਨ ਦੇ ਸਟਾਜ ਦੀ ਗੱਲ ਕਿ ਤਕਰੀਬਨ 50% ਐਂਜ਼ਾਈਟੀ ਦੇ ਵੀ ਹੁੰਦੇ ਆ ਨਹੀਂ ਉਹਨੇ ਕਿਹਾ ਗਾਜਰ ਦਾ ਹਲਵਾ ਖਾਈ ਜਾਂ ਐਂਜ਼ਾਈਟੀ ਤੇ ਠੀਕ ਹੈ 4 ਆ ਇਹ ਓਕੇ ਨਹੀਂ ਉਸਤਾਦ ਜੀ ਹੁਣ ਦੇਖਣਾ ਆਸਾਨ ਨਹੀਂ ਭੁੱਲਣਾ ਚਾਹੀਦੇ ਉਹਨਾਂ ਨੂੰ ਕਹੀ ਮੈਂ ਕਿਹਾ ਭਾਜੀ ਰਿਪੋਰਟ ਕੀਤਾ ਹੈ ਕਿ ਜਿਹੜਾ ਪੇਪਰ ਕੀਤਾ ਹੈ ਤੁਸੀਂ ਚੱਲ ਜਾਓ ਭਾਜੀ ਘਰ ਸਾਡੀ ਜ਼ਿੰਮੇਵਾਰੀ ਹੈ ਜਿਹੜਾ ਬਿੱਲ ਸੁੱਟਣਾ ਹੈ ਉਹਨੇ ਐਡੇ ਥੱਬੇ ਬਿੱਲ ਦੇ ਵਿੱਚ ਇੰਨੀਆਂ ਰਿਪੋਰਟਾਂ ਵੀ ਰੱਖੀਆਂ ਹੋਈਆਂ ਉਹ ਚਾਹੇ ਜੂਸ ਉਹਦਾ ਘਰ ਇੰਨੀ ਦਵਾਈ ਖਾਂਦਾ ਸੀ ਘਰ ਆਈ ਅੰਮੀ ਕਹਿੰਦੀ ਤੇਰੀ ਥੱਲੇ ਰਿਪੋਰਟ ਆਈ ਆ ਇੰਨੀ ਦਵਾਈ ਖਾਂਦਾ ਤੇ ਇੱਕ ਫੈਨ ਜਾ ਕਹਿੰਦਾ ਡਿਕਲੋਰਾਨ ਦਾ ਗੋਸ਼ਤ ਕਰਦੇ ਰਾਂ ਦਾ ਅੱਛਾ ਡਿਕਲੋਰਾਨ 2 ਕਿਲੋ ਡਿਕਲੋਰਾਨ ਦਾ ਗੋਸ਼ਤ ਸਾਡੀਆਂ ਜਿਹੜੇ ਘੰਟਾ ਘਰ ਨਹੀਂ ਮਜ਼ਦੂਰ ਬੈਠੇ ਹੁੰਦੇ ਉਹਨਾਂ ਦੇ ਨਾਲ ਇਹਦਾ ਇੱਕ ਭਰਾ ਬਹਿਸ ਕਰਨ ਦੇ ਕਹਿੰਦਾ ਯਾਰ ਅੱਬਾ ਜੀ ਦੀਆਂ ਗੋਲੀਆਂ ਉੱਤੇ ਚੜਾਣੀਆਂ ਕਿੰਨੇ ਪੈਸੇ ਲਓਗੇ ਇੰਨੀਆਂ ਗੋਲੀਆਂ ਖਾਂਦਾ ਜੀ ਭਾਈ ਮਿੱਠੇ ਨੂੰ ਕਾਲ ਆਈ ਤੇ ਕਹਿੰਦਾ 1 ਮਿੰਟ ਯਾਰ ਮੈਂ ਬਰੂ ਫੋਨ ਸੁਣ ਲਵਾਂ ਫਿਲਮ ਦੇਖਣ ਦਿਆ ਤੇ ਫਿਲਮ ਕਹਿੰਦਾ ਉਹ ਨੌਵੀਂ ਤੱਤ ਆ ਗਿਆ ਨਵੀਂ ਦੱਤ ਯਾਰ ਕੈਪਸੂਲ ਸਾਹਮਣੇ ਰੱਖ ਕੇ ਗਾਣਾ ਗਾਉਂਦੇ ਆ ਰਾਈਜ਼ਕ ਨਹੀਂ ਖਦ ਰਾਈਜ਼ਕ ਹੈ ਤੂੰ ਨਾ ਰਾਈਜ਼ਕ ਨਹੀਂ ਖਲ ਰਾਈਜ਼ਕ ਯਾਰ ਦੁੱਧ ਦੇਣ ਆਇਆ ਬੰਦਾ ਕਹਿੰਦਾ ਲਿਆ ਪੈਨਾਡੋਲ ਭਰਾ ਲਓ ਨਹੀਂ ਉਸਤਾਦ ਜੀ ਵੈਸੇ ਐਂਜ਼ਾਈਟੀ ਹੋਵੇ ਅਮੀਰਾਂ ਨੂੰ ਹੁੰਦੀ ਐਂਜ਼ਾਈਟੀ ਰਾਤ ਨੂੰ ਬੁੱਢੀ ਨਾਲ ਲੰਮੇ ਪਿਆ ਚਾਂਦਲ ਵੇਖ ਰਿਹਾ ਬੁੱਢੀ ਨੇ ਕਹਿ ਰਿਹਾ ਦੇਖੋ ਪੈਰਾਸੀਟਾਮੋਲ ਕਿਤਨਾ ਅੱਛਾ ਇੰਨੀ ਦਵਾਈ ਖਾਂਦਾ ਸੀ ਲੰਗਰ ਵਾਲੀ ਲੈਣ ਲਾਉਣੀ ਸੀ ਕਹਿੰਦਾ ਹਾਈਡਰੋਲੇਨ ਚ ਲੱਗੋ ਵੀ ਹਾਈਡਰੋਲੇਨ ਚ ਤਾਜੀ ਇੰਨੀ ਦਵਾਈ ਖਾਂਦਾ ਸੀ ਇੱਕ ਬੰਦੇ ਨੂੰ ਦਾਤ ਦੇਣ ਡਿਆ ਕਹਿੰਦਾ ਜੀਓ ਜਸ਼ਾਂਦਾ ਜਿਸ਼ਾਂਦਾ ਲੱਗਾ ਉਹ ਜਿਸ਼ਾਂਦਾ ਲੱਗਾ ਨਹੀਂ ਹੁਣ ਕੀ ਹੋਣਾ ਚਾਹੀਦਾ ਯਾਰ ਤੂੰ ਇਲਾਕੇ ਚੋਂ ਬਾਹਰ ਨਿਕਲ ਉਸਤਾਦ ਜੀ ਦੀ ਮੈਂ ਗੱਲ ਤੁਹਾਨੂੰ ਸਹੀ ਕਹਿ ਰਿਹਾ ਤੇਰਾ ਮਹਿੰਗੇ ਲਾਗਾ ਡਾਕਟਰ ਅੱਛਿਆਂ ਚਾ ਜਿੰਨਾ ਕੋਈ ਡਿਗਰੀਆਂ ਨੇ ਜਿਹੜੇ ਡਾਕਟਰ ਤੂੰ ਜਾਣਾ ਉਹ ਸੀਨਾ ਬਸੀਨਾ ਇਲਾਮਾ ਉਹਨਾਂ ਕੋ ਕਿਤੇ ਕੰਪਾਊਂਡਰੀ ਕੀਤੀ ਥੋੜੀ ਜੀ ਉਸਤਾਦ ਜੀ 21 ਰਿਪੋਰਟਾਂ ਇਹਨਾਂ ਨੇ ਆਪਣੀਆਂ ਜਿਹੜੀਆਂ ਹੁੰਦੀਆਂ ਡਿਗਰੀਆਂ ਇੰਜ ਕਰਕੇ ਵੱਡੇ ਫਰੇਮ ਕਰਾ ਕੇ ਪਿੱਛੇ ਰੱਖੀਆਂ ਇਸ ਤੋਂ ਹੁਣ ਵੱਡੇ ਕੀ ਪ੍ਰੂਫ ਦੇਵੇ ਵਿਚਾਰਾ ਉਹ ਗੋਲੀਆਂ ਖਾ 21 ਡਿਗਰੀਆਂ ਥੋੜੀਆਂ ਨਹੀਂ ਹੁੰਦੀਆਂ ਤਾਂ ਜੀ ਗੋਲੀਆਂ ਖਾ ਕੇ ਕੈਪਸੂਲ ਕਰਨਾ ਹਲੋ ਦੇ ਤੋਂ ਇਧਰੋਂ ਮੈਮਰੀ ਫੋਨ ਹੋਈ ਉਧਰੋਂ ਬੰਦਨ ਦੇ ਨਹੀਂ ਐਂਜ਼ਾਈਟੀ ਹੋਵੇ ਜਾਂ ਵੀ ਯਾਰ ਵੀ ਮੇਰਾ ਸ਼ਿਪ ਜਿਹੜਾ ਜਾਂਦਾ ਰਿਹਾ ਮੇਰਾ ਉਹ ਜਾਂਦਾ ਰਿਹਾ ਇਦਾਂ ਤਾਂ ਨਹੀਂ ਹੁੰਦਾ ਮੈਨੂੰ ਐਂਜ਼ਾਈਟੀ ਕਾਦੀ ਮੈਂ ਤਾਂ ਹੈਪੀ ਤੁਹਾਡੇ ਸਾਹਮਣੇ ਬੈਠਾ ਹਾਂ ਨਹੀਂ ਐਂਜ਼ਾਈਟੀ ਦਾ ਰੋਲ ਨਹੀਂ ਐਂਜ਼ਾਈਟੀ ਨੀਂਦ ਨਾ ਪੂਰੀ ਹੋਣੀ ਆ ਜਿਹੜਾ ਤੁਸੀਂ ਆਮਦ ਸੋਚਣਾ ਹਾਂ ਇਹ ਹੋ ਸਕਦਾ ਮੇਰੀ ਗੱਲ ਸੁਣ ਤੂੰ ਤੇ ਅੱਲਾ ਮਾਫੀ ਦੇ ਵਿੱਚ ਸਾਰਿਆਂ ਤੋਂ ਜ਼ਿਆਦਾ ਚੱਲਦਾ ਤੂੰ ਉਸਤਾਦ ਜੀ ਹੁਣ ਤੁਹਾਨੂੰ ਗੱਲ ਸਾਂ ਮੈਂ ਮੋਟਰਸਾਈਕਲ ਤੇ ਆਉਣਾ ਮੈਂ ਸੋਚ ਰਿਹਾ ਸੀ ਮਸ਼ਹਿਰਾ ਮੈਂ ਸੌਂ ਗਿਆ ਮੈਂ ਐ ਕਰਦਾ ਮੈਂ ਉੱਠ ਮੈਂ ਕਿਹਾ ਮਿੱਠਾ ਜੀ ਹੋਸ਼ ਕਰੋ ਗੱਡੀ ਨਹਿਰਾਂ ਨੂੰ ਜਾਣ ਡਈ ਆ ਐਨਾ ਦਿਮਾਗ ਨੂੰ ਸੋਚਣਾ ਨਾ ਹਾਂਜੀ ਦਿਮਾਗ ਨੂੰ ਸੋਚਣਾ ਸੋਚ ਕੇ ਗੱਲ ਬਣਾਉਣੀ ਇਹ ਪੱਠਿਆਂ ਦੇ ਸਾਰਾ ਇਹ ਪੱਠਿਆਂ ਦੇ ਗਰਦਨ ਤੇ ਦਿਮਾਗ ਦੇ ਪੱਠਿਆਂ ਤੇ ਜ਼ੋਰ ਪੈਂਦਾ ਮੇਰੇ ਇੱਥੇ ਵੀ ਦਰਦ ਹੁੰਦਾ ਹਾਂਜੀ ਉਹਦੀ ਵਜ੍ਹਾ ਨਾਲ ਐਂਜ਼ਾਈਟੀ ਹੁੰਦੀ ਹੈ ਉਹ ਤੋਂ ਮੇਰਾ ਮੁੰਡਾ ਮੈਨੂੰ ਸਵੇਰੇ ਸਾਜਰੇ ਉਠਾ ਲੇਕਿਨ ਤੇਰਾ ਰੌਲਾ ਹੈ ਕਿ ਤੂੰ ਸਾਡੇ ਕੋਲ ਕੰਮ ਛੱਡ ਵੀ ਦਵੇਂ ਤੂੰ ਨਾ ਵੀ ਕਰੇ ਤੇਰੇ ਤੂੰ ਸੋਚਦਾ ਹੀ ਰਹਿਣਾ ਵਾ ਤੂੰ ਘਰ ਬੁੱਢੀ ਨਾਲ ਲੱਗੇ ਰਹਿਣਾ ਜੁਗਤਾਂ ਕਰਾਣਾ ਮੈਨੂੰ ਕਰੀ ਜਾਣੀ ਆ ਬਾਹਰ ਕੂੜੇ ਵਾਲਿਆਂ ਨੂੰ ਕਰੀ ਜਾਣੀ ਆ ਦਹੀਂ ਵਾਲਿਆਂ ਨੂੰ ਕਰੀ ਜਾਣੀ ਤੈਨੂੰ ਆਦਤ ਆ ਰੌਲਾ ਇਹ ਆ ਤੈਨੂੰ ਇਹ ਨਹੀਂ ਕਿ ਵੀ ਤੂੰ ਸਾਡੀ ਵਜ੍ਹਾ ਤੋਂ ਇਦਾਂ ਨਹੀਂ ਉਹ ਨਾਲ ਇਹਨਾਂ ਦੇ ਨਾ ਇੱਕ ਬਿਲਕੁਲ ਹਮਸਾਇਆ ਮੋਟਾ ਜਿਹਾ ਗਾਸਾ ਮੇਰਾ ਯਾਰ ਸਬਜ਼ੀ ਦਾ ਕੰਮ ਕਰਦਾ ਵਾ ਮਿੱਠਾ ਉਹਨੂੰ ਬਾਹਰ ਨਿਕਲਿਆ ਉਹ ਵਿਚਾਰਾ ਸਬਜ਼ੀ ਰੇੜੀ ਰੋੜੀ ਲਾਉਂਦੇ ਉਹਨੂੰ ਇਦਾਂ ਦਾ ਜੁੜਿਆ ਨਹੀਂ ਉਹ ਵਿਚਾਰਾ ਲੇਟ ਜਾਵੇ ਨਹੀਂ ਮੈਂ ਨਿੱਕਰ ਪਾਈ ਹੋਈ ਉਹ ਬੜਾ ਉਹ ਮੋਟਾ ਜਿਹਾ, ਉਹ ਬੇਤੁਕਾ ਬਾਹਰ ਤੇ ਉਹ ਸਬਜ਼ੀ ਲਾਉਣਿਆ ਲਓ ਆ ਗਿਆ ਆ ਸਟਾਰ ਦੇਖ ਲਓ ਕੱਚਾ ਪਾਇਆ ਉਹ ਇਦਾਂ ਕਰਦਾ ਵਾ ਉਹਦੀ ਗੱਲ ਤੇ ਮੈਨੂੰ ਲੱਗਦੀ ਹੈ ਤੇ ਮੈਨੂੰ ਕਹਿੰਦਾ ਵਾ 4 ਚੀਜ਼ਾਂ 4 ਵਾਰ ਉੱਪਰੋਂ ਕੀਤੇ ਤੇ ਮੈਂ ਬਾਹਰ ਨਿਕਲਿਆ ਔਰ ਆ ਸਟਾਰਾ ਕਹਿੰਦਾ
ਆ 4 ਵਾਰਾਂ ਦੇ ਪੈਸੇ ਕਿਹਨੇ ਦੇਣੇ? ਮੈਂ ਕਿਹਾ ਲੈ ਲਈ ਇਹਨੇ ਹੱਥ ਤੱਕ। ਮੈਂ ਧਰੂਣਾ ਕਹਿੰਦਾ ਗਲੀਆਂ ਦੇ ਵਿੱਚ, ਲੋਕਾਂ ਨੇ ਕਹਿਣਾ ਵੇਖੋ ਮਿੱਠੇ ਦੇ ਛਿੱਤਰਾਂ ਪੈਣ ਡਈਆਂ, ਮਿੱਠੇ ਛਿੱਤਰ ਪੈਣ। ਸਰ ਇੰਨਾ ਬਿਮਾਰ ਰਹਿੰਦਾ ਸੀਗਾ, ਅੱਜ ਕੱਪੜੇ ਵਾਲੀ ਅਲਮਾਰੀ ਖੋਲ ਕੇ ਸਾਰੇ ਆਪਰੇਸ਼ਨ ਵਾਲੇ ਡਰੈਸ ਪਰਾ ਕੱਢ ਕੇ ਆਪਣਾ ਚਿੱਟਾ ਸੂਟ ਕੱਢ ਇੰਨੀਆਂ ਗੋਲੀਆਂ ਖਾਦਾ, ਉਹ ਪੱਕਾ ਨਾਮ ਨਹੀਂ ਹੁੰਦਾ, ਉਹ ਵੀ ਮਿਟ ਗਿਆ। ਟੈਟੂ ਉਹ ਕਾਤੋਂ ਤਾਂ ਜਿਹੜਾ ਮਸ਼ੀਨ ਨਾਲ ਲਗਾਉਂਦੇ, ਉਹ ਕਾਤੋਂ ਮਿਟ ਗਿਆ? ਗੋਲੀਆਂ ਦੀ ਮੈਂ ਪੱਕਾ ਨਾਮ। ਨਹੀਂ ਉਹ ਪਰਸੋਂ ਨੇ ਮੈਨੂੰ ਫੋਨ ਕੀਤਾ, ਮਿੱਠਾ ਭਾਈ ਨਵੀਂ ਮੈਡੀਸਿਨ ਆਈ, ਕਹਿੰਦਾ ਚੈੱਕ ਕਰਨੀ, ਵਿਹਲੇ ਹੀ 10 ਮਿੰਟ। ਮੈਂ ਵਿਹਲੇ ਹੀ ਆ ਭਰਾਵਾ, ਆ ਜਾ ਕੋਈ ਤੇਰਾ ਕੰਮ ਚੱਲਣਾ ਚਾਹੀਦਾ। ਮੈਂ ਕਿਹਾ ਇੰਨੀਆਂ ਦਵਾਈਆਂ ਖਾਂਦਾ ਸੀ ਜ਼ੈਮੋਕੀ ਵਾਲੇ ਨਾ, ਇਹਨੂੰ ਜ਼ੈਮੋਕੀ ਕੀ ਹੈ? ਜ਼ੈਮਿਕੋ ਵਾਲੇ ਸਾਜ ਨੂੰ ਚਾਬੀ ਦੇ ਦੇ ਗੱਡੀ ਦੀ। ਕਹਿੰਦੇ ਗੱਡੀ ਨਿਕਲੀ ਤੇਰੇ, ਇੰਨਾ ਪ੍ਰੋਫਿਟ ਹੋਇਆ ਉਹਨਾਂ ਨੂੰ। ਨਹੀਂ ਉਹਦਾ ਬੇਟਾ ਵੀ ਮੇਰੇ ਤੇ ਕਾਰੀਗਰ ਹੋਇਆ ਵਾ, ਉਹਦਾ ਬੇਟਾ ਉਸਾਮਾ ਉਹਦਾ ਨਾਂ, ਉਹ ਵੀ ਮਾਸ਼ਾਅੱਲਾ ਹੁਣ ਸਾਰਾ ਕਹਿੰਦਾ ਮਿੱਠਾ ਭਾਈ ਸੱਤੀ ਖੈਰ ਮੈਂ ਮਰ ਵੀ ਗਿਆ, ਕਹਿੰਦਾ ਅੱਗੋਂ ਤੋਂ ਇਹ ਤਾਂ ਦਵਾਈ ਦਿਆ ਕਰੇਗੀ। ਮੈਂ ਕਿਹਾ ਜਾ ਯਾਰ ਬੱਚਾ ਵੀ ਤੇਰਾ ਕਾਰੀਗਰ ਕਰ ਦਿਆਂਗੇ। ਦਵਾਈਆਂ ਵਾਲੀ ਮੈਡੀਸਨ ਵਾਲੀ ਜ਼ੁਬਾਨ ਹੀ ਘਰ ਬੋਲ ਰਹੇ। ਨਾਸ਼ਤਾ ਮੰਗਾਣਾ ਸੀ ਤੇ ਘਰਦਿਆਂ ਨੂੰ ਕਹਿੰਦੇ ਗਲੂਕੋਫੇਜ ਮੁੰਡੇ ਨੂੰ ਫਿਰ 15-20 ਗੋਲੀਆਂ ਰੱਖ ਕੇ ਵਿੱਚ ਇੱਕ ਮਖਾਣਾ ਰੱਖ ਕੇ ਖਾਂਦੇ। ਉਹਦੇ ਵਿੱਚ ਇੱਕ ਮੰਗਾਣਾ ਵੀ ਰੱਖਿਆ, ਤੇ 4-5 ਗੋਲੀਆਂ, ਥੋੜੀ ਜਿਹੀ ਸੌਂਫ ਪਾ ਰਿਹਾ ਉੱਤੇ ਮੰਗਾਣਾ ਰੱਖ ਗਿਆ, ਵੀ 2 ਸੌਂਗੀ ਦੇ ਦਾਣੇ ਰੱਖ ਕੇ ਖਾ ਰਹੇ। ਮੈਂ ਕੋਈ ਸ਼ੈ ਖਾ ਲਵਾਂ, ਮੈਨੂੰ ਜ਼ਾਇਕਾ ਨਹੀਂ ਆਉਂਦਾ, ਟੇਸਟ ਹੀ ਨਹੀਂ ਆਉਂਦਾ। ਕਰੋਨਾ ਪੂਰਨ ਕਹਿੰਦੇ ਉਹ ਝੋਨਾ ਨਹੀਂ ਓਏ, ਝੋਨਾ ਕਿੱਥੇ ਆ ਗਿਆ? ਅੱਜ ਉਹਨਾਂ ਨਹੀਂ ਸੀ ਜਾਕਾ ਆਉਂਦਾ ਮੂੰਹ 'ਚ। ਨਹੀਂ ਵੈਸੇ ਹੀ ਮੇਰਾ ਕੋਈ ਮਸਲਾ ਹੋਵੇ। ਨਹੀਂ ਮਿੱਠਾ ਜੀ, ਤੁਸੀਂ ਉੱਥੋਂ ਨਿਕਲੋ, ਤੁਹਾਡੀ ਮਿਹਰਬਾਨੀ। ਮੈਂ ਉੱਥੋਂ ਨਿਕਲਣਾ ਵਾ, ਲੇਕਿਨ ਉਹ ਕਹਿੰਦਾ ਹੁਣ ਮੈਂ ਉਹ ਨਿਕਲਣ ਦਿੰਦਾ, ਕਹਿੰਦਾ ਮੈਂ ਮਕਾਨ ਸ਼ੁਰੂ ਕੀਤਾ ਵਾ, ਡਾਕਟਰ ਕਹਿਣ ਡਿਆ ਵਾ। ਕੀ ਤੇਰੀ 20 ਰੁਪਏ ਦੀ ਰੋਜ਼ ਦਵਾਈ ਨਾਲ 20 ਰੁਪਏ ਦਵਾਈ ਨਹੀਂ, ਲਓ ਜੀ 2 ਐਡੀਆਂ ਬੋਤਲਾਂ ਲਾ ਕੇ 1700 ਰੁਪਏ ਲੈ ਕੇ 13 ਟੀਕੇ ਪਾਏ ਉਹਨੇ ਤੇ 3 ਖੁਰਾਕਾਂ ਦੇ। ਨਾ 13 ਟੀਕੇ 2 ਬੋਤਲਾਂ ਸਿਰਫ 1700 ਚ ਲਾ ਗਿਆ ਤੈਨੂੰ। ਹਿਸਾਬ ਲਾ ਲੱਗ ਉਧਰ ਰੇਟ ਡਿੱਗੇ ਹੋਏ ਮੈਡੀਸਨ ਦੇ। ਆ ਮੈਂ ਸਹੀ ਕਹਿ ਰਿਹਾ, ਤੇ ਤੂੰ ਵੀ ਡਿੱਗਣਾ ਕਿਸੇ ਨੂੰ ਉੱਥੇ। ਨਹੀਂ ਉਹ ਰੇਟ ਦੇ ਨਾਲ ਹੀ ਪਤਾ ਲੱਗਣਾ ਭਾਈ ਮਿੱਠਾ ਵੀ ਰੇਟ ਨਾਲ ਹੀ ਡਿੱਗ ਗਿਆ ਜੀ। ਉਹ ਡੀਲ ਸੀਗੀ ਅੱਜ 17 ਟਿੱਕਿਆਂ ਦੀ ਦੇ ਦੋ ਡੀਲ ਲੱਗਦੀ। ਅੱਛਾ। ਨਹੀਂ ਯਾਰ ਤੈਨੂੰ ਮੈਂ ਦੱਸਿਆ ਨਾ, ਪਰਸੋਂ ਚੌਥ ਮੈਂ ਦਵਾਈ ਲੈਣ ਗਿਆ, ਤੈਨੂੰ 2 ਖੁਰਾਕਾਂ ਵੱਧ ਦੇੜ ਗਿਆ। ਮੈਂ ਕਿਹਾ ਤਿੰਨਾਂ ਨਾਲ ਸ਼ਿਫਾ ਨਹੀਂ ਹੋਣੀ, ਕਹਿੰਦਾ ਲੈ ਜਾ 2, ਕੋਈ ਨਹੀਂ ਬੱਚੇ ਖਾ ਲੈਣਗੇ। ਬੱਚੇ ਖਾ ਲੈਣਗੇ। ਕਹਿੰਦਾ 2 ਵੱਧ ਦਵਾਈ ਲੈ ਜਾ, ਕਹਿੰਦਾ ਕੋਈ ਨਹੀਂ ਬੱਚੇ ਖਾ ਲੈਣ। ਨਹੀਂ ਉਹਦੀ ਯਾਰ ਅੱਲਾ ਦੀ ਮਿਹਰਬਾਨੀ ਆ ਯਾਰ। ਲੋਕਾਂ ਦੀਆਂ ਫਰਿੱਜਾਂ ਤੇ ਲਿਖਿਆ ਹੁੰਦਾ ਪੈਲ, ਇਹਨਾਂ ਦੀ ਇਹਦੀ ਫਰਿੱਜ ਤੇ ਲਿਖਿਆ ਸੈਪਟਰੋਲ। ਨਹੀਂ ਉਹਨੇ ਕਿਹਾ ਮੈਂ ਤੈਨੂੰ ਪੈਰਾਂ 'ਤੇ ਖੜਾ ਕਰ ਦਾਂਗਾ, ਮੈਨੂੰ ਮਹੀਨਾ ਕਦੇ ਦੇ ਬਸ, ਅੱਲਾ ਕਰਕੇ ਤੇ ਮਹੀਨਾ ਕੋਈ ਮੈਨੂੰ। ਮਿੱਠਾ ਪੂਰੇ ਮਹੱਲੇ 'ਚ ਲੋਕੀ ਨੂੰ ਛੇੜਦੇ ਵੀ ਇਦਾਂ ਹੀ ਆ। ਮਿੱਠਾ ਕਿਸੇ ਬੰਦੇ ਨਾਲ ਬੈਸਣ ਦਿਆ, ਤੂੰ ਰੇਟ ਜ਼ਿਆਦਾ ਲਾ, ਕਹਿੰਦਾ ਯਾਰ ਤੂੰ ਕੀ ਹੈ 10 ਰੁਪਏ ਤੋਂ ਤੂੰ ਸੈਪਟ ਰੋਣ ਲੱਗ ਪਿਆ ਤੂੰ। ਉਹਨੂੰ ਚੇਦਾ ਵੀ ਇਦਾਂ ਹੀ ਕਰਦੇ, ਦਵਾਈਆਂ ਵਾਲਾ ਚੇਦਾ ਕਰਦੇ। ਤਾਈ ਮੈਂ ਤੁਹਾਨੂੰ ਨਾ ਸਾਡੇ ਮੁਹੱਲੇ ਦਾ ਫਲ ਵੇਚਦਾ ਨਾ, ਇਹਨੂੰ ਦੱਸੋ ਦਿਖਾਇਆ, ਮੈਂ ਤੁਹਾਨੂੰ ਉਹਦੀ ਵੀਡੀਓ ਬਣਾ ਕੇ ਦਿਖਾਉਣੀ, ਤੁਸੀਂ ਕਹਿੰਦਾ ਵੀ ਫਲ ਵੇਚਦਾ ਵਾ ਬਾਬਾ ਵਾ, ਤੇ ਸਵੇਰੇ 5 ਵਜੇ ਫਲ ਲਾ ਲੈਂਦਾ ਚੌਕ 'ਚ, ਤੇ ਉਹ ਦੂਜਾ ਉਹਨੇ ਤੈਨੂੰ ਖਿੱਚ ਆ ਪੱਠਾ ਨਾ ਆਇਆ ਵਾ, ਚੱਲ ਭੱਜ ਆਏ ਨੇ ਆ ਫਰੂਟ ਵਾਲੀ ਰੇੜੀ ਕੋਲ ਖਲੋਤਾ ਮਿੱਠਾ ਇੱਕ ਬੰਦਾ, ਕਹਿੰਦੇ ਹਾਂਜੀ ਮਿੱਠਾ ਜੀ ਫਲਮੋਨੋਲ। ਨਹੀਂ ਇਹਨੂੰ ਦਵਾਈਆਂ ਵਾਲੇ ਇਹਨੂੰ ਐਕਸਟਰਾ ਦੇ ਦਿੰਦੇ, ਮਿੱਠੇ ਖਾ ਰੱਜ ਕੇ ਬੱਚਿਆਂ ਨੂੰ ਵੀ ਖਵਾ। ਤੇ ਕੇਲਿਆਂ ਵਾਲਾ ਨੂੰ 3 ਕੇਲੇ ਦੇ ਕਹਿੰਦਾ ਮਿੱਠਾ ਇਹ ਐਕਸ ਬਹੁਤ ਜ਼ਿਆਦਾ ਨਹੀਂ ਖਾਣਾ, ਸਵੇਰ 1 ਖਾਣਾ, ਦੁਪਹਿਰ ਨੂੰ ਖਾਣਾ, ਰਾਤ ਨੂੰ ਬਸ, ਓਵਰਡੋਜ਼ ਨਹੀਂ ਕਰਨੀ ਕੇਲੇ ਦੀ। ਇਹਦੇ ਕੇਲੇ ਤੇ ਲਿਖਿਆ ਹੁੰਦਾ ਰੇੜੀ ਵਾਲੀ ਕੀ ਹਦਾਇਤ ਸੇ ਖਾਈ। ਆਹੋ ਗੁੱਡੀ ਲੜਨ ਦੀ ਦਵਾਈਆਂ ਇੰਨੀ ਖਾਂਦੇ, ਕਹਿੰਦੇ ਮੇਰੀ ਜ਼ਿੰਦਗੀ 'ਚ ਇੰਸੋ ਚੈਨ ਨਹੀਂ ਆਣੀ। ਯਾਰ ਇਨਸੂਲਿਨ ਹੁੰਦਾ ਯਾਰ, ਇਨਸੂਲਿਨ 2 ਕੋਲੇ ਵੱਡੀ 2 ਕੋਲੇ ਨੇ ਭਾਈ ਗੈਵਿਸਕੋਨ ਦੇ ਜਮਾਏ ਹੋਏ। ਬਰਫ ਵਾਲੇ ਉਤਲੇ ਖਾਣੇ 'ਚ। ਭਾਈ ਮਿੱਠੇ ਨੇ ਇੱਕ ਬੰਦਾ 500 ਦੇ ਕੇ ਕਹਿੰਦਾ ਹੁਣ ਰਾਜ਼ੀ ਕਾਂ। ਚਲੋ ਜੀ ਲਓ ਜੀ ਭਾਜੀ। ਨਹੀਂ ਹੁਣ ਆਫਤਾਬ ਇਸਲਾਮ ਸਭ ਕੁਝ ਜਾਣੇ ਆ, ਅੱਲਾ ਖੈਰ ਕੀਤੀ। ਓਕੇ ਜੀ, ਰੱਬ ਰਾਖਾ ਜੀ।